अस्सलामुअलैकुम नाज़रीन, टी टाइम में खुश आमदीद। सर क्यों इतने मुरझाए हुए हैं? यकदम ही इंट्रो बता दे जरा जोशीलेपन में दे इंट्रो। यार मैं एक वीडियो वेखी मैं ते फरीद ने, यार साडा बड़ा दिमाग खराब होया। जी ना वेख्या करो तुहानू नहीं वो जिहड़ी यार, ਉਹ ਜਿਹੜੀ ਇੱਕ ਤੁਸੀਂ ਫਰੀਦ ਨੂੰ ਕਮਰੇ 'ਚ ਬੁਲਾ ਕੇ ਵੀਡੀਓ ਦੇਖਦੇ, ਅੱਛੀ ਗੱਲ ਨਹੀਂ ਹੈ। ਚਲੋ ਯਾਰ ਗੱਲ ਤੇ ਸੁਣ ਲਾ ਪਹਿਲੇ ਯਾਰ, ਜੀ ਉਹ ਜਿਹਦੇ ਚੋਂ ਕੁਰਾਨ ਪਾਕ ਨੂੰ ਨਹੀਂ ਕਰੈਕਟਰ, ਉਹ ਯਾਰ ਸਵੀਡਨ ਨਾਲ ਫਰੀਦ ਖਾਨ ਜਿਹੜੇ ਬਾਹਰ ਖੜੇ ਨੇ, ਉਹ ਜੰਗਲਾ ਵੀ ਕੋਈ ਨਹੀਂ ਐਡਾ, ਉਹ ਟੱਪ ਕੇ ਆ ਜਾਂਦੇ। ਸਭ ਤੋਂ ਵੱਡੀ ਗੱਲ ਆ ਉਹਨਾਂ ਦੇ ਕਾਨੂੰਨ ਦੇ ਵਿੱਚ ਇਹ ਹੈ ਵਾ ਵੀ ਤੁਸੀਂ ਜਿਹਨੂੰ ਇਦਾਂ ਕਰ ਦੋ ਜਿਹਨੂੰ, ਕਿਉਂਕਿ ਉਹ ਸਾਰਿਆਂ ਲਈ ਸਾਰੋਂ ਨੇ ਇਜਾਜ਼ਤ ਲਈ ਸੀ ਬਕਾਇਦਾ। ਉਹ ਜਾਣਦੇ ਆ ਹਾਂਜੀ, ਉਸ ਬੰਦੇ ਨੇ ਕਰੈਕਟਰ ਨੇ ਇਜਾਜ਼ਤ ਲਈ ਆ ਘੁੰਮਣ ਕੋ, ਮੈਂ ਇਤਜਾਜ ਕਰਨਾ ਵਾ, ਤੇ ਉਹ ਬਕਾਇਦਾ ਸਿਕਿਉਰਿਟੀ ਦਿੱਤੀ ਗਈ ਆ। ਹਾਂ ਉਹਨੂੰ ਸਿਕਿਉਰਿਟੀ ਦਿੱਤੀ ਹੈ। ਇਹਦਾ ਮਤਲਬ ਉਹਨਾਂ ਨੂੰ ਪਹਿਲੇ ਪਤਾ ਸੀ ਇਹਨੇ ਹਰਕਤ ਕਰਨੀ। ਹਾਂਜੀ, ਤੇ ਉਹ ਕਰਵਾਈ ਗਈ ਹੈ ਖਲੋ ਕੇ। ਕੀਤੀ ਵੀ ਈਦ ਵਾਲੇ ਦਿਨ, ਜਿੱਦਣ ਈਦ ਸੀ। ਇਤਜਾਜ ਉਹਨੇ ਕਦਾ ਪਤਾ ਨਹੀਂ ਜੀ, ਕਹਿੰਦੇ ਮੈਂ ਕੰਮ ਕਰਨਾ, ਉਹ ਹਕੂਮਤ ਨੇ ਇਜਾਜ਼ਤ ਦੇ ਦਿੱਤੀ, ਉਹਨਾਂ ਨੇ ਕਿਹਾ ਠੀਕ। ਅੱਛਾ, ਇੱਕ ਐਸੀ ਅਜੀਬ ਗੱਲ ਹੈ ਕਿ ਉਹ ਇਜਾਜ਼ਤ ਇਹਦੇ ਲਈ ਦਿੱਤੀ ਗਈ ਕਿ ਕਿਸੇ ਦੇ ਮਜ਼ਹਬ 'ਤੇ ਤੁਸੀਂ ਆਰਾਮ ਨਾਲ ਅਟੈਕ ਕਰੋ, ਅਸੀਂ ਤੁਹਾਡੇ ਸਿਕਿਉਰਿਟੀ ਲਈ ਖੜੇ। ਤੇ ਇਹ ਅਸੀਂ, ਕਿਉਂਕਿ ਅਸੀਂ ਵੀ ਮਜ਼ਹਬ ਨਾਲ, ਉਹ ਵੀ ਮਜ਼ਹਬ ਉਹਨਾਂ ਦਾ ਵੀ ਤਾਂ ਹੋਏਗਾ ਕੋਈ, ਅਸੀਂ ਇਹ ਕਰਦੇ ਨਹੀਂ, ਅਸੀਂ ਨਾ ਕਰ ਸਕਦੇ। ਉਹਨਾਂ ਦਾ ਨਾਮ ਹੀ ਹੋਵੇ, ਉਹਨਾਂ ਦਾ ਨਾਮ ਹੀ ਹੋਵੇ। ਇੱਕ ਮਿਸਾਲ ਹੁਣ ਤੇਰਾ ਕੋਈ, ਤੂੰ ਕੁਆਰਾ ਵਾ, ਕਿਸੇ ਦਾ ਧੀ ਪੁੱਤਰ, ਤੇਰਾ ਵਿਆਹ ਵੀ ਨਹੀਂ ਆਇਆ, ਧੀ ਪੁੱਤਰ ਵੀ ਨਹੀਂ ਹੈਗਾ, ਤੇ ਉਹਦੇ ਨਾਲ ਕੋਈ ਜ਼ਿਆਦਤੀ ਨਾਇਨਸਾਫੀ ਹੁੰਦੀ ਹੋਵੇ, ਤੇ ਤੂੰ ਐਜ਼ ਏ ਇਨਸਾਨ, ਐਜ਼ ਏ ਦੇਖ ਕੇ ਕਿ ਯਾਰ ਸਾਡੇ ਹੁਣ ਇੱਥੇ ਇਹਦੇ ਵਿੱਚ ਹਿੰਦੂਇਜ਼ਮ ਆ, ਸਿੱਖ ਨੇ ਸਾਡੇ ਵੀਰ, ਠੀਕ ਆ ਜੀ, ਕ੍ਰਿਸਚਨ ਨੇ, ਤੇ ਅਸੀਂ ਕਿੰਨਾ ਮਤਲਬ ਗੱਲਬਾਤ ਕਰਕੇ ਤੇ ਕਹੀਦਾ ਕਿ ਨਹੀਂ ਯਾਰ ਕਿਸੇ ਦੀ ਕੋਈ ਦਿਲਜ਼ਾਰੀ, ਕੋਈ ਗੱਲਬਾਤ, ਜੇ ਖੁਦਾ ਨਾ ਖਾਸਤਾ ਕੋਈ ਅਗਰ ਗੈਰ ਇਰਾਦਾ ਤਾਂ ਅਗਰ ਹੋ ਜਾਏ, ਤੇ ਉਸੇ ਟਾਈਮ ਮਾਜ਼ਰਤ ਕਰੀਦੀ ਕਿ ਯਾਰ ਕਿਸੇ ਦਾ ਦਿਲ ਨਾ ਦੁਖੇ। ਬਿਲਕੁਲ ਠੀਕ ਹੈ ਨਾ। ਤੇ ਇਹ ਕਿਹੜੀ ਗੌਰਮੈਂਟ ਆ, ਤੇ ਕਿਹੜਾ ਹਿਸਾਬ ਕਿਤਾਬ ਆ, ਤੇ ਕਿਹੜੇ ਉਹ ਪੁਲਿਸ ਵਾਲੇ। ਅੱਛਾ ਉਹ ਖੜੇ ਨੇ 6-7 ਜਣੇ, ਤੇ ਇੱਧਰ ਉਹ ਖੜੇ ਵੀ ਨੇ ਵਿੱਚ, ਉੱਥੇ ਮੁਸਲਮਾਨ ਵੀ ਹੋਣਗੇ। ਸਵੀਡਨ ਇੱਥੋਂ ਬੜੇ ਇੰਡੀਅਨ ਪਾਕਿਸਤਾਨੀ ਵੀ ਬੜੇ ਗਏ ਨੇ, ਜਿੱਦਾਂ ਓਵਰਸੀਜ਼ ਹੁੰਦੇ ਨੇ। ਫਿਰ ਉਹ ਕਈ ਉੱਥੇ ਹੋਰ ਵੀ ਕੰਟਰੀਜ਼ ਦੇ ਐਸੇ ਹੋਣਗੇ ਜਿਹੜੇ ਮੁਸਲਮਾਨ ਹੋਣਗੇ, ਉਹ ਇੱਕ ਵਿੱਚ ਕੋਈ ਕਰੈਕਟਰ ਖੱਪ ਵੀ ਪਾ ਰਹੇ ਨੇ, ਲੇਕਿਨ ਉਹ ਟੱਪ ਕੇ ਵੀ ਨਹੀਂ ਆਏ, ਕੁਛ ਵੀ ਨਹੀਂ। ਉਹ ਜੋ ਉਹਦਾ ਦਿਲ ਕੀਤਾ ਉਹਨੇ ਕੀਤਾ। ਸਾਡੀ ਪੁਲਿਸ ਔਰ ਪੂਰੇ ਉਹਨੇ ਮਤਲਬ। ਫਿਰ ਇੱਥੇ ਐਕਸਟ੍ਰੀਮਿਜ਼ਮ ਇਜਾਦ ਹੁੰਦਾ ਹੈ ਲੋਕਾਂ ਦੇ ਅੰਦਰ, ਇੱਕ ਸ਼ਿੱਦਤ ਪਸੰਦੀ। ਫਿਰ ਕਿਹਾ ਜਾਂਦਾ ਕਿ ਜੀ ਇਹ ਮੁਸਲਿਮ ਲੋਕ ਜਾਂ ਮੁਸਲਮਾਨ ਜਾਂ ਕੋਈ ਵੀ ਮਜ਼ਹਬ ਜਿਹਦੇ ਨਾਲ ਤੁਸੀਂ ਜ਼ਿਆਦਤੀ ਕਰੋਗੇ, ਉਹ ਐਕਸਟ੍ਰੀਮਿਜ਼ਮ ਵੱਲ ਜਾਏਗਾ, ਸ਼ਿੱਦਤ ਪਸੰਦੀ ਵੱਲ। ਤੇ ਫਿਰ ਕਿਹਾ ਜਾਂਦਾ ਜੀ ਇਹ ਅੱਗੋਂ ਜੀ ਇੱਦਾਂ ਦੀ ਦਹਿਸ਼ਤਗਰਦ ਨੇ, ਕਿ ਇਹ ਹੈ ਉਹ ਹੈ। ਹੁਣ ਉੱਥੇ ਜਿੰਨੇ ਬੰਦੇ ਖੜੇ, ਉਹਨਾਂ ਦਾ ਖੂਨ, ਇਹ ਹੁਣ ਪੂਰੇ ਇਸਲਾਮ ਤੇ ਮੁਸਲਮਾਨਾਂ ਦੇ ਦਿਲ ਤੇ ਕਿੱਡਾ ਵੱਡਾ ਇਹਨਾਂ ਨੇ ਇਹ ਵਾਰ ਕੀਤਾ। ਉਹਨੂੰ ਸਿਕਿਉਰਿਟੀ ਦੇ ਕੇ, ਉਹਨੂੰ ਵਿਚਕਾਰ ਖਿਲਾ ਕੇ, ਉਹਨੂੰ ਸਾਰਾ। ਕਿਹੜਾ ਮੁਲਕ ਆ, ਕਿੱਥੇ? ਸਵੀਡਨ ਯੂਰਪ ਆ। ਹਾਂਜੀ। ਤੇ ਇਹਦਾ ਇੱਥੇ ਦਾ ਕੀ ਹੈ ਮਤਲਬ, ਜਿਸ ਤਰ੍ਹਾਂ ਕ੍ਰਿਸਚਨ ਨੇ ਜਾਂ ਕੀ ਨੇ, ਮੁਖਤਲਿਫ ਕਮਿਊਨਿਟੀਜ਼ ਨੇ ਉੱਥੇ, ਲੇਕਿਨ ਕ੍ਰਿਸਚੀਅਨ ਹੋਏਗਾ ਨਾ। ਉਸਤਾਦ ਜੀ ਜਿਹਨੇ ਇਤਜਾਜ ਕੀਤਾ ਨਹੀਂ ਹੋਣਾ, ਕ੍ਰਿਸਚਨ ਨਹੀਂ ਕਰਦੇ। ਉਹ ਜਿਹੜਾ ਲੜਕਾ ਬੰਦਾ ਵਾ ਨਾ, ਉਹ ਦੱਸਿਆ ਜਾ ਰਿਹਾ ਕਿ ਇਰਾਕੀ ਕ੍ਰਿਸਚਨ। ਉਹ ਕੋਈ ਨਹੀਂ ਹੋ ਸਕਦਾ, ਕੱਲਾ ਕੋਈ ਦਹਿਰੀਆ ਟੈਪ ਵਿੱਚ, ਕੋਈ ਕਮਿਊਨਿਸਟ ਟੈਪ। ਪਰ ਉਹ ਵੀ ਇੰਨੀ ਅਕਲ ਰੱਖਦਾ ਕਿ ਮੈਨੂੰ। ਲੇਕਿਨ ਗੱਲ ਇਹ, ਜਿਹੜੀ ਉੱਥੇ ਦੀ ਗੌਰਮੈਂਟ ਆ, ਗੌਰਮੈਂਟ ਨੇ ਉਹ ਸਿਕਿਉਰਿਟੀ ਦਿੱਤੀ। ਔਰ ਇਹਦੀ ਗੱਲ ਮੈਨੂੰ ਇੱਥੋਂ ਸਮਝ ਆ ਰਹੀ ਹੈ ਕਿ ਯਾਰ ਅਗਰ ਤੇ ਉਹ ਅਚਾਨਕ ਆਇਆ ਹੁੰਦਾ ਨਾ, ਕੋਈ ਨਾ ਹੁੰਦਾ, ਤਾਂ ਫਿਰ ਭਾਵੇਂ ਲੜਾਈ ਹੋ ਪਈ। ਅੱਗੇ ਵੀ 2-4 ਵਾਰ ਇਸ ਤਰ੍ਹਾਂ ਹੋਇਆ ਕਿ ਕਿਸੇ ਨੇ ਸ਼ੋਖੀ ਕੀਤੀ ਹੈ, ਤੇ ਉੱਥੇ ਲੋਕਾਂ ਨੇ ਉਹਨੂੰ ਫੜ ਲਿਆ। ਹਾਂਜੀ। ਲੇਕਿਨ ਇਹਦੇ 'ਚ ਲੋਕ ਉਹਦੇ ਕੋਲ ਨਹੀਂ ਜਾ ਰਹੇ, ਉਹ ਇਕੱਲਾ ਖੁੱਲੇ ਦਿਲ ਨਾਲ ਜੋ ਕਰ, ਔਰ ਆਲੇ ਦੁਆਲੇ ਉਹ ਪੁਲਿਸ ਵਾਲੇ ਖੜੇ ਨੇ। ਇਹਦਾ ਮਤਲਬ ਇਹ ਹੈ ਕਿ ਉਹ ਮਤਲਬ ਉਹਨਾਂ ਨੂੰ ਪਤਾ ਸੀ ਕਿ ਵੀ ਉਹ ਹੱਥੀਂ ਕਰਵਾ ਰਹੇ ਨੇ ਗੌਰਮੈਂਟ ਉੱਥੇ। ਉਹਨਾਂ ਦੀ ਨਜ਼ਰ 'ਚ ਇਹ ਇੱਕ ਪ੍ਰੋਟੈਸਟ ਵਾ, ਇਤਜਾਜ ਵਾ, ਤੇ ਉਹ ਕਿ ਉਹਨਾਂ ਦੀ ਨਜ਼ਰ 'ਚ ਕਿ ਹਰ ਬੰਦਾ ਆਪਣਾ ਇਤਜਾਜ ਰਿਕਾਰਡ ਕਰਾ ਸਕਦਾ। ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਕਿੱਦਾਂ। ਨਹੀਂ ਉਹਨਾਂ ਨੂੰ ਸਾਰਾ ਪਤਾ ਵਾ। ਅਸੀਂ ਇੱਥੇ ਬੈਠੇ ਐਵੇਂ ਹੀ ਕਹਿ ਦੀ, ਉਹਨਾਂ ਨੂੰ ਇਹ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ। ਉਹ ਉਹਨਾਂ ਨੂੰ ਸਾਰਾ ਪਤਾ ਵਾ, ਉਹਨਾਂ ਦੀ ਗੌਰਮੈਂਟ ਨੂੰ ਸਾਰਾ ਪਤਾ ਵਾ, ਜਿਹਨੇ ਕੀਤਾ ਉਹਨੂੰ ਪਤਾ ਵਾ, ਜਿਹੜੇ ਪਿੱਛੇ ਖੜੇ ਨੇ ਉਹਨਾਂ ਨੂੰ ਪਤਾ ਵਾ। ਲੇਕਿਨ ਉਹ ਇੱਕ ਬਦਮਾਸ਼ੀ ਆ, ਉਹਦੇ ਖੜੇ ਨੇ, ਉਹ ਵੀ ਕਰ ਰਹੇ ਨੇ ਇੱਕ ਪੂਰੀ ਬਦਮਾਸ਼ੀ ਆ ਕਿ ਵੀ ਸਾਡਾ ਮੁਲਕ ਆ, ਅਸੀਂ ਪੁਲਿਸਾਂ, ਅਸੀਂ ਸਾਰਾ ਕੁਛ, ਅਸੀਂ ਆ ਕਰ ਸਕਦੇ ਹਾਂ, ਤੁਸੀਂ ਕਰੋ ਕੀ ਕਰਨਾ। ਸਮਝ ਆ ਰਹੀ ਨਾ ਗੱਲ ਦੀ। ਤੇ ਲੇਕਿਨ ਇਹ ਯਾਰ ਬੜਾ ਦੁੱਖ ਵਾਲੀ ਗੱਲ ਆ। ਲੇਕਿਨ ਇੱਕ ਹੁਣ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਇੱਕ ਹੋਰ ਵੀ ਗੱਲ ਦੱਸਾਂ ਕਿ ਉਸਤਾਦ ਜੀ ਜਿਹਦੀ ਉਹ ਕਿਤਾਬ ਨਾ, ਉਹ ਬਹੁਤ ਡਾਢਾ। ਬੇਸ਼ੱਕ ਬੇਸ਼ੱਕ। ਹੁਣ ਗੱਲ ਇਹ ਹੈ ਕਿ ਅਸੀਂ ਇੱਥੇ ਬੈਠੇ ਹਾਂ, ਮੈਂ ਤੈਨੂੰ ਵੇਖਦੇ ਹੀ ਕੀ ਕਿਹਾ, ਗਾਲਾਂ ਕੱਢ ਕੇ ਕਿ ਯਾਰ ਇੱਥੇ ਬੰਦਾ ਟੱਪ ਕੇ ਕਿਉਂ ਨਹੀਂ ਆ ਰਿਹਾ। ਇਹੀ ਮੈਂ ਤੈਨੂੰ ਕਿਹਾ ਸੀ ਨਾ ਜਦੋਂ ਆਪਾਂ ਵੇਖ ਰਹੇ ਹਾਂ ਕਿ ਯਾਰ ਉੱਥੇ ਜੇ ਇੰਜ ਕਰੀ ਜਾ ਰਹੇ ਆ। ਤੁਸੀਂ ਕਹਿ ਰਹੇ ਕਿ ਯਾਰ ਇਹਨੂੰ ਫੜ ਕੇ ਚੀਰ ਪਾੜ ਦੇਣਾ ਚਾਹੀਦਾ। ਹਾਂ,
ਕੀ ਹੋ ਜਾਣਾ ਸੀ ਪੁਲਿਸ ਵਾਲਿਆਂ ਨੇ ਜਿੰਨੀ ਦੇਰ ਤੱਕ ਮਤਲਬ ਪੁਲਿਸ ਫੜ ਲੈਂਦੀ, ਪੁਲਿਸ ਮਾਰਦੀ, ਉਹਦੇ ਤੱਕ ਨਾ ਪਹੁੰਚ ਹੁੰਦਾ। ਲੇਕਿਨ ਇਹ ਤਾਂ ਨਜ਼ਰ ਆਉਂਦਾ ਕਿ ਇੱਕ ਬੰਦੇ ਨੇ ਭਾਈ ਅੱਗੇ ਵਧਿਆ, ਕੋਸ਼ਿਸ਼ ਕੀਤੀ, ਸਹੀ ਗੱਲ। ਉੱਥੇ ਖਲੋਤੇ ਹੀ ਯਾਰ ਮਤਲਬ ਸਮਝੋ ਬਾਹਰ ਆ। ਲੇਕਿਨ ਉਸਤਾਦ ਜੀ ਗੱਲ ਇਹ ਹੈ ਕਿ ਉਹ ਆਪੇ ਹੀ ਨਿਬੜ ਲੈਂਦਾ ਹੁੰਦਾ, ਠੀਕ ਹੈ ਨਾ। ਉਹ ਅਸੀਂ ਤੇ ਉਹਦੇ ਹਿਸਾਬ ਨਾਲ ਕੁਛ ਵੀ ਨਹੀਂ। ਸਾਡੇ ਲਈ ਤੇ ਇੱਕੋ ਮਤਲਬ ਸਾਡੇ ਦੀ ਇੱਕ ਬੁੱਕ ਕੁਰਾਨ, ਲੇਕਿਨ ਜਿੰਨੇ ਉਹਦੀ ਤਖਲੀਕ ਕੀਤੀ ਹੈ, ਜਿਹਦੇ ਤੇ ਉਹ ਨਾਜ਼ਲ ਹੋਇਆ, ਜੋ ਉਹਦੇ 'ਚ ਲਿਖਿਆ, ਜਿਹਦੇ 'ਚ ਉਹਨੇ ਕਿਹਾ, ਉਹਨੂੰ ਕੋਈ ਭਾਰ ਨਹੀਂ, ਨਾ ਸਵੀਡਨ ਦਾ ਤੇ ਨਾ ਗੌਰਮੈਂਟ ਦਾ ਤੇ ਨਾ ਪੁਲਿਸ ਦਾ ਤੇ ਨਾ ਕਿਸੇ ਮੁਲਕ ਦਾ ਤੇ ਨਾ ਦੁਨੀਆ ਦਾ, ਠੀਕ ਹੈ ਨਾ। ਤੇ ਕਰੋੜਾਂ ਸਵੀਡਨ ਵੀ ਉਹਦੇ ਉਹ ਕੱਖ ਵੀ ਨਹੀਂ ਉਹਦੇ ਅੱਗੇ, ਠੀਕ ਹੈ ਜੀ। ਤੇ ਲਿਆਦਾ ਇਹ ਬਹਰਹਾਲ ਇਹ ਹੈ ਕਿ ਯਾਰ ਉਹ ਅੱਛਾ ਹੁਣ ਮਤਲਬ ਕੁਝ ਚੀਜ਼ਾਂ ਲਾਈਫ 'ਚ ਨਾ ਤੁਹਾਡੇ ਐਸੀਆਂ ਤੁਸੀਂ ਦੇਖਦੇ ਹੀ ਸੁਣਦੇ ਹੋ ਕਿ ਤੁਸੀਂ ਕੋਸ਼ਿਸ਼ ਕਰਦੇ ਹੋ ਯਾਰ ਇਹ ਕਾਸ਼ ਮੈਂ ਜਾਂ ਦੇਖੀ ਨਾ ਹੋਈ, ਮੈਂ ਹੁਣ ਭੁੱਲ ਜਾਵਾਂ ਜਲਦੀ। ਮੇਰੀ ਇਹ ਕੰਡੀਸ਼ਨ ਹੋ ਰਹੀ ਕਿ ਯਾਰ ਇਹ ਮੈਂ ਭੁੱਲ ਜਾਵਾਂ ਜਲਦੀ ਨਾ, ਕਿਤੇ ਮੇਰੇ ਉਹ ਆਉਂਦਾ ਨਾ ਜ਼ੇਨ 'ਚ ਜੋ ਐਟਮਾਂ ਕਰ ਰਿਹਾ ਸੀ, ਤੇ ਉਹ ਹੁੰਦਾ ਕਿ ਯਾਰ ਇਹ ਨਿਕਲ ਜੇ ਕਿਤੇ ਨਾ, ਵਾਸ਼ ਹੋ ਜੇ ਮੈਮੋਰੀ, ਕਿਉਂਕਿ ਉਹ ਸਮਝੋ ਬਾਹਰ ਆਈ ਆ। ਅੱਛਾ ਇਹ ਹੁਣ ਜਿਹੜੇ ਸਾਰੇ ਮੁਸਲਮਾਨ ਮੁਲਕ ਨੇ, ਸਾਊਦੀ ਅਰਬ ਆ, ਦੁਬਈ ਆ, ਪਾਕਿਸਤਾਨ ਆ, ਤੁਰਕੀ ਆ, ਹੋਰ ਜਿਹੜੇ ਮੁਸਲਿਮ ਮੁਬਾਲਕ, ਇਹ ਇਕੱਠੇ ਹੋ ਕੇ ਸਵੀਡਨ ਜਿਹੜਾ ਉਹਨਾਂ ਦਾ ਬਣਿਆ ਮੇਨ ਵੱਡਾ ਜਿਹੜਾ ਅਕਵਾਮੇ ਕੀ ਆ, OIC ਜਿੱਥੇ ਪੂਰੀ ਦੁਨੀਆ ਦੇ ਮਤਲਬ ਕਿ ਯੂਨਾਈਟਿਡ ਨੇਸ਼ਨ, ਉੱਥੇ ਜਾ ਕੇ ਤੇ ਵਕਤ ਨਹੀਂ ਪਾ ਸਕਦੇ ਸਾਰੇ ਸਦਰ ਵਜ਼ੀਰ ਆਜ਼ਮ ਇਕੱਠੇ ਹੋ ਕੇ ਪਾ ਸਕਦੇ। ਲੇਕਿਨ ਸਰ ਪਾਵਰਾਂ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਇਕੱਠੀਆਂ ਹੋ ਕੇ ਨਾ, ਇਹ ਆਪ ਕੰਮ ਕਰਵਾ ਰਹੀਆਂ ਨੇ। ਇਹ ਤਾਕਤਾਂ ਨੇ, ਇਹ ਤਾਕਤਾਂ ਦੇ ਬਗੈਰ ਕੰਮ ਹੋ ਹੀ ਨਹੀਂ ਸਕਦਾ। ਇੱਕ ਬੰਦਾ ਇੰਡੀਵਿਜੂਅਲੀ ਖੜਾ ਹੋ ਕੇ ਕਿਸੇ ਵੀ ਮਜ਼ਹਬ ਤੇ ਕਿਉਂ ਉਂਗਲੀ ਚੁੱਕੇ, ਇਹਦੇ ਮਗਰ ਇੱਕ ਪਾਵਰ ਅਤੇ ਫਿਰ ਹੈ ਨਾ, ਉਹ ਇੰਨੀ ਫੋਰਸ ਲੈ ਕੇ ਖੜਾ। ਫਿਰ ਇਹਨੂੰ UNO 'ਚ ਤੁਸੀਂ ਲੈ ਕੇ ਜਾਓਗੇ। ਇਮਰਾਨ ਖਾਨ ਸਾਹਿਬ ਨੇ ਜਿਵੇਂ UNO 'ਚ ਦੱਸਿਆ ਸੀ ਕਿ ਸਾਡੇ ਨਾਲ ਇਹ ਜ਼ਿਆਦਤੀ ਹੁੰਦੀ ਹੈ, ਸਾਡੇ ਮੁਸਲਮਾਨ ਕਮਿਊਨਿਟੀ ਨਾਲ, ਤੇ ਇਸੇ ਤਰ੍ਹਾਂ ਤੁਸੀਂ ਉਹ ਵੀ ਪ੍ਰੋਟੈਸਟ ਹੀ ਕਰ ਸਕਦੇ, ਇhtਜਾਜ ਹੀ ਕਰ ਸਕਦੇ। ਤੁਸੀਂ ਕਿਸੇ ਨਾਲ ਜਾ ਕੇ ਜੰਗ ਤੇ ਨਹੀਂ ਲੜ ਸਕਦੇ। ਮੈਂ ਤੁਹਾਨੂੰ ਦੱਸਾਂ, ਮੈਨੂੰ ਜਦੋਂ ਪਤਾ ਲੱਗਾ ਨਾ 295 ਸੀ ਨਾ, ਆਹੋ ਸਿੱਧੂ ਮੂਸੇਵਾਲੇ ਦੇ ਗਾਣੇ। ਅੱਛਾ ਹੁਣ ਮੈਨੂੰ ਨਾ ਪਹਿਲੇ ਮੈਂ ਗਾਉਂਦਾ ਰਹਿੰਦਾ ਸਾਂ, ਫੈਸਲ ਵੀ ਗਾਉਂਦਾ ਰਹਿੰਦਾ ਸੀ। ਸਾਨੂੰ ਬਾਅਦ 'ਚ ਕਿਸੇ ਨੇ ਦੱਸਿਆ ਕਿ ਇਹ ਜਿਹੜਾ 295 ਹੈ ਨਾ, ਇਹ ਸੱਚ ਬੋਲੇਗਾ ਤੇ ਮਿਲੂ 295। ਇਸ ਲਾਈਨ ਦਾ ਮਤਲਬ ਇਹ ਹੈ ਕਿ ਇਹ ਪੂਰੀ ਦੁਨੀਆ ਤੇ 295 ਦਫਾ ਵਾ ਜਦੋਂ ਤੁਸੀਂ ਕਿਸੇ ਦੇ ਮਜ਼ਹਬ ਤੇ ਅਟੈਕ ਕਰਦੇ ਹੋ, ਕਿਸੇ ਦੇ ਧਰਮ ਨੂੰ ਕੋਈ ਵਾਧਾ ਘਾਟਾ ਕਰਦੇ ਹੋ, ਧਰਮ ਦੀ ਵੱਡੀ ਸ਼ਖਸੀਅਤ ਨੂੰ ਕੁਝ ਕਰਦੇ ਹੋ, ਉਦੋਂ ਅਸੀਂ 295 ਜਾਂ 295 ਜਿਹੜੀ ਦਫਾ ਲੱਗਦੀ ਆ, ਇੰਟਰਨੈਸ਼ਨਲ ਕੋਈ ਹਿਸਾਬ ਹੈ ਇਹਦਾ ਸ਼ਾਇਦ। ਤੇ ਮਤਲਬ ਅਗਰ ਇਹਦੇ 'ਚ ਗਲਤੀ ਇਹ ਹੈ ਕਿ ਹਾਂ ਸੱਚ ਬੋਲੇਗਾ ਤਾਂ ਮਿਲੂ 295 ਹੈ ਨਾ, ਝੂਠ ਬੋਲੇਗਾ ਤੇ ਕੋਈ ਰੌਲਾ ਨਹੀਂ ਸੀ ਕਿ ਤੂੰ ਅਗਰ ਕਿਸੇ ਦੇ ਧਰਮ ਨੂੰ ਕੋਈ ਗੱਲ ਕਰਦਾ ਵਾ ਤੇ ਉਸ ਧਰਮ ਵਾਲੇ ਵਾਸਤੇ ਤੂੰ ਝੂਠ ਬੋਲ ਰਿਹਾ, ਤੇ ਝੂਠ ਬੋਲੇਗਾ ਤਾਂ ਫਿਰ ਤੈਨੂੰ 295 ਸੀ ਲੱਗਣੀ ਚਾਹੀਦੀ ਹੈ ਜੀ। ਲੇਕਿਨ ਉਹਨੇ ਕਿਹਾ ਸੱਚ ਬੋਲੇਗਾ ਤਾਂ ਮੈਨੂੰ 295, ਕਿ ਅਗਰ ਮੈਂ ਕਿਸੇ ਦੇ ਧਰਮ ਤੇ ਕੋਈ ਗੱਲ ਕਰਦਾ ਵਾਂ ਤੇ ਮੈਂ ਸੱਚ ਬੋਲਦਾ ਵਾਂ ਤੇ ਮੇਰੇ ਤੇ 295 ਲੱਗਦੀ। ਲਾਈਕ ਮਤਲਬ ਮੈਂ ਗਲਤ ਵੀ ਹੋ ਸਕਦਾ, ਲੇਕਿਨ ਜਿੰਨੀ ਕਿ ਮੈਨੂੰ ਇੱਕ ਕਿਸੇ ਬੰਦੇ ਨੇ ਸਮਝਾਈ, ਜਦੋਂ ਅਸੀਂ ਇੱਥੇ ਬਹਿ ਕੇ ਗਾਇਆ ਸੀ ਨਾ, ਤੇ ਮੈਨੂੰ ਇੱਕ ਬੰਦੇ ਨੇ, ਦੋਸਤ ਨੇ ਬੜੇ ਪਿਆਰ ਨਾਲ ਉਹਨੇ ਕਿਹਾ ਯਾਰ ਜਾਨੀ ਭਾਈ ਇਹ ਜਿਹੜਾ ਨਾ ਇਹਦੇ 'ਚ ਰੌਲਾ ਹੈਗਾ ਥੋੜ੍ਹਾ ਜਿਹਾ, 295 ਸੱਚ ਬੋਲੇਗਾ ਤੇ ਸੱਚ ਮਤਲਬ ਤੁਸੀਂ ਅਗਰ ਹੁਣ ਕਿਸੇ ਨੂੰ ਕੋਈ ਗੱਲ ਕਰਦੇ ਹੋ, ਕਿਸੇ ਦੇ ਧਰਮ ਨੂੰ ਜਾਂ ਧਰਮ ਦੀ ਕਿਸੇ ਸ਼ਖਸੀਅਤ ਨੂੰ, ਠੀਕ ਹੈ ਨਾ, ਕਿਸੇ ਹਸਤੀ ਨੂੰ, ਤੇ ਉਹਨੂੰ ਤੁਸੀਂ ਸੱਚ ਮੰਨਣ ਦਿਓ ਕਿ ਵੀ ਮੈਂ ਸੱਚ ਬੋਲਿਆ ਸੀ, ਮੈਂ ਯਾਨੀ ਮੈਂ ਇੱਕ ਤਾਂ ਤੁਸੀਂ ਗੱਲ ਕੀਤੀ ਆ, ਉੱਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਸੱਚ ਬੋਲਿਆ, ਤੇ ਮੇਰੇ ਤੇ ਅਗਰ ਤੁਹਾਡੇ ਤੇ 295 ਲੱਗ ਜਾਂਦੀ ਉਸ ਤੋਂ ਬਾਅਦ, ਤੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਮੈਂ ਸੱਚ ਬੋਲਿਆ ਸੀ ਤੇ ਮੇਰੇ ਤੇ 295 ਲੱਗੀ। ਇਹ ਥੋੜ੍ਹਾ ਜਿਹਾ ਇਹਦੇ 'ਚ ਹੈ ਸੀ ਕੁਛ, ਥੋੜ੍ਹਾ ਜਿਹਾ ਧਰਮ ਦਾ ਕੋਈ ਤੁਰਾ ਰੌਲਾ। ਤੇ ਉਹ ਫਿਰ ਅਸੀਂ ਇਹਨੂੰ ਮੈਂ ਕਿਹਾ ਯਾਰ ਫੈਸਲ ਯਾਰ ਨੈਕਸਟ ਨਹੀਂ ਅਸੀਂ ਇਹ ਕਰਨਾ, ਠੀਕ ਹੈ ਨਾ। ਅੱਛਾ ਇਸੇ ਤਰ੍ਹਾਂ ਹੀ ਮੈਂ ਕਹਿ ਰਿਹਾ ਕਿ ਹੁਣ ਉਹ ਜਿਹੜਾ ਇਹ ਕੰਮ ਆ, ਇੱਥੇ ਵੀ 295 ਨਹੀਂ ਲੱਗਦੀ, ਇਹਦੇ ਤੇ 2 ਅਰਬ 95 ਕਰੋੜ ਲੱਗਦੀ ਹੈ। ਸਮਝ ਆ ਰਹੀ ਨਾ ਗੱਲ ਸਰ ਜੀ? ਲੇਕਿਨ ਉਹ ਜਿਨ੍ਹਾਂ ਨੇ ਮਤਲਬ ਕਿ ਗੱਲ ਚੁੱਕਣੀ ਆ ਉਹਨਾਂ ਦਾ ਹੀ ਤੇ ਕੀਤਾ ਕਰਾਇਆ ਵਾ। OIC ਦਾ ਹੁਣ ਇਜਲਾਸ ਸਾਰੇ ਮੁਲਕਾਂ ਦੇ ਮੁਸਲਮਾਨਾਂ ਨੇ ਆਪਣਾ ਬੁਲਾਇਆ ਵਾ, ਲੇਕਿਨ ਉਹ ਅੱਗੇ ਉਹਨਾਂ ਦੀ ਮੰਨੀ ਨਹੀਂ ਜਾਣੀ। ਉਹ ਵੀ ਜ਼ਿਆਦਾ ਮੁਲਕ ਨੇ, ਉਹ ਡਿਨਾਈ ਕਰ ਸਕਦੇ। ਅੱਛਾ ਕੈਸੀ ਗੱਲ ਆ ਕਿ ਤੁਸੀਂ ਇਹਦਾ ਬਦਲਾ ਉਸੇ ਜਗ੍ਹਾ ਤੇ ਜਾ ਕੇ ਵੀ ਨਹੀਂ ਲੈ ਸਕਦੇ, ਯਾਨੀ ਉਸੇ ਤਰੀਕੇ ਨਾਲ ਤੁਸੀਂ ਇਹਦਾ ਉਸੇ ਤਰੀਕੇ ਨਾਲ ਮਤਲਬ ਹੈ ਕਿ ਉਹਨਾਂ ਨੇ ਕੁਰਾਨ ਦੇ ਨਾਲ ਇਸ ਤਰ੍ਹਾਂ ਕੀਤਾ। ਅਗਰ ਉਹ ਕ੍ਰਿਸਚਨ ਨੇ
ਤੇ ਤੁਸੀਂ ਬਾਈਬਲ ਦੇ ਨਾਲ ਕਰੋ, ਤੁਸੀਂ ਨਹੀਂ ਕਰ ਸਕਦੇ। ਨਹੀਂ ਕਰ ਕਦੇ ਵੀ ਸਕਦੇ, ਨਹੀਂ। ਤੁਸੀਂ ਅਗਰ ਉਹ ਹਿੰਦੂ ਨੇ ਕੀਤਾ, ਤੁਸੀਂ ਗੀਤਾ ਨਾ ਕਰੋ, ਤੁਸੀਂ ਨਹੀਂ ਕਰ ਸਕਦੇ, ਨਹੀਂ ਕਰਦੇ ਵੀ ਨਹੀਂ ਕਰ ਸਕਦੇ। ਕਦੇ ਵੀ ਨਹੀਂ ਕਰ ਸਕਦੇ, ਤੁਸੀਂ ਪਲਟ ਕੇ ਨਹੀਂ ਕਰ ਸਕਦੇ। ਜੀ ਤੇ ਮਤਲਬ ਉਹ ਕਿਉਂਕਿ ਅੱਛਾ ਕੋਈ ਵੀ ਨਹੀਂ, ਜਿਹਨੂੰ ਪਤਾ ਕਿ ਯਾਰ ਇਹ ਧਰਮ ਆ, ਠੀਕ ਹੈ ਨਾ, ਭਾਵੇਂ ਸਾਡੇ ਹਿਸਾਬ ਦੇ ਨਾਲ, ਮਤਲਬ ਸਾਡੇ ਹਿਸਾਬ ਨਾਲ ਜਾਂ ਕਿਸੇ ਦੇ ਵੀ, ਹਰ ਧਰਮ ਵਾਲੇ ਨੂੰ ਇਹ ਆ ਕਿ ਵੀ ਸਾਡਾ ਧਰਮ ਸਹੀ ਹੈ, ਠੀਕ ਹੈ ਨਾ। ਤੇ ਤੁਸੀਂ ਅੱਛਾ ਪੂਰੀ ਦੁਨੀਆ 'ਚ ਬਿਜ਼ਨਸ ਹੋ ਰਹੇ ਨੇ, ਜਿਸ ਤਰ੍ਹਾਂ ਹੁਣ ਸਾਡੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਗੈਰ ਮੁਸਲਮ ਨੇ, ਯਾਨੀ ਮੁਸਲਮਾਨ ਨਹੀਂ, ਲੇਕਿਨ ਸਾਡਾ ਕਿੰਨਾ ਪਿਆਰ ਆ। ਅਸੀਂ ਕਦੀ ਇਸ ਪਾਸੇ ਬਹਿਸ ਹੀ ਨਹੀਂ ਕੀਤੀ, ਕਦੀ ਗੱਲ ਹੀ ਨਹੀਂ ਕੀਤੀ। ਅਸੀਂ ਕਦੀ ਇਹ ਵੀ ਨਹੀਂ ਪੁੱਛਿਆ ਵੀ ਭਾਜੀ ਤੁਸੀਂ ਕਿਉਂ ਸਿੱਖ ਹੋ, ਤੁਸੀਂ ਕਿਉਂ ਨਹੀਂ ਮੁਸਲਮਾਨ ਹੋ ਜਾਂਦੇ। ਉਹਨਾਂ ਨੇ ਕਦੀ ਨਹੀਂ ਕਿਹਾ ਭਾਜੀ ਤੁਸੀਂ ਕਿਉਂ ਮੁਸਲਮਾਨ ਹੋ, ਤੁਸੀਂ ਕਦੀ ਟੌਪਿਕ। ਲੇਕਿਨ ਅੱਛਾ ਦੂਸਰੀ ਗੱਲ ਆ, ਇੰਟਰਨੈਸ਼ਨਲ ਲੈਵਲ ਤੇ ਹਰ ਮੁਲਕ ਦੇ ਦੂਜੇ ਮੁਲਕ ਦੇ ਨਾਲ ਬਿਜ਼ਨਸ ਵੀ ਨੇ। ਇਸ ਤਰ੍ਹਾਂ ਬਹੁਤ ਸਾਰੇ ਐਸੇ ਮੁਸਲਮਾਨ ਨੇ ਜਿਹੜੇ ਹਿੰਦੂਆਂ ਦੇ ਨਾਲ ਬਿਜ਼ਨਸ, ਸਿੱਖਾਂ ਦੇ ਨਾਲ ਬਿਜ਼ਨਸ ਕਰਦੇ ਨੇ। ਬਹੁਤ ਸਾਰੇ ਸਿੱਖ ਹਿੰਦੂਆਂ ਨਾਲ ਬਿਜ਼ਨਸ ਕਰਦੇ, ਬਹੁਤ ਸਾਰੇ ਕ੍ਰਿਸਚਨ ਸਿੱਖਾਂ ਨਾਲ ਬਿਜ਼ਨਸ ਕਰਦੇ ਨੇ। ਬਹੁਤ ਸਾਰੇ ਹੋਰ ਜਿਹੜੇ ਧਰਮ ਨੇ, ਮਜ਼ਹਬ ਨੇ, ਉਹ ਇੱਕ ਦੂਜੇ ਨਾਲ ਬਿਜ਼ਨਸ ਕਰਦੇ ਨੇ। ਆਮ ਆਵਾਮ ਬਿਜ਼ਨਸ ਕਰਦੀ ਹੈ, ਜਿਹੜੇ ਇੰਪੋਰਟ ਐਕਸਪੋਰਟ ਜਾਂ ਇੰਟਰਨੈਸ਼ਨਲ ਲੈਵਲ ਤੇ ਕਰਦੇ ਨੇ, ਜੀ ਠੀਕ ਹੈ ਨਾ। ਯਾਨੀ ਇੱਕ ਉਹਦੇ 'ਚ ਧਰਮ ਨਹੀਂ ਹੈਗਾ, ਤੇ ਉਹ ਇੱਕ ਦੂਸਰੇ ਦੀ ਰਿਸਪੈਕਟ ਵੀ ਕਰਦੇ। ਹੁਣ ਤੁਸੀਂ ਆਪਾਂ ਦੁਬਈ ਜਾਂਦੇ ਹਾਂ, ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਇਹ ਹਿੰਦੂ ਆ, ਸਿੱਖ ਆ, ਕ੍ਰਿਸਚਨ ਆ, ਮੁਸਲਮਾਨ ਆ ਫਲਾਣਾ ਵਾ। ਉੱਥੇ ਮਤਲਬ ਸਾਰੇ ਰਹਿ ਵੀ ਇਕੱਠੇ ਰਹੇ ਨੇ, ਸਾਰਾ ਕੁਛ ਕਰ ਰਹੇ, ਲੇਕਿਨ ਕਦੀ ਵੀ ਇਹ ਬਹਿਸ ਨਹੀਂ ਦੇਖੀ ਗਿਆ, ਕਦੀ ਇਸ ਪਾਸੇ ਗੱਲ ਵੀ ਨਹੀਂ ਕੀਤੀ। ਸਾਰੀ ਦਿਹਾੜੀ ਭਾਵੇਂ ਤੁਸੀਂ ਇੱਕ ਸਿੱਖ ਨਾਲ ਫਿਰਦੇ ਰਹੋ, ਹਿੰਦੂ ਨਾਲ ਫਿਰਦੇ ਰਹੋ, ਤੁਸੀਂ ਰਾਤ ਤੱਕ ਇਹ ਨਹੀਂ ਗੱਲ ਕਰੋਗੇ। ਉਹ ਤੁਹਾਡੀ ਰਿਸਪੈਕਟ ਕਰੇਗਾ, ਤੁਸੀਂ ਉਹਦੀ ਰਿਸਪੈਕਟ ਕਰੋਗੇ ਕਿ ਯਾਰ ਇਸ ਪਾਸੇ ਮੈਂ ਨਹੀਂ ਆਉਣਾ। ਕਦੇ ਵੀ ਨਹੀਂ ਇਹੋ ਜਿਹੀ ਬਹਿਸ ਹੋਈ। ਸਹੀ। ਸਮਝ ਆ ਰਹੀ ਗੱਲ ਦੀ। ਤੇ ਬਲਕਿ ਉੱਥੇ ਇੱਦਾਂ ਰਹਿੰਦੇ ਨੇ, ਕਈ ਕਹਿੰਦੇ ਨੇ ਇੱਕ ਦੂਜੇ ਨੂੰ ਕਿ ਯਾਰ ਤੂੰ ਮਤਲਬ ਇੱਕ ਅਗਰ ਹਿੰਦੂ ਆ ਨਾ, ਤੇ ਉਹਨੂੰ ਪਤਾ ਕਿ ਮੇਰੇ ਨਾਲ ਯਾਰ ਆ ਮੇਰਾ, ਤੇ ਇਹ ਨਮਾਜ਼ ਤੋਂ ਉਹਨੇ ਕਹਿਣਾ ਯਾਰ ਤੂੰ ਨਮਾਜ਼ ਪੜ੍ਹ ਲੈ, ਤੂੰ ਨਮਾਜ਼ ਨਹੀਂ ਪੜ੍ਹੀ, ਮਤਲਬ ਹਿੰਦੂ ਕਹਿ ਦਿੰਦਾ, ਤੇ ਉਹ ਕਹਿੰਦਾ, ਯਾਨੀ ਉੱਥੇ ਇੱਦਾਂ ਦਾ ਹਿਸਾਬ ਕਿਤਾਬ ਆ। ਤੇ ਮੈਂ ਇਹ ਪੁੱਛ ਰਿਹਾ ਕਿ ਯਾਰ ਇਹ ਜਿਹੜਾ ਸਿਸਟਮ ਆ, ਜਿਹੜਾ ਇਹ 295 ਸੀ, ਯਾਨੀ ਕਿ ਹੁਣ ਇੱਕ ਮਿਸਾਲ ਦੀ ਬਦਮਾਸ਼ੀ ਆ, ਇਹ ਏਡਾ ਵੱਡਾ ਕੰਮ ਨਾ, ਇਹ ਇੱਕ ਬੰਦੇ ਦਾ, ਉਸ ਇਕੱਲੇ ਮੁੰਡੇ ਦਾ ਨਹੀਂ ਹੋ ਸਕਦਾ। ਬਿਲਕੁਲ ਨਹੀਂ ਨਹੀਂ ਜ਼ਾਹਿਰ ਹੈ। ਇਹ ਉਹਨਾਂ ਨੂੰ ਪਤਾ ਸੀ ਸਾਰਿਆਂ ਨੂੰ, ਔਰ ਜਿੱਡੀ ਦਿਦਾ ਦਲੇਰੀ ਨਾਲ ਉਹ ਕਰ ਰਿਹਾ ਨਾ, ਕਿ ਉਹਨੂੰ ਪਤਾ ਕਿ ਯਾਰ ਇਹ ਸਿੱਧੀ ਸਿੱਧੀ ਮੌਤ ਆ, ਲੇਕਿਨ ਉਹਦੀ ਜਿਹੜੀ ਇੱਕ ਕਰਨੀ ਹੈ ਨਾ, ਉਹਦੇ ਪਿੱਛੇ ਹੋ ਸਕਦਾ ਉਹਨੂੰ ਸਪੋਰਟ ਐਡੀ ਵੱਡੀ ਨਜ਼ਰ ਆਉਂਦੀ ਹੋਵੇ, ਇਹ ਵੀ ਹੋ ਸਕਦਾ। ਇਹਦੇ ਮਗਰ ਮਿਸ਼ਨ ਪਤਾ ਕੀ ਹੁੰਦੇ, ਇਹ ਲੋਕਾਂ ਦੇ ਮਿਸ਼ਨ ਇਹ ਹੁੰਦੇ ਕਿ ਚੱਲ ਤੂੰ ਅੱਜ ਤੂੰ ਕਰ, ਕੱਲ ਅਸੀਂ ਇੱਕ ਹੋਰ ਤਿਆਰ ਕਰਾਂਗੇ, ਉਹ ਕਰੇਗਾ। ਇਹ ਫਿਰ ਆਸਤਾ ਆਸਤਾ ਲੋਕ ਇਹ ਕੁਰਾਨੇ ਪਾਕ ਦੀ ਮੁਹੱਬਤ, ਇਸਲਾਮ ਦੀ ਮੁਹੱਬਤ ਦਿਲੋਂ ਕੱਢਣਗੇ। ਲੇਕਿਨ ਉਸਤਾਦ ਜੀ ਇਹਦੇ ਨਾਲ ਨੁਕਸਾਨ ਕੀ ਹੁੰਦਾ, ਐਕਸਟ੍ਰੀਮਿਜ਼ਮ ਐਸਾ, ਫਿਰ ਇਹ ਸਾਡੇ ਤੇ ਲੇਬਲ, ਮੁਸਲਮਾਨਾਂ ਤੇ ਲੇਬਲ ਇੱਕ ਲੱਗ ਜਾਂਦਾ, ਜਾਂ ਕੋਈ ਵੀ ਕਿਸੇ ਵੀ ਹੁਣ ਇੱਕ ਮਜ਼ਹਬ ਮਿਸਾਲ ਆ, ਕੋਈ ਬੰਦਾ ਸਵੀਡਨ ਜਾਂਦਾ, ਕੇਡਰਾ ਲੈਂਦਾ, ਠੀਕ ਹੈ ਨਾ, ਉਹ ਸਾਲ ਬਾਅਦ 2 ਸਾਲ ਬਾਅਦ ਜਾਂਦਾ, ਉਹ ਜਾ ਕੇ ਪਹੁੰਚ ਕੇ ਅੜਾ ਦਿੰਦਾ, ਉਸ ਤੋਂ ਬਾਅਦ ਇਹਨਾਂ ਕਹਿਣਾ ਜੀ ਟੈਰਰਿਸਟ, ਦੇਖੋ ਜੀ ਇਹਨੂੰ ਮਾਰ ਦਿੱਤਾ ਜੀ। ਇਹਨਾਂ ਕੋ ਇੰਨਾ ਨਹੀਂ ਬਰਦਾਸ਼ਤ ਹੋਇਆ, ਇਹਨਾਂ ਨੇ ਬੰਦਾ ਮਾਰ। ਬਿਲਕੁਲ ਇਸ ਤਰ੍ਹਾਂ। ਤੇ ਇਹ ਤੇ ਐਸਾ ਮਾਮਲਾ ਲੇਕਿਨ ਵਾ। ਕੁਛ ਐਸੀਆਂ ਚੀਜ਼ਾਂ ਨੇ ਨਾ ਕਿ ਤੁਹਾਡੀ ਇੱਕ ਲਿਮਟ ਕ੍ਰਾਸ ਹੋ ਜਾਂਦੀ ਨਾ, ਉਹਦੇ 'ਚ ਫਿਰ ਉਹਨਾਂ ਲਈ ਹੋਏਗਾ, ਲੇਕਿਨ ਸਾਡੇ ਲਈ ਜਾਂ ਕਿਸੇ ਲਈ ਤੇ ਇਹ ਨਹੀਂ ਨਾ ਹੁੰਦਾ ਕਿ ਵੀ ਜੀ ਆ ਇੰਨੀ ਕੁ ਗੱਲ ਸੀ ਜੀ ਤੇ ਇਹਨਾਂ ਨੇ ਬੰਦਾ ਮਾਰਤਾ ਜੀ। ਹਾਂਜੀ ਸਾਡੇ ਲਈ ਉਹ ਮਤਲਬ ਉਹ ਪਤਾ ਉਹਨਾਂ ਨੂੰ ਯਾਰ ਕਿ ਕੀ ਇਹਨਾਂ ਲਈ, ਉਹਨਾਂ ਨੂੰ ਸਾਰਾ ਪਤਾ। ਬਿਲਕੁਲ ਇਸ ਤਰ੍ਹਾਂ। ਐਡੇ ਚੂਚੇ ਨਹੀਂ ਗਏ ਉਹ ਇੱਕ ਪ੍ਰਿੰਸ ਦੀ ਕਿਤੇ ਨੇ ਬਿੱਲੀ ਜਿਹੜੀ ਕੁਚਲ ਦਿੱਤੀ ਗੱਡੀ ਥੱਲੇ, ਤੇ ਕਿਸੇ ਮੁਲਕ ਆਹੋ ਯਾਰ, ਉਹ ਜਿਹੜੇ ਕਾਨੂੰਨ ਨੇ ਜੀ, ਤੁਸੀਂ ਉੱਥੇ ਜਾਨਵਰ, ਹਿਊਮਨ ਤੇ ਫਲਾਣਾ ਤੇ ਢੀਂਗੜਾ, ਠੀਕ ਹੈ ਨਾ, ਇੰਨੇ ਤੁਸੀਂ ਚੜ ਕੇ ਮਤਲਬ ਆ ਰਹੇ ਹੁੰਦੇ ਹੋ, ਗੱਲਾਂ ਕਰਦੇ ਜੀ ਉੱਥੇ ਇਦਾਂ ਤੇ ਉੱਥੇ ਇਦਾਂ ਤੇ ਉੱਥੇ ਇਦਾਂ, ਤੇ ਇਹ ਤੁਸੀਂ ਕਰੋੜਾਂ ਅਰਬਾਂ ਮੁਸਲਮਾਨਾਂ ਦਾ ਤੁਸੀਂ ਮਤਲਬ ਤੁਸੀਂ ਰਵਾ ਕੇ ਰੱਖ ਦਿੱਤੇ ਨੇ। ਕਿਹੜੇ ਇਨਸਾਨ ਹੋ ਤੁਸੀਂ, ਕਿਹੜੀ ਇਨਸਾਨੀਅਤ ਆ ਤੁਹਾਡੀ? ਚਲੋ ਤੁਸੀਂ ਧਰਮ ਛੱਡ ਦਿਓ, ਮਜ਼ਹਬ ਛੱਡ ਦਿਓ, ਐਜ਼ ਏ ਇਨਸਾਨ ਤੁਸੀਂ ਕਿਹੜਾ ਕੰਮ ਕੀਤਾ ਯਾਰ? ਕੋਈ ਉਹੀ ਬਿੱਲੀ ਵਾਲੀ ਗੱਲ, ਤੇਰੀ ਕੋਈ ਪਸੰਦੀਦਾ ਚੀਜ਼ ਆ, ਕੋਈ ਤੇਰੀ ਪਸੰਦੀਦਾ, ਉੱਥੇ ਕੇਸ ਹੋ ਜਾਂਦੇ ਨੇ ਕਿ ਜੀ ਇਹ ਮੇਰੀ ਇਹ ਚੀਜ਼ ਬੜੀ ਮੇਰੀ ਜੀ ਮੇਰੀ ਸਾਈਕਲ ਸੀ, ਠੀਕ ਆ ਜੀ, ਇਹ ਮੇਰੀ ਕੱਲੀ ਸਾਈਕਲ ਨਹੀਂ ਸੀ, ਇਹ ਮੈਂ 20 ਸਾਲ ਤੋਂ ਮੇਰੇ ਕੋਲ ਆ, ਮੇਰੇ ਪਿਓ ਨੇ ਮੈਨੂੰ ਦਿੱਤੀ ਸੀ, ਮੇਰੇ ਇਮੋਸ਼ਨਸ ਇਹਦੇ ਨਾਲ ਸੀ, ਇਹਨੇ ਜੀ ਮੇਰੀ ਸਾਈਕਲ ਨੂੰ ਤੋੜ ਦਿੱਤਾ। ਉਹ ਵੀ ਕੇਸ ਵਿੱਚ ਲਿਖਦੇ ਨੇ ਕਿ ਭਾਈ ਇਹਨੇ ਇੰਨੀ ਸਜ਼ਾ ਕਹੀ। ਤੇ ਇੱਥੇ ਜਨਾਬ ਜੀ ਐਡਾ ਵੱਡਾ ਕੰਮ ਕਰਕੇ ਵੀ ਅੱਛਾ, ਉਹ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਅਸੀਂ ਉਹਦੇ ਅਗੇਂਸਟ ਬਾਈਬਲ ਜਾਂ ਗੀਤਾ ਜਾਂ ਕੋਈ ਵੀ ਕਿਤਾਬ ਅਸੀਂ ਨਹੀਂ ਕਰ ਸਕਦੇ, ਕਿਉਂਕਿ ਸਾਡਾ ਧਰਮ ਕਹਿੰਦਾ ਕਿ ਅਸੀਂ ਉਹ ਜਿੰਨਾ ਰਿਸਪੈਕਟ ਸਾਡੇ ਉਹ ਕਰਦੇ, ਅਸੀਂ ਵੀ ਉਹਨਾਂ ਦੇ, ਲਿਹਾਜ਼ਾ ਹੁਣ ਅਸੀਂ ਉਹਦਾ ਬਦਲਾ ਜਿੱਦਾਂ। ਯਾਰ ਦੇਖਣਾ, ਅੱਲਾ ਨੇ ਕਿਹਾ ਕਿ ਕਿਸੇ ਦੇ ਮਤਲਬ ਅਗਰ ਕਿਸੇ ਨੇ ਮੇਰੇ ਤੋਂ ਇਲਾਵਾ ਕਿਸੇ ਨੂੰ ਖੁਦਾ ਬਣਾਇਆ, ਰੱਬ ਬਣਾਇਆ, ਉਹਨੂੰ ਗਾਲੀ ਨਾ ਦਿਓ, ਕਿਉਂਕਿ ਉਹ ਪਲਟ ਕੇ ਤੁਹਾਡੇ ਰੱਬ ਨੂੰ ਨਾ ਦੇ ਦੇਵੇ। ਠੀਕ ਹੈ ਨਾ? ਤੇ ਇਹੀ ਗੱਲ ਹੈ ਨਾ, ਹੁਣ ਉਹਨਾਂ ਨੇ ਅਗਰ ਕੁਰਾਨ ਨਾਲ ਕੀਤਾ ਵਾ, ਤੇ ਹੁਣ ਅਸੀਂ ਲੱਭੀਏ ਵੀ ਕੌਣ ਸੀ, ਅੱਛਾ ਵੀ ਕ੍ਰਿਸਚਨ ਸੀ, ਅੱਛਾ ਆ ਸੀ, ਅੱਛਾ ਆ ਸੀ, ਮੈਂ ਵੀ ਨਹੀਂ ਛੱਡਣਾ ਹੁਣ। ਲੇਕਿਨ ਬਾਈਬਲ ਵੀ ਸਾਡੀ ਹੈ, ਅਸੀਂ ਕਿੱਥੇ ਜਾਈਏ? ਠੀਕ ਹੈ ਨਾ?
ਬਾਈਬਲ ਵੀ ਸਾਡੀ, ਉਹ ਵੀ ਉਸੇ ਹੀ ਰੱਬ ਦੀ ਹੈ। ਹਾਂਜੀ ਹਾਂਜੀ। ਤੇ ਇਹ ਉਸਤਾਦ ਜੀ ਸਿਲਸਿਲੇ ਚੱਲਦੇ ਚੱਲਦੇ ਬੜੀ ਦੇਰ ਦੇ ਚੱਲਦੇ ਨਾ, ਹੁਣ ਇਹ ਸਮਝ ਜਾਂਦਾ ਕਿ ਪਤਾ ਨਹੀਂ ਖਰੇ ਕਮਜ਼ੋਰ ਨਹੀਂ ਇਹ ਲੋਕ ਹੁੰਦੇ ਜਿਹੜੇ ਇੰਨੀ ਦੁਨੀਆ ਜਿਹੜੀ ਹੈ ਨਾ, ਮਤਲਬ ਇੱਕ ਹਿੱਸਾ ਵਾ ਮੁਸਲਮਾਨਾਂ ਦਾ ਦੁਨੀਆ ਤੇ ਇਹ ਕਮਜ਼ੋਰ ਨਹੀਂ ਹੈ ਸਾਰਾ ਕੁਝ। ਲੇਕਿਨ ਪ੍ਰੋਬਲਮ ਇਹ ਉਹਨਾਂ ਨੇ ਇਹ ਸਮਝ ਲਿਆ ਵਾ ਕਿ ਅਸੀਂ ਜਿੰਨਾ ਦਬਾਵਾਂਗੇ ਇਹਨੂੰ, ਅਸੀਂ ਜਿਵੇਂ ਫਰੀਦ ਖਾਨ ਬੜੀਆਂ ਵੱਡੀਆਂ ਗੇਮਾਂ ਪੈ ਰਹੀਆਂ ਗੇਮਾਂ ਨੇ ਇਹ ਜਿਹੜੀ ਮੁਲਕੀ ਜਾਂ ਇੰਟਰਨੈਸ਼ਨਲ ਸਤ੍ਹਾ ਤੇ ਸਾਜ਼ਿਸ਼ਾਂ ਹੁੰਦੀਆਂ ਨੇ ਨਾ, ਇਹ 200 300 400 ਸਾਲ ਦੀਆਂ ਹੁੰਦੀਆਂ ਨੇ। ਹਾਂਜੀ ਹਾਂਜੀ ਹਾਂਜੀ। ਇੱਕ 2-4 ਸਾਲ ਦੀਆਂ ਨਹੀਂ ਹੁੰਦੀਆਂ। ਨਸਲਾਂ ਦਰ ਨਸਲਾਂ ਚੱਲ ਇਹ ਮਤਲਬ ਅੱਜ ਇੱਕ ਉਹਨਾਂ ਨੇ ਗੇਮ ਸ਼ੁਰੂ ਕੀਤੀ ਨਾ ਪਾਉਣੀ, ਤੇ ਉਹਨਾਂ ਨੂੰ ਪਤਾ ਇਹ 500 ਸਾਲ ਬਾਅਦ ਜਾ ਕੇ ਇਹਦਾ ਰਿਐਕਸ਼ਨ ਜਾਂ ਇਹ ਅਸੀਂ ਸਕਸੈਸ ਹੋਵਾਂਗੇ। ਹਾਂਜੀ ਇਸ ਤਰ੍ਹਾਂ ਹੀ ਉਹ ਇਹ ਜਿਹੜੀਆਂ ਮੁਲਕੀ ਲੈਵਲ ਤੇ ਪਲੈਨਿੰਗਾਂ ਹੁੰਦੀਆਂ ਨੇ ਨਾ, ਇਹ ਕੋਈ 2 4 10 20 ਸਾਲ ਦੀਆਂ ਨਹੀਂ ਹੁੰਦੀਆਂ, ਜੀ ਬਿਲਕੁਲ। ਇਹ ਹਜ਼ਾਰ ਸਾਲ ਦੀਆਂ ਹੁੰਦੀਆਂ ਨੇ। ਬਿਲਕੁਲ ਇਸ ਤਰ੍ਹਾਂ ਹੀ। ਤੇ ਉਹ ਫਿਰ ਹੌਲੀ 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 ਤੁਹਾਡੇ ਦਿਮਾਗਾਂ 'ਚ ਅਗਰ ਕਿਤੇ ਨਫ਼ਰਤ ਪਾਉਣੀ ਹੈ, ਕੋਈ ਚੀਜ਼ ਪਾਉਣੀ, ਤੇ ਬੜਾ ਸਲੋਲੀ ਟ੍ਰਿਕ ਦੇ ਨਾਲ ਇਹ ਸਹੀ ਗੱਲ। ਬਹੁਤ ਸਾਲ ਲੱਗਦੇ ਨੇ। ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੀ। ਉਸਤਾਦ ਜੀ ਪਤਾ ਕੀ ਗੱਲ, ਪਿਛਲੇ ਦਿਨਾਂ ਦੇ ਵਿੱਚ ਯਾਨੀ ਕਿ ਨਾ ਮੇਰੀ ਇੱਕ ਦੋਸਤ ਦੇ ਨਾਲ ਗੱਲ ਹੋਈ ਸੀ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਸਲਾਮ ਮਜ਼ਹਬ ਹੈ ਨਾ, ਦੁਨੀਆ ਤੇ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਿਆ ਜਾ ਰਿਹਾ ਹੈਗਾ। ਠੀਕ ਹੈ ਉਸਤਾਦ ਜੀ, ਇੱਕ ਉਹ ਕੰਟਰੀ ਹੈਗੀ ਹੈ, ਉਹਦੇ ਵਿੱਚ ਨਾ ਉਸ ਲੜਕੇ ਨੇ ਇੱਕ ਚੈਨਲ ਬਣਾਇਆ ਸੀ। ਉਹ ਫਰੀਦ ਭਾਈ ਉਹ ਹਿਜਾਬ ਦਿੰਦਾ ਸੀਗਾ ਲੜਕੀਆਂ ਨੂੰ, ਗਿਫਟ ਦਿੰਦਾ ਸੀਗਾ। ਤੇ ਉਹ ਬਕਾਇਦਾ ਤੌਰ ਤੇ ਨਾ ਕਈ ਲੜਕੀਆਂ ਸੀਗੀਆਂ ਜਿਨ੍ਹਾਂ ਨੇ ਉਹ ਲਿਬਾਸ ਪਾਏ ਹੁੰਦੇ ਸੀਗੇ ਉਹਨਾਂ ਦਾ, ਉਹ ਜਿਹੜਾ ਅੰਗਰੇਜ਼ਾਂ ਵਾਲੇ, ਤੇ ਉਹਨਾਂ ਨੇ ਉਹ ਸਕਾਫ ਪਾਇਆ। ਉਹ ਇੰਨੀਆਂ ਕੁ ਖੂਬਸੂਰਤ ਤੇ ਇੰਨੀਆਂ ਅੱਛੀਆਂ ਨਜ਼ਰ ਆਈਆਂ, ਤੇ ਔਰ ਬਕਾਇਦਾ ਰੋਈਆਂ ਨੇ ਉਹਨਾਂ ਨੇ ਇਸਲਾਮ ਕਬੂਲ ਕੀਤਾ। ਉਹ ਫਿਰ ਉਹਨਾਂ ਨੇ ਕਿਹੜ ਰੱਖੀ, ਉਹਨਾਂ ਨੇ ਕਿਹਾ ਯਾਰ ਜ਼ਿਆਦਾ ਵਧੀ ਜਾਣ ਦੇ ਹੈਗੇ ਨੇ। ਉਹਨਾਂ ਨੇ ਫਿਰ ਖਿੱਚਿਆ ਸਿਸਟਮ। ਉਸਤਾਦ ਜੀ ਇਹ ਜੈਨੂਇਨ ਗੱਲ ਜੇ, ਉਹਨਾਂ ਨੇ ਉਹਦੇ ਚੈਨਲ ਤੇ ਵੀ ਪਾਬੰਦੀ ਲਾਈ, ਉਸ ਬੰਦੇ ਨੂੰ ਅਰੈਸਟ ਕਰਾਇਆ ਕਿ ਯਾਰ ਤੂੰ ਨਹੀਂ ਸਾਨੂੰ ਹਜਾਬ ਹਜੂਬ ਦੇਣੇ ਹੈਗੇ, ਤੂੰ ਇਹ ਕੀ। ਯਾਰ ਇਹ ਇੱਕ ਕੋਨੇ ਦੀ ਗੱਲ ਹੋਏਗੀ, ਇਹ ਪੂਰੀ ਦੁਨੀਆ ਦੀ ਗੱਲ ਵਾ ਜਿਹੜੀ ਤੁਸੀਂ ਗੱਲ ਕਰ ਰਹੇ। ਇੱਕ ਚੈਨਲ ਉਹਦੀ ਰਸਾਈ ਪਤਾ ਨਹੀਂ ਕਿੱਥੋਂ ਤੱਕ, ਲੇਕਿਨ ਇਹ ਬੜੀ ਵੱਡੀ ਉਸਤਾਦ ਜੀ ਜਿਹੜੀ ਗੱਲ ਕਰਨ ਦੇ ਨੇ ਕਿ ਇੱਕ ਪਲੈਨਿੰਗ ਹੁੰਦੀ ਹੈ, ਪੂਰੀ ਨਸਲਾਂ ਦਰ ਨਸਲਾਂ ਚੱਲਦੀਆਂ, ਨੁਕਸਾਨ ਉਹਨੂੰ ਅੱਗੇ ਤੱਕ ਪਹੁੰਚਾਉਣਾ ਹੁੰਦਾ। ਇਹ ਨੁਕਸਾਨ ਐਸਾ ਵਾ ਕਿ ਬੱਚੇ, ਮੈਂ ਦੱਸਿਆ ਬਿੱਲੀ ਕੁਚਲੀ ਗਈ, ਜੋ ਮਾਲਕ ਨੇ ਕਿਹਾ, ਪ੍ਰਿੰਸ ਸੀ, ਉਹਨੇ ਕਿਹਾ ਜੀ ਕਿ ਮੇਰੀ ਬਿੱਲੀ ਦੇ ਉੱਤੋਂ ਨਹੀਂ ਟਾਇਰ, ਤੂੰ ਮੇਰੇ ਦਿਲ ਤੋਂ ਟਾਇਰ ਲੰਘਾਇਆ। ਤੇ ਹੁਣ ਇਸ ਟਾਈਮ ਇਹ ਆਲਮ ਆ ਕਿ ਇਹ ਜਿਹੜਾ ਇਹ ਉਹਨੇ ਪੈਰ ਕਿਤਾਬ ਤੇ ਕੁਰਾਨੇ ਪਾਕ ਤੇ ਨਹੀਂ ਰੱਖਿਆ, ਸਾਡੇ ਇਹ ਮੁਸਲਮਾਨਾਂ ਦੇ ਦਿਲ ਤੇ ਪੈਰ ਰੱਖਿਆ ਗਿਆ। ਬੇਸ਼ੱਕ। ਤੇ ਇਹ ਇੱਕ ਮਜ਼ਮਤ ਲਫ਼ਜ਼ ਬੜਾ ਮੈਨੂੰ ਅਜੀਬ ਜਿਹਾ ਲੱਗਦਾ ਉਸਤਾਦ ਜੀ। ਹਮ ਮਜ਼ਮਤ ਕਰਤੇ ਹੈ, ਮੈਨੂੰ ਨਹੀਂ ਸਮਝ ਆਉਂਦੀ ਇਹ ਮਜ਼ਮਤ, ਹਰ ਗੱਲ ਦੀ ਮਜ਼ਮਤ ਕਰਕੇ ਸਾਈਡ ਤੇ, ਕੋਈ ਇਹਦਾ ਕੋਈ ਰਿਐਕਸ਼ਨ ਨਹੀਂ। ਮਜ਼ਮਤ ਲਫ਼ਜ਼ ਹੀ ਮੈਨੂੰ ਨਹੀਂ ਸਮਝ ਆਇਆ। ਮਜ਼ਾਹਮਤ, ਹਮ ਜੀ ਇਸ ਵਾਕਿਆ ਕੀ ਮਜ਼ਾਹਮਤ ਕਰਦੇ ਨਹੀਂ, ਜਾਂ ਤਾਂ ਕੁਛ ਬਿਲਕੁਲ ਪ੍ਰੈਕਟੀਕਲ ਹੋਣਾ ਚਾਹੀਦਾ ਵਾ। ਪ੍ਰੈਕਟੀਕਲ ਸਾਰੇ ਤੁਸੀਂ ਉਹਦੇ ਬਾਰੇ ਚ ਦੱਸੋ, ਲੈਕਚਰ ਦਿਓ, ਮਜ਼ਮਤ ਨਾਲ ਨਹੀਂ। ਚੈਨਲਾਂ ਤੇ ਬਹਿ ਕੇ ਦੱਸੋ ਕਿ ਯਾਰ ਇਹ ਜ਼ਿਆਦਤੀ ਹੈ, ਸਰ ਬਾਈਕਾਟ ਕਰਨ, ਉਹਨਾਂ ਬਾਈਕਾਟ ਕੀਤਾ ਜਾਵੇ ਇਹਨਾਂ ਲੋਕਾਂ ਨਾਲ। ਉਸ ਮੁਲਕ ਦੇ ਨਾਲ ਤਜਾਰਤ ਲੈਣ ਦੇਣ, ਸਿਰਫ ਮੁਲਕ ਮੁਸਲਮਾਨਾਂ ਦੇ ਬੰਦ ਕਰ ਦੇਣ, ਉਹ ਆਪੇ ਗੋਡਿਆਂ ਤੇ ਆ ਜਾਣਗੇ, ਮਾਫੀ ਮੰਗਣਗੇ। ਹਾਂਜੀ, ਇਤਜਾਜ ਦੇ ਤਰੀਕੇ ਜਿਹੜੇ ਨੇ ਨਾ ਉਹ ਇਹ ਨੇ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਜ਼ਿਆਦਤੀ ਕਰਦਾ ਤੁਸੀਂ ਉਹਦਾ ਬਾਈਕਾਟ ਇਹਦੀ ਕੀ ਵਜ੍ਹਾ ਹੋਏਗੀ, ਉਹਨੂੰ ਕੀ ਤਕਲੀਫ ਹੋਏਗੀ ਇਹ ਕੰਮ ਕਰਨ ਦੀ, ਮਤਲਬ ਉਹਦੇ ਅੰਦਰ ਕੀ ਹੋਏਗੀ ਐਸੀ ਗੱਲ? ਸਰ ਤੁਸੀਂ ਆਲਰੇਡੀ ਮੁਸਲਮਾਨਾਂ ਨੂੰ ਦਿਖਾਉਣ ਵਾਸਤੇ ਕਿ ਵੀ ਆਲੋ ਕੀ ਕਰ ਲਿਆ ਤੁਸੀਂ। ਹਾਂਜੀ ਹਾਂਜੀ ਹਾਂਜੀ, ਔਰ ਤੁਸੀਂ ਦੱਸ ਚੁੱਕੇ ਆਲਰੇਡੀ ਕਿ ਇਹ ਕੰਮ ਪੂਰਾ ਪਾਵਰ ਨਾਲ ਪੂਰੇ। ਯਾਰ ਇੱਕ ਮਿਸਾਲ ਆ ਕਿ ਚਲੋ ਨਾ ਵੀ ਹੋਵੇ, ਉਸ ਇਕੱਲੇ ਕਰੈਕਟਰ ਦਾ ਵੀ ਕੋਈ ਮੈਂਟਲੀ ਉਹਦਾ ਇਹ ਮੈਂਟਲੀ ਪ੍ਰੋਬਲਮ ਵਾਲੇ ਵੀ ਅਕਸਰ ਇਹ ਕੰਮ ਕਰਦੇ ਨੇ ਨਾ, ਜਿਨ੍ਹਾਂ ਨੂੰ ਸਾਈਕੋ ਹੁੰਦੇ ਜਿਹੜੇ, ਚਲੋ ਉਹ ਵੀ ਹੋਵੇ ਇੱਕ ਮਿਸਾਲ ਆ, ਜਾਂ ਜੋ ਵੀ ਹੋਵੇ ਉਹਦੇ ਪਿੱਛੇ ਕੋਈ ਨਾ ਕੋਈ ਇਹ ਹੋਏਗਾ ਨਾ ਕਿ ਵੀ ਮੈਂ ਇਹਨਾਂ ਨੂੰ ਦਿਖਾਵਾਂ ਵੀ ਆਲੋ ਕੱਖ ਵੀ ਨਹੀਂ ਹੈ ਕੀ ਆ। ਠੀਕ ਹੈ ਨਾ। ਤੇ ਇੰਜ ਤੇ ਤੁਸੀਂ ਮਤਲਬ ਮਸਜਿਦਾਂ ਮੰਦਰ ਢੱਟ ਗਏ, ਮਸਜਿਦਾਂ ਢੱਟ ਗਈਆਂ, ਗਿਰਜੇ ਢੱਟ ਗਏ, ਤੇ ਕਿਹੜੇ ਉੱਤੋਂ ਮਤਲਬ ਫਾਇਰਿੰਗ ਸ਼ੁਰੂ ਹੋ ਗਈ ਉਹਨਾਂ ਤੇ। ਠੀਕ ਹੈ ਨਾ। ਯਾਨੀ ਇਹ ਉਹਨੇ ਕੁਛ ਕਰਕੇ ਤੇ ਆਪਣੇ ਆਪ ਨੂੰ ਸੈਟੀਸਫਾਈ ਵੀ ਨਹੀਂ ਕਰ ਸਕਿਆ। ਹਾਂ, ਉਹਦੇ ਅੰਦਰ ਇਹ ਵੀ ਗੱਲ ਉਹਨੂੰ ਮਾਰ ਦੇਣ ਵਾਲੀ ਹੈ ਕਿ ਫਿਰ ਕੁਛ ਨਹੀਂ ਵਿਗੜਿਆ। ਉਹ ਤੇ ਅੱਲਾ ਦਾ ਕਲਾਮ ਆ, ਅੱਲਾ ਦਾ ਨਾਮ ਆ। ਇਹ ਕਦੀ ਹੋ ਸਕਦਾ ਵੀ ਤੇਰੇ ਵਰਗੇ ਘਟੀਆ ਬੰਦੇ ਦੀ ਵਜ੍ਹਾ ਤੋਂ ਅੱਲਾ ਦਾ ਕਲਾਮ ਜਿਹੜਾ ਵਾ ਉਹਦੀ ਅਹਿਮੀਅਤ ਘਟ ਜੇ? ਇਹਨੇ ਸਿਰਫ ਉਹਨਾਂ ਨੇ ਉਸਤਾਦ ਜੀ ਆਪਣੇ ਪੜਾਸ ਕੱਢਣ ਲਈ ਨਾ ਇੱਕ ਬੰਦਾ ਅੱਗੇ ਕੀਤਾ। ਠੀਕ ਆ, ਉਹਨਾਂ ਨੇ ਉਸ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਛੋਟੇ ਛੋਟੇ ਐਕਟੀਵਿਟੀ ਹੋਣ ਲੱਗ ਪਈ, ਇਸਲਾਮ ਫੈਲਣ ਲੱਗ ਪਿਆ। ਉਹ ਜਿੱਥੇ ਪਤਾ ਲੱਗਦਾ ਉਹ ਫਿਰ ਉੱਥੇ ਘਟਾਉਣ ਲਈ, ਉਹਨੂੰ ਜਿਹੜਾ ਕਾਬੂ ਕਰਨ ਲਈ ਇਹੋ ਜੀ ਨਹੀਂ ਇਸ ਚੀਜ਼ ਦੀ ਤੇ ਮੇਰਾ ਖਿਆਲ ਆ ਇਕੱਲੇ ਮੁਸਲਮਾਨ ਨਹੀਂ, ਹਰ ਬੰਦਾ ਮਜ਼ਾਮਤ ਕਰਦਾ ਹੋਏਗਾ। ਬਿਲਕੁਲ। ਉਸ ਮੁਲਕ ਦੇ ਵੀ ਬਹੁਤ ਸਾਰੇ ਲੋਕ ਕਰਦੇ ਹੋਣੇ। ਇਹ ਨਹੀਂ ਕਿ ਵੀ ਸਾਰੇ ਮੁਲਕ ਦੀ ਆਵਾਮ ਇਦਾਂ ਦੀ ਹੋਣੀ ਹੈ, ਉਸ ਮੁਲਕ 'ਚ ਵੀ ਬਹੁਤ ਇਨਸਾਨ ਅੱਛੇ ਹੋਣੇ ਨੇ, ਭਾਵੇਂ ਮਤਲਬ ਉਹ ਮੁਸਲਮਾਨ ਨਹੀਂ। ਲੇਕਿਨ ਜਦੋਂ ਅਸੀਂ ਗੱਲਾਂ ਕਰ ਰਹੇ ਹਾਂ, ਹੁਣ ਇੱਕ ਮਿਸਾਲ ਆ, ਖੁਦਾ ਨਾ ਖਾਸਤਾ ਅੱਲਾ ਨਾ ਕਰੇ ਕਿਸੇ ਹੋਰ ਮਜ਼ਹਬ ਦੀ ਕਿਸੇ ਬੁੱਕ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਹੋਵੇ, ਤੇ ਅਸੀਂ ਤੇ ਬੇਟੇ ਕਵਾਂਗੇ ਕਿ ਯਾਰ ਗਲਤ ਗੱਲ ਆ, ਉਹਨਾਂ ਦਾ ਦਿਲ ਦੁਖਿਆ ਹੋਣਾ। ਸਮਝ ਆ ਰਹੀ ਨਾ। ਤੇ ਇਸੇ ਤਰ੍ਹਾਂ
ਬਹੁਤ ਸਾਰੇ ਐਸੇ ਗੈਰ ਮੁਸਲਮ ਵੀ ਹੋਣੇ ਨੇ ਜਿਨ੍ਹਾਂ ਦਾ ਦਿਲ ਦੁਖਿਆ ਹੋਣਾ ਕਿ ਯਾਰ ਇਹ ਗਲਤ ਕੀਤਾ। ਗਲਤ ਕੀਤਾ, ਬਿਲਕੁਲ ਹਾਂ, ਸਹੀ। ਸਿਰਫ ਮੁਸਲਮਾਨਾਂ ਨੂੰ ਦੁੱਖ ਨਹੀਂ ਹੋਇਆ, ਹਾਂ, ਇਹ ਜਿਹੜਾ ਅੱਛਾ ਇਨਸਾਨ ਆ ਉਹਨੂੰ ਹੋਇਆ ਹੋਣਾ। ਹਾਏ ਹਾਏ, ਜਿਹੜਾ ਬਿਲਕੁਲ ਮਿਆਰੀ ਇਨਸਾਨ, ਜਿਹੜਾ ਮਿਆਰੀ ਇਨਸਾਨ ਆ, ਅੱਛਾ ਇਨਸਾਨ ਆ, ਜਿਹਦੇ ਚ ਇਨਸਾਨੀਅਤ ਹੈਗੀ ਆ, ਉਹਨੂੰ ਦੁੱਖ ਲਾਜ਼ਮੀ ਹੋਇਆ ਹੂੰ ਕਿ ਯਾਰ ਇਹ ਨਹੀਂ, ਇਹ ਗਲਤ ਗੱਲ। ਠੀਕ ਹੈ ਨਾ, ਮਤਲਬ ਇੱਥੇ ਐਸੇ ਐਸੇ ਕਹਿੰਦੇ ਨੇ, ਆ ਬਿੱਲੀ ਦੀ ਤੂੰ ਨੇ ਗੱਲ ਕੀਤੀ ਹੈ, ਇੱਥੇ ਐਸੇ ਐਸੇ ਬੰਦੇ ਤੁਰੇ ਫਿਰਦੇ ਨੇ, ਉਹ ਬਾਹਰ ਦੇਖਦੇ ਨੇ ਯਾਰ ਆ ਬਿੱਲੀ ਟਰੱਕ ਤੇ ਲੈ ਆ ਗਈ, ਕਿੰਨੀ ਦੇਰ ਹਾਏ 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 ਵਿਚਾਰੀ ਯਾਰ, ਉਹ ਵਿਚਾਰੇ ਰੋਣ ਲੱਗ ਪੈਂਦੇ ਮਾੜੀ ਜੀ ਨਿੱਕ ਦੇਖ ਕੇ। ਸਹੀ ਗੱਲ। ਉਹ ਬਿੱਲੀ ਉਹਨਾਂ ਦੇ ਕੀ ਲੱਗਦੀ ਹੈ, ਉਹਦਾ ਕਿਹੜਾ ਧਰਮ ਹੁੰਦਾ। ਲੇਕਿਨ ਇਨਸਾਨ ਅੱਛੇ ਹੁੰਦੇ ਨੇ ਨਾ, ਐਵੇਂ ਪਤਾ ਨਹੀਂ ਕਿੱਥੋਂ ਜਾ ਕੇ ਤੇ ਜਨਾਬ ਜੀ ਦੁੱਧ ਲਿਆ ਕੇ ਰੱਖਣਗੇ। ਤੇ ਇੱਥੇ ਏਡਾ ਵੱਡਾ ਕੰਮ ਹੋਇਆ, ਤੇ ਜਿਹੜੇ ਨਹੀਂ ਵੀ ਮੁਸਲਮਾਨ, ਉਹ ਇਨਸਾਨ ਤੇ ਹੈਗੇ ਨਾ, ਉਹਨਾਂ ਨੂੰ ਵੀ, ਉਹਨਾਂ ਨੂੰ ਦੁੱਖ ਨਹੀਂ ਹੋਏਗਾ ਕਿ ਯਾਰ ਇਹ ਜ਼ਿਆਦਤੀ ਕੀਤੀ ਹੈ। ਪੂਰੀ ਦੁਨੀਆ ਦੇ ਮੁਸਲਮਾਨਾਂ ਦਾ ਦਿਲ ਦੁਖਿਆ। ਠੀਕ ਹੈ ਨਾ, ਦਿਲ ਕੀ ਦੁਖਿਆ, ਮਤਲਬ ਉੱਥੇ ਸੱਟ ਮਾਰੀ ਹੈ ਜਿੱਥੇ ਉਹ ਲਿਮਿਟ ਹੀ ਕੋਈ ਨਹੀਂ ਹੈ, ਉੱਥੇ ਉਸ ਤੋਂ ਉਹਦੀ ਗੁੰਜਾਇਸ਼ ਹੀ ਨਹੀਂ। ਹਾਂ, ਬਿਲਕੁਲ ਸਹੀ। ਸਰ ਜੀ ਉਹ ਇਹੀ ਨਾ ਕਿ ਐਕਸਟ੍ਰੀਮਿਜ਼ਮ ਉਭਾਰਨਾ ਚਾਹੁੰਦੇ ਕਿ ਇਹ ਕੋਈ ਰਿਐਕਟ ਕਰਨ ਤੇ ਅਸੀਂ ਇਹਨਾਂ ਨੂੰ ਬਦਨਾਮ ਕਰੀਏ ਕਿ ਇਹ ਟੈਰਰਿਸਟ ਟਾਈਪ ਲੋਕ ਨੇ। ਇਹ ਨਹੀਂ ਯਾਰ, ਪਤਾ ਨਹੀਂ, ਇਹ ਤਾਂ ਸਾਡੀਆਂ ਨੇ ਨਾ ਆਪਣੀਆਂ, ਉਹ ਸਾਡੇ ਆਪਣੀ ਅਕਲ ਉਹਨੇ ਉਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ ਜੀ। ਫਿਰ ਹੋਇਆ, ਲੇਕਿਨ ਪਤਾ ਨਹੀਂ ਕਿੱਥੇ ਕੀ ਕੀ ਉਹ ਇੱਕ ਗੇਮਾਂ ਦੋ ਨੇ। ਭਰਾ ਸਪੇਨ ਦੇ ਵਿੱਚ ਸੀ, ਉਹ ਜਿਹੜਾ ਵਾਕਿਆ ਜਿਨ੍ਹਾਂ ਨੇ ਗੱਡੀ ਦੇ ਵਿੱਚ ਆ ਕੇ ਤੇ ਉਹਨਾਂ ਨੇ ਗੁਸਤਾਖੀ ਕੀਤੀ ਗਈ ਇਸੇ ਤਰ੍ਹਾਂ। ਉਹ ਦੋ ਭਰਾ ਸਨ, ਉਹਨਾਂ ਨੇ ਸਾਰਾ ਕੁਝ ਆਪਣਾ ਬਿਜ਼ਨਸ ਸਾਰਾ ਦਾਅ ਤੇ ਲਾ ਕੇ ਉਹਨਾਂ ਨੇ ਗੰਨਾਂ ਗੱਡੀ 'ਚ ਰੱਖੀਆਂ ਤੇ ਜਾ ਕੇ ਉਹਨਾਂ ਨੇ ਉਸ ਜਿਸ ਬੰਦੇ ਨੇ ਕੀਤਾ ਸੀ ਉਹਦੇ ਗਲੀ 'ਚ ਖਲੋ ਕੇ ਉਹਨੂੰ ਮਾਰ ਕੇ ਉਹਨੂੰ ਕਤਲ ਕਰਕੇ ਉਹਨੇ ਸਾਰੀ ਦੁਨੀਆ ਨੂੰ ਦੱਸਿਆ ਕਿ ਭਾਈ ਅਸੀਂ ਅਰੈਸਟ ਹੋਣ ਚੱਲੇ ਹਾਂ, ਸਾਡੇ ਮਜ਼ਹਬ ਤੇ ਅਟੈਕ ਕੀਤਾ ਗਿਆ, ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ। ਤੇ ਕੋਈ ਵੀ ਗੈਰਤਮੰਦ ਬੰਦਾ ਫਿਰ ਉਹ ਇਹ ਕੁਛ ਨਾ ਕੁਛ ਤੇ ਐਸਾ ਕਰਦਾ ਹੀ ਹੈ ਨਾ। ਜਦੋਂ ਵੇਖਿਆ ਜਾਵੇ ਹੁਣ ਬੰਦਾ ਮੇਰੇ ਹੱਥ ਹੀ ਜਾਂ ਕਿਸੇ ਦੇ ਹੱਥੀ ਵੀ ਮੁਸਲਮਾਨ ਕਿਤੇ ਸਾਹਮਣੇ ਆ ਜਾਵੇ ਤੇ ਫਿਰ ਸਾਡਾ ਐਕਸਟ੍ਰੀਮਿਜ਼ਮ, ਸਾਨੂੰ ਇਹ ਭਾਵੇਂ ਐਕਸਟ੍ਰੀਮਿਜ਼ਮ ਕਹੋ ਜਾਂ ਸਾਡੀ ਜਿਹੜੀ ਅਖਲਾਕੀ ਜੁਰਤ ਕਹੋ, ਅਸੀਂ ਫਿਰ ਉਹ ਕਰਨਾ ਹੀ ਕਰਨਾ ਉਹਨੂੰ। ਅਸਲ 'ਚ ਗੱਲ ਇਹ ਕਿ ਸਰ ਉਹ ਜਿਹੜੇ ਆਪਣੇ ਗੋਡਸ ਦਾ ਵੀ ਮਜ਼ਾਕ ਬਣਾ ਲੈਂਦੇ ਨੇ, ਜਿਹੜੇ ਉਧਰ ਯੂਰਪ ਕਲਚਰ ਹੈ ਨਾ, ਉਹ ਮੀਮਸ ਬਣਾਉਂਦੇ ਨੇ ਗੋਡ ਤੇ ਇਹ ਉਹ। ਉਹਨਾਂ ਨੂੰ ਇਹ ਨਹੀਂ ਅੰਦਾਜ਼ਾ ਕਿ ਜਿਹੜੀ ਸਾਡੀ ਮੁਸਲਮਾਨਾਂ ਦੀ ਅਟੈਚਮੈਂਟ ਆ ਉਹ ਬਹੁਤ ਮਤਲਬ ਕਿ ਫਾਈਨਲ ਆ, ਉਤੋਂ ਅਸੀਂ ਬਰਦਾਸ਼ਤ ਨਹੀਂ ਕਰਦੇ। ਉਹਨਾਂ ਦਾ ਹਿਸਾਬ ਕਿਤਾਬ ਹੀ ਹੋਰ ਸਾਰਾ ਕੁਝ ਹੀ ਅੰਦਾਜ਼ਾ ਵਾ ਉਹਨਾਂ ਨੂੰ। ਇਹ ਤੂੰ ਛੱਡ ਦੇ ਗੱਲ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ, ਉਹਨਾਂ ਨੂੰ ਸਾਰਾ ਅੰਦਾਜ਼ਾ। ਅੰਦਾਜ਼ੇ ਤੋਂ ਬਾਅਦ ਫਿਰ ਉਹ ਬਾਹਰ ਤੇ ਹਮੇਸ਼ਾ ਉੱਥੇ ਹੀ ਅਟੈਕ ਕੀਤਾ ਜਾਂਦਾ ਜਿੱਥੇ ਬਹੁਤ ਜ਼ਿਆਦਾ ਕਿਸੇ ਦੀ ਨਹੀਂ, ਜਿੱਥੇ ਮੈਨੂੰ, ਮੈਂ ਅਗਰ ਇਹਨੂੰ ਠੇਸ ਪਹੁੰਚਾਉਣੀ ਹੈ ਨਾ, ਤਾਂ ਮੈਂ ਇਹਦੀ ਸਭ ਤੋਂ ਪਿਆਰੀ ਤੇ ਜਿਹੜੀ ਇਹਦੀ ਸਭ ਤੋਂ ਜਿਹਦੇ ਨਾਲ ਇਹਨੂੰ ਸਭ ਤੋਂ ਜ਼ਿਆਦਾ ਉਨਸੀਅਤ ਆ, ਮੁਹੱਬਤ ਆ, ਅਕੀਦਤ ਆ, ਮੈਂ ਉੱਥੇ ਵਾਰ ਕਰਾਂਗਾ ਤੈਨੂੰ ਠੇਸ ਪਹੁੰਚੇਗੀ। ਤੇ ਇਹ ਨਹੀਂ ਹੋ ਸਕਦਾ ਕਿ ਮੈਂ ਇਹਦੇ ਮੁੰਡੇ ਨੂੰ ਮਾਰ ਦੇਵਾਂ ਤੇ ਮੈਨੂੰ ਇਹ ਨਾ ਪਤਾ ਹੋਵੇ ਵੀ ਮੁੰਡੇ ਇਹਨੂੰ ਕਿੰਨਾ ਕੁ ਦੁੱਖ ਹੋਇਆ ਹੋਣਾ। ਇਹ ਬੇਵਕੂਫੀ ਆ ਕੇ ਵੀ ਇਹ ਗੱਲ ਸੋਚਣੀ ਕਿ ਉਹਨਾਂ ਨੂੰ ਇਹ ਅੰਦਾਜ਼ਾ ਨਹੀਂ। ਉਹਨਾਂ ਨੂੰ ਸਾਰਾ ਅੰਦਾਜ਼ਾ ਹੈ, ਸੋਚੀ ਸਮਝੀ ਗੱਲਬਾਤ ਆ। ਪੁਲਿਸ ਪਿੱਛੇ ਖੜੀ ਹੈ ਉਹਦੀ ਪ੍ਰੋਟੈਕਸ਼ਨ ਤੇ, ਪੁਲਿਸ ਨੂੰ ਕਿੱਥੋਂ ਆਰਡਰ ਹੋਇਆ, ਥਾਣੇ ਚੋਂ, ਪਿੱਛੋਂ ਕਿਤੋਂ, ਸਾਰਿਆਂ ਨੂੰ ਪਤਾ ਵੀ ਇਹ ਕੰਮ ਇਸ ਤਰ੍ਹਾਂ ਹੋਣਾ। ਫਿਰ ਉਹਦੀ ਵੀਡੀਓ ਬਣੀ, ਫਿਰ ਉਹਦੀ ਪ੍ਰੋਪਰ ਵੀਡੀਓ ਬਣੀ ਅੱਛੇ ਰਿਜ਼ਲਟ 'ਚ। ਵੀਡੀਓ ਬਣਨ ਤੋਂ ਬਾਅਦ ਉਹਦੀ ਰਿਲੈਕਸ, ਉਹਨੇ ਇਹ ਨਹੀਂ ਕਿ ਵੀ ਉਹਨੂੰ ਕੋਈ ਜਲਦਬਾਜ਼ੀ ਸੀ, ਜਲਦੀ ਦੀ ਕਰਕੇ ਜਾਣ ਦੀ ਵੀ ਉਹਨੂੰ ਡਰ ਹੋਵੇ, ਉਹਨੂੰ ਕੋਈ ਡਰ ਨਹੀਂ ਸੀ। ਉਹਨੇ ਸਕੂਨ ਨਾਲ 3 4 5 ਮੁਖਤਲਿਫ ਤਰੀਕਿਆਂ ਦੇ ਨਾਲ ਆਪਣਾ ਰੂਹ ਰਾਜ਼ੀ ਕੀਤਾ। ਠੀਕ ਹੈ ਨਾ, ਤੇ ਉਹ ਬਿਲਕੁਲ ਮਤਲਬ ਕੋਈ ਨਹੀਂ ਸੀ। ਮੈਨੂੰ ਇਹ ਸੀ ਕਿ ਯਾਰ ਇਹ ਜਿਹੜੇ ਖੜੇ ਨੇ ਇਹਨਾਂ 'ਚ 10 15 ਭਾਵੇਂ ਇਕੱਲਾ ਹੀ ਆ, ਮਤਲਬ ਮੈਂ ਜੋ ਮਰਜ਼ੀ, ਅਸੀਂ ਜਿੰਨੇ ਮਰਜ਼ੀ ਗੁਨੇਗਾਰ ਆ, ਜੋ ਮਰਜ਼ੀ ਆ, ਯਾਨੀ ਕਿ 2 ਕੰਮ ਹੋਣੇ ਸੀ ਅਗਰ ਮੈਂ ਉੱਥੇ ਹੁੰਦਾ ਤੇ। 2 ਕੰਮ, ਜਾਂ ਮੈਂ ਨਹੀਂ ਸੀ ਹੋਣਾ ਜਾਂ ਉਹ ਨਹੀਂ ਸੀ ਹੋਣਾ। ਇਸੇ ਤਰ੍ਹਾਂ ਹਰ ਇਹ ਨਹੀਂ ਸੀ ਹੋ ਸਕਦਾ ਕਿ ਮੈਂ ਵੀ ਵੇਖਦਾ ਰਵਾਂ ਤੇ ਉਹ ਵੀ ਇਹ ਕੰਮ ਕਰਦਾ ਰਹੇ। ਹਾਂ, ਮੈਨੂੰ ਮਾਰਦੇ ਕੁੱਟਦੇ, ਯਾਨੀ ਮੈਂ ਲਾਚਾਰ ਹੋ ਜਾਂਦਾ, ਲੇਕਿਨ ਇਹ ਨਹੀਂ ਸੀ ਹੋ ਸਕਦਾ ਕਿ ਮੈਂ ਉੱਥੇ ਖਲੋਤਾ ਠੀਕ ਹੀ ਜਾਂ ਬਾਹਰ ਕਰਦਾ ਰਹਿੰਦਾ ਤੇ ਉਹ ਆਪਣਾ ਕੰਮ ਕਰਦਾ ਰਹਿੰਦਾ ਤੇ ਮੈਂ ਵੀ ਕਹਿੰਦਾ ਗਲਤ ਬਾਤ ਹੈ, ਰੋਕੋ ਇਸੇ, ਇਹ ਤੁਮ ਗਲਤ ਕਰ ਰਹੇ ਹੋ, ਜਾਂ ਇੰਝ ਨਹੀਂ। ਨਹੀਂ ਅੱਛਾ, ਤੁਸੀਂ ਗੌਰ ਕਰੋ, ਉੱਥੇ ਬਾੜ ਬੜੇ ਮੁਸਲਮਾਨ ਐਸੇ ਸਨ ਜਿਨ੍ਹਾਂ ਦੇ ਖੂਨ ਖੋਲੇ ਨਾ, ਕੋਸ਼ਿਸ਼ ਵੀ ਕੀਤੀ ਬਾੜ ਲਾ ਕੇ ਨਾ ਉਹਨਾਂ ਨੇ ਅੱਗੇ ਸਾਰਾ ਟੋਟਲੀ ਹਮਲਾ। ਉਹਨਾਂ ਦੇ ਕੋਲ ਤੇ ਗਨਸ ਹੀ ਨਹੀਂ ਵਿਚਾਰੇ, ਜਾਂ ਕੀ ਕਰਨਗੇ, ਬਾੜ ਕਿਸ ਤਰ੍ਹਾਂ ਕ੍ਰਾਸ ਕਰਨਗੇ। ਬਾੜ ਲਾ ਕੇ ਉਹਨਾਂ ਨੂੰ ਬਕਾਇਦਾ ਬੰਨ ਕੇ ਨਹੀਂ ਮਾਰਿਆ ਜਾਂਦਾ ਜਿਵੇਂ ਉਸਤਾਦ ਜੀ ਇਹ ਤਰੀਕਾਕਾਰ ਹੋਇਆ ਉੱਥੇ। ਇਹ ਨਹੀਂ ਕਿ ਮੁਸਲਮਾਨ ਖੜੇ ਜਿਹੜੇ ਉਹਨਾਂ ਨੇ ਕੋਈ ਰਿਐਕਟ ਨਹੀਂ ਕੀਤਾ, ਅੱਗੇ ਉਹਨਾਂ ਨੇ ਫੋਰਸ ਪੂਰੀ ਖਿਲਾਰੀ ਏ, ਉਸ ਬੰਦੇ ਨੂੰ ਪੂਰਾ ਮੌਕਾ ਦਿੱਤਾ ਗਿਆ ਵਾ ਤੇ ਉਹ ਬੰਦੇ ਕਲਪਣ ਡੇ ਨੇ ਵਿੱਚੋਂ ਕਿ ਅੱਛਾ, ਜਿਹੜੀ ਵੀਡੀਓ ਅਸੀਂ ਵੇਖੀ ਆ ਸ਼ਾਰਟ, ਹਾਂਜੀ ਉਹਦੇ ਤੇ ਉਹ ਕਟਿੰਗ ਹੋਈ ਸੀ ਕਿਉਂਕਿ ਐਸਰੋ ਕਾਲੀ ਸੀ ਨਾ। ਇਹਦੀ ਦੂਜੀ ਪੂਰੀ ਵੀਡੀਓ ਵੀ ਹੈ, ਪੂਰੀ ਵੀਡੀਓ ਬਾੜ ਲਾ ਕੇ ਉਹਨਾਂ ਨੇ ਬਕਾਇਦਾ ਉਹਨੂੰ ਜਿਵੇਂ ਗਰਾਊਂਡ ਨਹੀਂ ਬਣਾ ਕੇ ਦੇਈ ਸੀ, ਮਤਲਬ ਸੇਫ ਜਗ੍ਹਾ ਤੇ ਪ੍ਰੋਟੈਕਸ਼ਨ ਪੂਰੀ ਦੇ ਕੇ ਉਹਨਾਂ ਨੇ ਕਰਵਾਇਆ। ਇੱਕ ਦੋਸਤ ਉਹਦੇ ਨਾਲ ਆ, ਉਹ ਬਕਾਇਦਾ ਵੀਡੀਓ ਬਣਾ ਰਿਹਾ, ਉਹ ਸਪੀਕਰ ਤੇ ਅਨਾਉਂਸ ਕਰ ਰਿਹਾ ਕਿ ਮੈਂ ਇਸ ਵਜ੍ਹਾ ਤੋਂ ਕਰ ਰਿਹਾ, ਮੈਂ ਇਹ ਕੁਝ ਕਰ ਰਿਹਾ, ਔਰ ਮਸਜਿਦ ਦੇ ਸਾਹਮਣੇ ਕੀਤਾ ਉਹਨੇ ਸਾਰਾ ਕੁਝ। ਹਾਂਜੀ, ਇਦਾਂ ਨਹੀਂ ਕਿ ਉੱਥੇ ਪੁਲਿਸ ਆਲੇ ਦੁਆਲੇ ਖੜੇ ਨੇ ਉਹ ਬੰਦੇ ਬੜੇ ਬੜੇ ਜਜ਼ਬਾਤੀ ਲੋਕ ਸਨ। ਹਾਂਜੀ, ਲਿਆਦਾ ਇਹ ਉਸਤਾਦ ਜੀ ਐਸਾ ਇਸ਼ੂ ਆ, ਯਕੀਨ ਕਰੋ ਕਿ ਮਤਲਬ ਜਿੱਥੇ ਵੀ ਅਸੀਂ ਰੋਡਾਂ ਤੇ ਗਲੀਆਂ 'ਚ ਜਿੱਥੋਂ ਵੀ ਲੰਘ ਕੇ, ਮੈਂ ਅੱਜ ਵੇਖ ਕੇ ਆ ਰਿਹਾ ਸੀ ਸਾਡਾ ਫੈਸਲਾਬਾਦ
ਲੋਕਾਂ ਦੇ ਮਤਲਬ ਜਜ਼ਬਾਤ ਐਸੇ ਸਨ ਕਿ ਲੋਕ ਕਹਿੰਦੇ ਸਨ ਕਿ ਯਾਰ ਅਸੀਂ ਆਪਣੇ ਆਪ ਨੂੰ ਮਾਰ ਲਈਏ, ਇਸ ਕਦਰ ਲੋਕ ਜਜ਼ਬਾਤੀ ਹੋਏ ਪਏ ਸਨ। ਤੇ ਰੋਣ ਆਣ ਡਿਆ ਸੀ ਕਿ ਯਾਰ ਐਸਾ ਕਿਹੜਾ ਸਾਡੇ ਹੱਥ ਬੰਨੇ ਆ ਵੀ ਅਸੀਂ ਖਾਨ ਸਾਹਿਬ ਨੇ ਜਾ ਕੇ, ਇਮਰਾਨ ਖਾਨ ਸਾਹਿਬ ਜੀ ਗਏ ਨੇ, ਉਹ ਜਿਹੜੇ ਇਹਨਾਂ ਨੇ ਇੰਟਰਨੈਸ਼ਨਲ ਅਸੈਂਬਲੀ ਦੇ ਵਿੱਚ ਇਹ ਪਹਿਲੇ ਵਾਰ ਇਸ਼ੂ, ਬਹੁਤ ਸਾਰੇ ਅਰਬ ਮੁਮਾਲਕ ਨੇ ਨਹੀਂ ਸੀ ਇਸ਼ੂ ਜਿਹੜਾ ਲਿਆਂਦਾ ਅੱਗੇ, ਤੇ ਇਸ ਤੋਂ ਬਾਅਦ ਵੀ ਇਹਨਾਂ ਲੋਕਾਂ ਨੇ ਫਿਰ ਇਹ ਕੰਮ ਸ਼ੁਰੂ ਕੀਤੇ। ਇਹਦੇ ਤੋਂ ਮੁਰਾਦ ਹੈ ਕਿ ਸਾਡੀ ਪਾਵਰ ਜਿਹੜੀ ਆ ਸਾਨੂੰ ਮੁਸਲਮਾਨਾਂ ਨੂੰ ਪਤਾ ਨਹੀਂ ਲੱਗਣ ਡਿਆ ਕੀ ਕੁਛ ਐਸੀਆਂ ਕਮੀਆਂ ਤੇ ਹੈ। ਨਹੀਂ ਯਾਰ ਫਰੀਦ, United ਨਹੀਂ। ਅਸੀਂ ਵੱਡੇ ਲੈਵਲ ਜਿੱਥੇ ਦੀਆਂ ਗੇਮਾਂ ਨੇ ਨਾ ਅਸੀਂ ਉੱਥੇ ਤੱਕ ਸੋਚ ਹੀ ਨਹੀਂ ਸਕਦੇ। ਅਸੀਂ ਆਪਣੀ ਅੰਦਾਜ਼ੇ ਲਾ ਸਕਦੇ ਹਾਂ, ਬਸ ਇੰਜੋ ਆਊ ਇੰਜੋ। ਅਸੀਂ ਜਿੰਨੀ ਕਿ ਸਾਡੀ ਹੈਗੀ ਆ ਅਕਲ ਦਾ ਦਾਇਰਾ ਵਾ, ਅਸੀਂ ਉਹਨੇ ਕੁ ਘੋੜੇ ਦੜਾਉਣੇ ਆ। ਇਹ ਤੇ ਬਹੁਤ ਅਗਲੀਆਂ ਗੇਮਾਂ ਨੇ, ਬਹੁਤ ਅਗਲੀਆਂ ਗੇਮਾਂ ਨੇ। ਇਹਦੇ ਤੇ ਬਹੁਤ ਕੁਛ ਮਤਲਬ ਉਹ ਕਹਿ ਰਹੇ ਨਾ ਕਿ ਵੀ ਹੁਣ ਇਹ ਜਾ ਰਿਹਾ ਉੱਧਰ ਨੂੰ ਗੇਮ ਸਾਰੀ ਨਾ ਦੁਨੀਆ ਦੀ ਤਬਾਹੀ ਵੱਲ, ਬਰਬਾਦੀ ਵੱਲ, ਫਸਾਦ ਵੱਲ ਤੇ ਖਾਤਮੇ ਵੱਲ ਕਿਤੇ ਗੇਮ ਪੈ ਰਹੀ ਹੈ। ਜ਼ਾਹਰੀ ਗੱਲ ਆ, ਕਿਤੇ ਨਾ ਕਿਤੇ ਹਰ ਚੀਜ਼ ਦਾ ਇੱਕ ਐਕਸਟ੍ਰੀਮ ਤੇ ਜਾ ਕੇ ਕੁਛ ਤੇ ਉਹਦਾ ਹੁੰਦਾ ਹੀ ਹੋਣਾ। ਹਾਂਜੀ ਹੁੰਦਾ ਹੀ ਹੈ ਨਾ। ਹਾਂਜੀ ਬਿਲਕੁਲ ਸਹੀ। ਤੇ ਬਸ ਅੱਛਾ ਉਸਤਾਦ ਜੀ, ਇੱਕ ਟਾਈਮ ਆਉਣਾ ਕਿ ਮਤਲਬ ਜਦੋਂ ਉਹ ਕਹਿੰਦੇ ਨੇ ਕਿ ਸਿਸਟਮ ਹੀ ਸਾਰੇ ਚੇਂਜ ਹੋ ਜਾਣਾ, ਬੰਦਿਆਂ ਨੇ ਸਾਰੀਆਂ ਟੈਕਨੋਲੋਜੀਆਂ ਹੀ ਬਦਲ ਜਾਣੀਆਂ। ਉਹ ਆ ਗਈ ਟੈਕਨੋਲੋਜੀ, ਆ ਗਈ ਨਾ ਕਿ ਬੰਦੇ, ਤੁਸੀਂ ਗੱਲ ਕਰਨ ਦੇ ਸੀ ਉਦੋਂ ਕਿ ਇਨਸਾਨ ਨੂੰ ਇੱਕ ਜਗ੍ਹਾ ਤੋਂ ਤੋੜ ਮਰੋੜ ਕੇ ਉਹਦੇ ਜ਼ਰਰੇ ਕਰਕੇ। ਨਹੀਂ ਜਿਹੜੀ AI ਹੈ ਨਾ ਟੈਕਨੋਲੋਜੀ, AI ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਤੇ ਹਲੇ ਸਟਾਰਟ ਹੋਈ ਆ। ਤੇ ਸਟਾਰਟ ਹੋਈ ਆ ਤੇ ਉਹਨਾਂ ਨੇ ਮੱਤ ਮਾਰ ਕੇ ਰੱਖਤੀ ਜੋ ਉਹਦੇ ਚੋਂ ਕੰਮ ਹੋ ਰਹੇ ਨੇ। ਤੇ ਇਹ ਅੱਗੇ ਹੋਰ 8-10 ਸਾਲ ਬਾਅਦ, 15 ਸਾਲ ਬਾਅਦ ਇਹ ਤੂੰ ਦੇਖੀ ਕਿੱਥੇ ਗੇਮ ਜਾਂਦੀ। ਇਹ ਉਧਰ ਨੂੰ ਜਾ ਰਹੀ ਗੇਮ। ਫਰੀਦ ਸਾਹਿਬ ਤੁਹਾਡੀ ਸੋਚ ਆ, ਤੁਸੀਂ ਸੋਚ ਨਹੀਂ ਸਕਦੇ ਕਿ ਯਾਨੀ ਹੁਣ ਮੈਨੂੰ ਇੱਕ ਸ਼ੌਕ ਆ, ਆੜੀ ਮੈਂ ਚਾਚੇ ਬੂਟੇ ਵਾਲੀ ਡਬਿੰਗ ਕੀਤੀ ਹੈ, 2 ਡਬਿੰਗ ਕੀਤੀ। ਤੂੰ ਉਹ ਵੇਖੋ ਕਿ ਉਹ ਮੈਂ ਕਹਿੰਦਾ ਨਾ ਅੱਬ, ਤੇ ਉਹ ਵੀ ਅੱਬ ਕਹਿੰਦਾ। ਅੱਬ ਕਹਿ ਰਿਹਾ, ਲਿਪਸਿੰਗ। ਪਹਿਲੇ ਹੁੰਦਾ ਸੀ ਕਿ ਤੁਸੀਂ ਵੀਡੀਓ ਦੇ ਉੱਤੇ ਆਡੀਓ ਡੱਬ ਕਰ ਰਹੇ, ਯਾਨੀ ਮੈਂ ਡਬਿੰਗ ਕਰਦਾ, ਮੈਂ ਦੇਖਦਾ ਅੱਛਾ ਇਹ ਮੇਰਾ ਹਾਲ ਆਖਰੀ ਲਫ਼ਜ਼ ਜਿਹੜਾ ਨਾ ਤੁਮਨੇ ਕਹਿ ਰਿਹਾ ਇੱਦਾਂ, ਤੇ ਮੈਂ ਉੱਥੇ ਕਹਿ ਦਿੰਦਾ ਸੀ ਤੁਮਨੇ। ਹੁਣ ਉਲਟ ਹੋ ਗਿਆ, ਮੈਂ ਪਹਿਲੇ ਆਡੀਓ 'ਚ ਕਹਿ ਦਿੰਦਾ ਤੁਮਨੇ, ਉਹ ਲਿਪਸ ਨੂੰ ਉੱਤੇ ਡੱਬ ਕਰਦਾ। ਸਮਝ ਆ ਰਹੀ ਗੱਲ ਦੀ? ਯਾਨੀ ਉਲਟ ਗੇਮ ਹੋ ਗਈ। ਬਿਲਕੁਲ। ਤੇ ਉਹ ਜਿਹੜਾ ਮੈਂ ਟਰਾਈਆਂ ਕੀਤੀਆਂ ਥੋੜ੍ਹੀਆਂ ਜੀਆਂ, ਤੇ ਉਹਦੇ ਵਿੱਚ ਅੱਛਾ ਫਿਰ AI ਵੀਡੀਓ 'ਚ ਵੀ ਹੈ, AI ਸੌਫਟਵੇਅਰ 'ਚ ਵੀ ਹੈ। ਐਡੀਟਿੰਗ ਆਪ ਕਰਦੇ ਹੋ ਤੁਸੀਂ, ਉਹਨੂੰ ਵੀਡੀਓ ਦਿਓ, ਉਹਨੇ ਆਪੇ ਪੂਜ਼ ਕੱਟ ਕੇ ਆਪੇ ਤੁਹਾਡੇ ਜ਼ੂਮ ਕਰਕੇ ਜ਼ੂਮ ਆਊਟ ਕਰਕੇ ਤੁਹਾਨੂੰ ਇੱਕ ਉਹਨੇ 70% ਨਾ ਉਹਨੇ ਤੁਹਾਨੂੰ ਵੀਡੀਓ ਐਡਿਟ ਕਰਕੇ ਦੇ ਦੇਣੀ ਆਪੇ ਹੀ। ਕਲੋਜ਼ ਵੀ ਉਹਨੇ ਲਾ ਦੇਣੇ ਆ, ਉਹਨੇ ਜਿਹੜਾ ਬੰਦਾ ਬੋਲ ਰਿਹਾ ਉਹਦੇ ਤੇ ਕਲੋਜ਼ ਵੀ ਉਹਨੇ ਲਾ ਦੇਣਾ ਆਪੇ ਹੀ। ਉਹਨੇ 40 ਮਿੰਟ 50 ਮਿੰਟ 'ਚ ਉਹਨੇ ਤੁਹਾਨੂੰ ਕਰਕੇ ਪੂਰੀ ਤੁਹਾਡੀ ਪ੍ਰੋਗਰਾਮ ਦੇ ਦੇਣਾ। ਥੋੜ੍ਹੀ ਬਹੁਤ ਐਡੀਟਿੰਗ ਤੁਸੀਂ ਆਪ ਕਰ ਲਓ। ਇਨ ਫਿਊਚਰ ਦੇ ਵਿੱਚ ਹੋ ਸਕਦਾ 100% ਹੀ ਉਹ ਕਰ ਦੇਵੇ। ਜ਼ਾਹਰੀ ਬਾਤ ਉਹ ਲੱਗੇ ਨੇ ਨਾ ਕਰਨ। ਅੱਛਾ ਫਿਰ ਵੌਇਸ ਚੇਂਜਰ ਹੁੰਦਾ ਸੀ ਇੱਕ, ਹਾਂਜੀ ਲਾਈਕ ਵੌਇਸ ਚੇਂਜਰ ਇਹ ਹੁੰਦਾ ਸੀ ਕਿ ਵੀ ਉਹ ਪਿਚ ਹੁੰਦੀ ਹੈ, ਉਹਨੂੰ ਚੇਂਜ ਕਰਦੇ ਸੀ। ਉਹ ਨਾਰਮਲ ਜਿਹਾ ਵੌਇਸ ਚੇਂਜਰ ਹੁੰਦਾ ਸੀ। ਫਰਾਂ ਜਿੱਦਾਂ ਇਹਨੇ ਇੱਕ ਦਿਨ ਉਹ ਕਹਿੰਦਾ ਕਿ ਇਹਨੇ ਗੱਲ ਸੁਣਾਈ ਕਿ ਵੀ ਉਹ ਮੇਰੇ ਨਾਲ ਇੱਕ ਕੁੜੀ ਗੱਲ ਕਰਦੀ ਸੀ, ਕੁੜੀ ਗੱਲ ਕਰੀ ਜਾਰੀ ਇੱਕ ਦਿਨ ਕਹਿੰਦਾ ਕੁੜੀ ਗੱਲ ਕਰ ਰਹੀ, ਪਿੱਛੋਂ ਅਜ਼ਾਨ ਹੋਈ ਤੇ ਉਹ ਵੀ ਆਵਾਜ਼ ਕੁੜੀ ਦੀ, ਇਸ ਲਈ ਸਰ ਜੀ ਐਲਾਨ ਹੋਇਆ ਤੇ ਉਹ ਵੀ ਕੁੜੀ ਦੀ ਆਵਾਜ਼ 'ਚ। ਤੇ ਕਹਿੰਦਾ ਮੈਂ ਉੱਥੋਂ ਹਿਸਾਬ ਲਾਇਆ ਕਿ ਇਹ ਤੇ ਵੌਇਸ ਚੇਂਜਰ ਲੱਗਣਾ, ਯਾਨੀ ਮਸੀਹ ਤੇ ਐਲਾਨ ਵੀ ਉਸ ਕੁੜੀ ਦੀ ਆਵਾਜ਼ 'ਚ ਹੀ ਹੋ ਰਿਹਾ। ਲੇਕਿਨ ਹੁਣ ਜਿਹੜੀ ਟੈਕਨੋਲੋਜੀ ਤੈਨੂੰ ਮੈਂ ਦੱਸਦਾ, ਤੂੰ ਪਰੇਸ਼ਾਨ ਹੋ ਜਾਏਗਾ ਫਰੀਦ, ਪਰੇਸ਼ਾਨ ਹੋ ਜਾਏਗਾ। ਜਾਦੂ ਹੀ, ਯਾਨੀ ਕਿ ਜੀਂਦਾ ਜਾਗਦਾ ਜਾਦੂ ਦੇਖਣਾ ਨਾ, ਉਹ ਟੈਕਨੋਲੋਜੀ ਹੈ। ਬਹੁਤ ਅਗਲੀ ਗੇਮ ਹੋ ਗਈ ਹੈ, ਬਹੁਤ ਅਗਲੀ ਗੇਮ ਜਿਹੜਾ AI ਹੈ। ਫਰੀਦ ਸਾਹਿਬ ਹੁਣ ਮੇਰਾ ਆਡੀਓ ਦਾ ਗਾਣੇ ਦਾ ਕੰਮ ਆ, ਮੈਂ AI ਨੇ ਆਡੀਓ ਦੇ ਵਿੱਚ ਵੀ ਯਾਨੀ ਇੱਕ ਵੈਬਸਾਈਟਾਂ ਨੇ। ਹੁਣ ਮੈਂ ਇੱਕ ਵੈਬਸਾਈਟ ਆ ਮੈਂ ਦੇਖੀ, ਪੇਡ ਆ। ਫਰੀਦ ਸਾਹਿਬ ਤੁਸੀਂ ਆਪਣੀ ਆਵਾਜ਼ 'ਚ ਗਾਣਾ ਗਾਇਆ, ਗਾਣਾ ਗਾ ਕੇ ਉਹਦੇ 'ਤੇ ਤੁਸੀਂ ਫਾਈਲ ਅਪਲੋਡ ਕਰ ਦਿੱਤੀ। ਉਸ ਵੈਬਸਾਈਟ ਦੇ ਉੱਪਰ ਕਮ ਸੇ ਕਮ ਦੁਨੀਆ ਦੇ ਕੁਝ 100-125 ਹਾਈ ਲੈਵਲ ਦੇ ਜਿਹੜੇ ਸਿੰਗਰ ਨੇ ਨਾ, ਮੋਸਟ ਪ੍ਰੋਫੈਸ਼ਨਲ ਜਿਹੜੇ, ਉਹ ਸਿੰਗਰਾਂ ਦੀਆਂ ਤਸਵੀਰਾਂ ਨੇ। ਤੂੰ ਆਪਣੀ ਆਵਾਜ਼, ਤੂੰ ਉੱਥੋਂ ਪਹਿਲੇ ਸਿੰਗਰ ਸਿਲੈਕਟ ਕਰਨਾ, ਮਾਈਕਲ ਜੈਕਸਨ ਸਿਲੈਕਟ ਹੋ ਜਾਣਾ। ਤੂੰ ਥੱਲੇ ਆਡੀਓ ਰਿਕਾਰਡ ਕਰਨੀ ਹੈ, ਰਿਕਾਰਡ ਕਰਨ ਤੋਂ ਬਾਅਦ ਤੂੰ ਸੁਣਨਾ ਵਾ, ਤੂੰ ਮਾਈਕਲ ਜੈਕਸਨ ਦੀ ਆਵਾਜ਼ ਹੋਏਗੀ। ਅੱਛਾ ਹੁਣ ਅਗਲੀ ਗੱਲ ਸੁਣ, ਇਹ ਵੀ ਚਲੋ ਇੱਕ ਮੰਨ ਲਿਆ ਕੋ ਉਹਨਾਂ ਨੇ ਉਹਦੀ ਉਹ ਵੇਰੀਏਸ਼ਨ, ਉਹਦੀ ਫਰੀਕੁਐਂਸੀ ਮੈਚ ਕਰਕੇ ਉਹਨਾਂ ਨੇ ਉਹ ਟੋਨ ਬਣਾ ਤਾ। ਅਗਲੀ ਗੱਲ ਸੁਣ, ਤੂੰ ਉਰਦੂ ਗਾ ਰਿਹਾ ਵਾ, ਮਾਈਕਲ ਜੈਕਸਨ ਸੇਮ ਤੇਰੀ ਉਹੀ ਤੇਰਾ ਗਾਣਾ ਗਾਏਗਾ,
ਉਹਦਾ ਤਲਫੁਜ਼ ਗੋਰਿਆਂ ਵਾਲਾ ਹੋਏਗਾ। ਸਮਝ ਆਈ ਗੱਲ ਦੀ? ਮੇਰੀ ਗੱਲ ਦੀ ਸਮਝ ਆਈ? ਯਾਨੀ ਮੈਂ ਹੁਣ ਗਾਣਾ ਗਾਇਆ, ਸੁਹਾਨੀ ਰਾਤ ਢਲ ਚੁਕੀ, ਇੰਡੀਅਨ ਪਾਕਿਸਤਾਨੀ ਉਰਦੂ ਹਿੰਦੀ ਸਟਾਈਲ, ਉਹ ਕਹੇਗੀ ਸੁਹਾਨੀ ਰਾਤ, ਉਹੀ ਮੇਰੀ ਆਵਾਜ਼ ਨੂੰ, ਯਾਨੀ ਸਿਰਫ ਵਾਇਸ ਚੇਂਜਰ ਨਹੀਂ, ਉਹਨੇ ਇਨਸਾਨ ਦੀ ਨੇਚਰ ਚੇਂਜ ਕਰ ਦਿੱਤੀ, ਉਹ ਲਹਿਜਾ ਉਹਦਾ ਕਰ ਦਿੱਤਾ। ਮੈਂ ਤੁਹਾਨੂੰ ਦਿਖਾਉਣਾ ਹੁਣ ਯਾਰ ਟੈਕਨੋਲੋਜੀ, ਤੈਨੂੰ ਮੈਂ ਦੱਸਣ ਲੱਗਾ ਕਿ ਇਹਦੀ ਕਿੱਥੇ ਇਹ ਗੇਮ ਪਹੁੰਚ ਗਈ ਹੈ। ਲੋ ਜੀ ਨਾਜ਼ਰੀਨ, ਤੁਸੀਂ ਚੈੱਕ ਕਰਨਾ ਇੱਕ ਛੋਟੀ ਜੀ ਮਤਲਬ ਮਿਸਾਲ, ਯਾਨੀ ਕਿ ਅਨਬਲੀਵੇਬਲ, ਕਿ ਤੁਸੀਂ ਅਕਲ ਨਹੀਂ ਮੰਨ। ਮੇਰਾ ਆਡੀਓ ਦਾ ਕੰਮ ਹੈ ਨਾ, ਮੈਨੂੰ 10-15 ਸਾਲ ਹੋ ਗਏ, ਮੈਂ ਸੌਫਟਵੇਅਰ ਨਾਲ, ਲੇਕਿਨ ਹੁਣ ਇਹ ਗਾਣਾ ਵਾ, ਦੋਵੇਂ ਆਵਾਜ਼ਾਂ ਮੇਰੀਆਂ ਨੇ, ਕੁੜੀ ਦੀ ਆਵਾਜ਼ ਆਏਗੀ ਉਹ ਵੀ ਮੇਰੀ ਹੈ, ਉਹ ਵੀ ਮੇਰੀ, ਲੇਕਿਨ ਤੂੰ ਗੌਰ ਕਰਨਾ ਵਾ ਕਿ ਮੈਂ ਨਾਰਮਲ ਉਰਦੂ ਵਾਂਗੂ ਗਾਇਆ ਜਿੱਦਾਂ ਦੀ ਸਾਡੀ ਉਰਦੂ ਆ, ਲੇਕਿਨ ਤੂੰ ਉਹਦਾ ਐਕਸੈਂਟ ਚੈੱਕ ਕਰਨਾ, ਤੈਨੂੰ ਇੰਝ ਲੱਗੇਗਾ ਅੰਗਰੇਜ਼ ਨਹੀਂ ਉਰਦੂ ਬੋਲ ਰਹੀ, ਆਵਾਜ਼ ਮੇਰੀ ਹੈ। ਉਹਨੇ ਸਿਰਫ ਉਹਨੂੰ ਚੇਂਜ ਕੀਤੀ, ਨੇਚਰ ਤੱਕ ਚੇਂਜ ਕਰ ਦਿੱਤੀ ਉਹਨੇ। ਆ ਸੁਣੀ, ਇਹ ਮੈਂ ਗਾਣਾ ਇੱਕ ਬਣਾਇਆ ਸੀ। सुहानी रात ढल चुकी, ना जाने तुम कब आओगे। सुहानी रात ढल ਤੁਸੀਂ चुकी, ना जाने तुम कब आओगे। सुहानी रात ढल चुकी, ना जाने तुम कब आओगे। जहाँ की रुत बदल चुकी, ना जाने तुम कब आओगे। ਸਮਝ ਆ ਗਈ? ਵਾਹ ਵਾਹ ਵਾਹ, ਇੰਗਲਿਸ਼ ਜਿਹਾ ਸਟਾਈਲ। ਉਹਨੇ ਸਟਾਈਲ ਇੰਗਲਿਸ਼ ਕਰਤਾ, ਉਹਦਾ ਇਕੱਲੀ ਆਵਾਜ਼ ਨਹੀਂ ਚੇਂਜ ਕੀਤੀ ਭੈਣ, ਇਹੀ ਤੇ ਕਿੱਥੇ ਪਹੁੰਚ ਗਈ ਗੇਮ। कुछ और वजह इन बातों की, लेकिन अब जाना कहाँ नींद गई मेरी रातों की। जागती रहती हूँ मैं भी, चांद निकलता नहीं। ओ दिल तेरे बिन कहीं लगता नहीं, वक्त गुजरता नहीं। क्या यही प्यार है? हाँ ये ਮੈਂ ਆਪੇ ਹੀ ਗਾ ਕੇ ਅੱਧਾ ਉਹਨੂੰ ਕਰਕੇ ਅੱਧਾ ਉਹਨੂੰ ਕਰਕੇ ਕਰ। ਇਹ ਕਿਹੜੀ ਸਿੰਗਰ ਸਿਲੈਕਟ ਕੀਤੀ? ਇਹ ਗੋਰੀਆਂ ਅੰਗਰੇਜ਼ ਹੀ ਨਹੀਂ ਸੀ। ਹਾਂ, ਅੱਛਾ ਉਸਤਾਦ ਜੀ, ਇਹ 'ਚ ਖਤਰਨਾਕ ਚੀਜ਼ ਇਹ ਵੀ ਹੋ ਸਕਦੀ ਨਾ ਕਿ ਕੱਲ ਨੂੰ ਭੈਣ ਤੁਹਾਡਾ ਇੱਕ ਬੰਦਾ ਬਣਾ ਦੇਵੇ, ਕਿ ਤੁਹਾਡਾ ਵਾਇਸ ਚੇਂਜਰ ਬਣਾ ਦੇਵੇ, ਤੁਹਾਡੀ ਆਵਾਜ਼ ਹੋਵੇ, ਤੇ ਮੈਂ ਕੱਲ ਨੂੰ ਉਸ ਆਵਾਜ਼ ਦੇ ਡੱਬ ਕਰਕੇ ਮੈਂ ਕਿਸੇ ਨੂੰ ਵੀ ਉਹ ਕੁਝ ਜੋ ਮਰਜ਼ੀ ਕਰ ਲੋ, ਇਹ ਤੇ ਕੁਛ ਵੀ ਨਹੀਂ, ਇਹ ਤੇ ਆਟੇ 'ਚ ਲੂਣ ਆ, ਇਹ ਆਟੇ 'ਚ ਲੂਣ ਆ। ਉਹਨਾਂ ਨੇ ਐਸਾ ਕੰਪਿਊਟਰ ਬਣਾਤਾ, ਬੰਦੇ ਬਣਾਤੇ, ਤਾਂ ਬੰਦਿਆਂ ਦੀ ਲੋੜ ਹੀ ਨਹੀਂ। ਉਸਤਾਦ ਜੀ ਫਿਰ ਜਿਵੇਂ ਕਾਲਾਂ ਲੀਕ ਹੁੰਦੀਆਂ ਇਦਾਂ, ਤੇ ਫਿਰ ਕਿਸੇ ਦੀ ਵੀ ਕਾਲ ਲੀਕ ਯਾਰ ਇਸ ਵੈਬਸਾਈਟ ਤੇ ਇੱਕ ਤੇ ਕਸਟਮਾਈਜ਼ ਨੇ ਨਾ ਸਿੰਗਰਸ, ਮਾਈਕਲ ਜੈਕਸਨ, ਦੂਸਰੇ ਕਾਰਟੂਨਾਂ ਦੀਆਂ ਆਵਾਜ਼ਾਂ। ਯਾਨੀ ਮੈਂ ਅਗਰ ਹੁਣ ਡੱਬਿੰਗ ਕਰਾਂ ਨਾ, ਤੇ ਭਾਵੇਂ 50 ਕਰੈਕਟਰ ਹੋਣ, ਮੈਨੂੰ ਕਿਸੇ ਵੋਕਲਿਸਟ ਦੀ ਜ਼ਰੂਰਤ ਨਹੀਂ, ਉਹਨਾਂ ਦਾ ਰੋਜ਼ੀ ਰੋਟੀ ਮਰ ਗਈ। ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ, ਓਹ ਉਹਨਾਂ ਦੀ ਰੋਜ਼ੀ ਰੋਟੀ ਮਰ ਗਈ, ਖਤਮ ਹੋ ਗਿਆ ਕੰਮ। ਕਿ ਉਹ ਇੱਕ ਬੰਦੇ ਨੇ ਫੜ ਕੇ ਸਾਰਾ ਕੁਝ ਬੁਲਾ ਕੇ 2-2000 3-3000 ਦਿਨਾਂ ਸਾਂ, ਇਹਨਾਂ ਨਾਲ ਖੱਪਦਾ ਸਾਂ, ਠੀਕ ਆ ਜੀ। ਉਹਨਾਂ ਦੀ ਰੋਜ਼ੀ ਰੋਟੀ ਕਿੱਦਾਂ ਮਰ ਗਈ, ਆ ਚੈੱਕ ਕਰੋ। ਮੈਂ ਤੁਹਾਨੂੰ ਇੱਕ ਡਾਇਲੋਗ ਬੋਲ ਕੇ ਦਿਖਾਉਣਾ ਕਿ ਤੁਸੀਂ ਕਾਰਟੂਨ ਆ, ਇੱਕ ਕਾਰਟੂਨ ਆ ਮਤਲਬ। ਅੱਛਾ, ਫਿਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਇਹਦੇ 'ਚ, ਉਹਨਾਂ ਨੇ ਕਿਹਾ ਤੁਸੀਂ ਇਹਦੇ 'ਚ ਮਤਲਬ $100 ਦਿਓ, ਤੇ ਇੱਕ ਤੁਹਾਨੂੰ ਹੋਰ ਆਪਸ਼ਨ ਦਿਆਂਗੇ ਜਿਹਦੇ ਵਿੱਚ ਤੁਸੀਂ ਕੋਈ ਕਿਸੇ ਬੰਦੇ ਦੀ ਆਵਾਜ਼ ਸਾਨੂੰ ਦੇਣੀ, ਅਪਲੋਡ ਕਰਨੀ, ਤੂੰ ਬੋਲ ਕੇ ਨਾ ਤੇਰੀ ਆਵਾਜ਼ ਮੈਂ ਉਹਨੂੰ ਦੇ ਦੇਣੀ। ਉਹਨੇ ਉਹ ਸਾਰਾ ਕਰਕੇ ਉਸ ਤੋਂ ਬਾਅਦ ਉਹਨੇ ਕਹਿਣਾ ਹਾਂ ਓਕੇ ਹੋ ਗਈ ਹੈ, ਹੁਣ ਤੂੰ ਜੋ ਮਰਜ਼ੀ ਬੋਲ, ਮੈਂ ਤੈਨੂੰ ਇਹਦੀ ਆਵਾਜ਼ 'ਚ ਦੇਈ ਜਾਵਾਂ। ਵਾਹ ਵਾਹ ਵਾਹ, ਇੱਕ ਕਲਿੱਪ ਤੁਸੀਂ ਭੇਜੋ। ਤੁਸੀਂ ਇੱਕ ਬੰਦੇ ਦੀ ਆਡੀਓ ਭੇਜਣੀ ਇਹਨੂੰ, ਵਾਹ ਵਾਹ, ਬਾਅਦ 'ਚ ਉਹ ਸੇਵ ਉਹਨੇ ਉਹਨੂੰ ਸਾਰਾ ਰੀਡ ਕਰ ਲੈਣਾ, ਤੁਹਾਡੇ ਵੋਕਲ ਦੇ ਟੋਟਲ ਟੋਨ ਨੂੰ, ਫ੍ਰੀਕੁਐਂਸੀ ਨੂੰ, ਇਹ ਉਹ ਸਾਰਾ ਕੁਝ ਉਹਨੇ ਕਰਕੇ ਸੇਵ ਕਰਕੇ ਉਹਨੇ ਕਹਿਣਾ ਓਕੇ ਹੋ ਗਿਆ। ਫਿਰ ਤੂੰ ਜਿੰਨੂੰ ਮਰਜ਼ੀ ਬੁਲਾਈ ਜਾ, ਉਹ ਉਹਦੀ ਆਵਾਜ਼ ਦੇ ਵਿੱਚ ਉਹ ਤੈਨੂੰ ਉਹਦੀ ਆਵਾਜ਼ 'ਚ ਦੇਈ ਜਾਏ। ਆਡੀਓ ਇਹਨਾਂ ਨੇ ਤਾਂ ਕਈ ਬੰਦੇ ਬਚਾਤੇ ਫਿਰ ਨਾ ਉਸਤਾਦ ਜੀ, ਆਡੀਓ ਇਸ ਤਰ੍ਹਾਂ ਲੀਕ ਹੁੰਦੀ ਨਹੀਂ, ਬਚਾਏ ਬੜਾ ਆ, ਕੰਮ ਖਰਾਬ ਹੋਣਾ ਫੈਸਲ ਉਹ ਭਰਾਵਾ ਸਾਹਿਬ। ਬਚਾਏ ਆ। ਯਾਰ ਫਰਜ਼ ਕਰੋ ਉਸਤਾਦ ਜੀ ਦੀ ਆਵਾਜ਼ ਦੇ ਵਿੱਚ
ਉਸਤਾਦ ਜੀ ਦੀ ਆਵਾਜ਼ ਚੇਂਜਰ ਲਾਤੀ, ਹਾਂ ਤੁਹਾਨੂੰ ਮੈਸੇਜ ਕਰੀ ਜਾਣ ਉਸਤਾਦ ਜੀ ਕਹਿਣ ਵੀ ਫੈਸਲ ਮੈਨੂੰ ਲੱਖ ਰੁਪਈਆ ਭੇਜ ਦੇ, ਤੈਨੂੰ ਤਾਂ ਇਹ ਲੱਗਣਾ ਕਿ ਮੈਨੂੰ ਉਸਤਾਦ ਜੀ ਕਹਿਣ ਲੱਖ ਰੁਪਈਆ ਭੇਜ ਦੇ। ਮੈਂ ਉਹੀ ਕਹਿਣ ਡਿਆ ਨਾ, ਜਿਹੜੇ ਲੋਕ ਕਰਦੇ ਨੇ ਉਹ ਮੁਕਰੀ ਜਾਣਗੇ ਕਿ ਯਾਰ ਇਹਦੇ ਆਹ ਸਿਸਟਮ ਆ ਗਿਆ ਹਾਂਜੀ, ਇਹਦੇ ਨਾਲ ਨੁਕਸਾਨ ਬੜਾ ਹੋਣਾ ਵਾ ਕਿ ਨਹੀਂ ਯਾਰ ਹੁੰਦਾ ਯਾਰ ਫਰੀਦ ਭਾਈ, ਮੈਂ ਕਹਿੰਦਾ ਉਹਨਾਂ ਨੂੰ ਬਚਤਾ ਹੋ ਗਈਆਂ। ਫੋਰੈਂਸਿਕ ਹਾਂ ਫੋਰੈਂਸਿਕ ਹੋ ਜਾਂਦਾ, ਉਹਦੇ ਨਾਲ ਪਤਾ ਚੱਲ ਜਾਏਗਾ ਕਿ ਓਰੀਜਨਲ ਹੈ ਕਿ ਨਹੀਂ। ਸਾਰੇ ਫੋਰੈਂਸਿਕ ਤੇ ਉੱਪਰਲਾ ਲੈਵਲ ਹੈ ਨਾ, ਤੇਰੇ ਮੇਰੇ ਲੈਵਲ ਤੇ ਕੀ ਕਰਾਂਗੇ? ਸਾਡਾ ਕਿਸੇ ਨੇ ਕਰਨਾ ਹੀ ਨਹੀਂ ਡਾਟਾ ਲਈ। ਕਿਉਂ ਨਹੀਂ ਹੋ ਸਕਦਾ? ਇੱਕ ਟੈਕਨੋਲੋਜੀ ਆ ਗਈ ਆ, ਵਾਇਸ ਚੇਂਜਰ ਆਮ ਨਹੀਂ ਹੋ ਗਿਆ, ਇਹਨੂੰ ਆਮ ਲੋਕ ਵੌਇਸ ਚੇਂਜਰ ਫੜਿਆ ਜਾਂਦਾ, ਉਹ ਹੋਰ ਹਿਸਾਬ ਆ। ਵਾਇਸ ਚੇਂਜਰ ਫੜੇ ਜਾਂਦਾ। ਇਹ ਤੇ ਮੈਂ ਹਾਲੇ ਬਹੁਤ ਨਾਰਮਲ ਜਿਹਾ ਯੂਜ਼ ਕਰ ਰਿਹਾ ਨਾ, ਇਹਦਾ ਪੇਡ ਵਰਜ਼ਨ ਯੂਜ਼ ਕਰ, ਉਹ ਕਹਿੰਦਾ ਕੁਆਲਿਟੀ ਵੀ ਰਿਜ਼ਲਟ ਵੀ ਹਰ ਚੀਜ਼ ਇਹਦੇ ਨਾਲੋਂ ਡਬਲ ਅੱਛੀ ਕਰ ਦਿਆਂਗਾ। ਯਾਨੀ ਕਿ ਇਹ ਨਹੀਂ ਹੋਏਗਾ ਕਿ ਵੀ ਤੂੰ ਆ ਦੇਖ ਨਾ ਉਹਨਾਂ ਕਾਰਟੂਨ ਨੇ, ਆਹੋ ਕਾਰਟੂਨ ਜਿਹੜੇ ਮੇਨ ਵੱਡੇ ਕਰੈਕਟਰ ਅੱਜ ਕੱਲ੍ਹ ਚੱਲ ਰਹੇ ਨੇ, ਕਾਰਟੂਨ ਦੇ ਵਿੱਚ ਜਿਹੜੇ ਹਿੱਟ ਨੇ ਕਰੈਕਟਰ, ਉਹਨਾਂ ਦੀਆਂ ਆਵਾਜ਼ਾਂ ਵੀ। ਉਹ ਮੈਂ ਇੱਕ ਬੋਲਿਆ ਕਾਰਟੂਨ, ਤੈਨੂੰ ਮੈਂ ਦਿਖਾਉਣਾ ਹੁਣੇ, ਬੋਲ ਕੇ ਦਿਖਾਉਣਾ ਤੈਨੂੰ। ਆ ਦੇਖੀ ਲਾਈਕ ਕਾਰਟੂਨ ਡਬਿੰਗ ਜਿਸ ਤਰ੍ਹਾਂ ਹੁੰਦੀ ਹੈ, ਇਹ देखिए। हे, तुम यहाँ क्या कर रहे हो? तुम्हें कितनी बार कहा है मेरे घर के सामने ये सब मत किया करो। हो गया, एन जनरेट हो रही। ਦੇਖ ਨਾ, ਤੇਰਾ ਫਾਇਦਾ ਹੋਇਆ, ਸਾਡਾ ਨੁਕਸਾਨ ਹੋਇਆ। ਤੇਰੀ ਜਿਹੜੀ ਅਸੀਂ ਆਵਾਜ਼ ਫੜਦੇ ਸੀਗੇ, ਹਾਲੇ ਮੈਂ ਆਡੀਓ ਤੇ ਤੁਹਾਨੂੰ ਇੱਕ ਦਿਖਾਵਾਂਗਾ, ਉਹ ਭਾਵੇਂ $10,000 ਦੇ ਵਿੱਚ ਨਾ ਸਿਰਫ 10 ਸੈਕਿੰਡ ਰੋਜ਼ ਦੀ ਤੁਸੀਂ ਵੀਡੀਓ ਬਣਾ ਸਕਦੇ ਆ, ਮਹੀਨੇ ਦੀ 510। ਆ ਦੇਖੋ ਜੀ, ਇਹ ਹੁਣ ਆਵਾਜ਼ ਸੁਣ ਜਿਹੜੀ ਮੈਂ ਹੁਣੇ ਕਹੀ ਹੈ। हे, तुम यहाँ क्या कर रहे हो? तुम्हें कितनी बार कहा है मेरे घर के सामने ये सब मत किया करो। ਟੋਨ ਉਹਨੇ ਚੇਂਜ ਕਰ ਦਿੱਤਾ। हे, तुम यहाँ क्या कर रहे हो? तुम्हें कितनी बार कहा है मेरे घर के सामने ये सब मत किया करो। ਮੇਰੀ ਆਵਾਜ਼ ਹੀ ਨਹੀਂ ਗਈ, ਚੇਂਜ ਕਰਤਾ। ਮੇਰੀ ਆਵਾਜ਼ ਦਾ ਟੈਕਸਚਰ ਹੀ ਚੇਂਜ ਹੋ ਗਿਆ। ਉਹ ਮੋਟਾ ਕਾਰਟੂਨ ਨਹੀਂ ਉਹਦੀ ਆ, ਹਾਂ ਮੋਟੇ ਦੀ ਆ। ਹਾਂ, ਮੈਂ ਵੇਖਿਆ ਅੱਛਾ, ਉਹ ਤੁਸੀਂ ਜਿਹੜਾ ਆਪਣੇ ਟੋਨ ਚ ਬੋਲ ਕੇ ਕਹੋ ਨਾ ਕਿ ਮੈਂ ਆਪਣੇ 'ਚ ਹੀ ਬੋਲਿਆ। ਆਪਣੇ ਚ ਬੋਲੇ ਯਾਰ, ਉਹ ਜੈਂਡਰ ਆਪਣਾ ਅੱਛਾ ਇਹ ਹੋਰ ਵੀ ਚੇਂਜ ਹੋ ਜਾਏਗਾ ਹਾਂ, ਸਾਰਾ। ਜਿਹੜਾ ਇਹ ਮਰਜ਼ੀ ਕਾਰਟੂਨਾਂ ਦੀ ਜਿਹਦੀ ਹੋਰ ਆਵਾਜ਼ ਡੋਰੇਮੋਨ ਦੇ ਵਿੱਚ ਕਰਨਾ। ਡੋਰੀਮੋਨ ਦੀ ਵੀ ਆ। ਯਾਰ ਆ ਦੇਖਣਾ ਇੱਕ ਮਿੰਟ, ਆ ਜਾ, ਮੈਂ ਤੈਨੂੰ ਕੁੜੀ ਦੀ ਆਵਾਜ਼ ਕਰ ਕਰਦਾ। ਮੋਰੀਡੋਨ ਚ ਕਰ ਦਿੰਦੇ ਕਿਹਦੀ? ਮੋਰੀਡੋਨ। ਉਹ ਡੋਰੇਮੋਨ ਲਮੋਰੀਡੋਨ। ਲਓ ਜੀ ਨਾਜ਼ਰੀਨ, गुलाम इकबाल साहब ने फरीद साहब के ਲਓ ਠਹਿਰੋ ਇੱਕ ਮਿੰਟ। गुलाम इकबाल अस्सलामुअलैकुम नादरीन, टी टाइम में खुश आमदीद। मैं हूं आपकी होस्ट शाइस्ता लोधी। ठीक है जी, आप देख रहे हैं टी टाइम, मेरे साथ फरीद साबरी और कालू, मिठापुरिया, दानिश, फैसल और अब्बास। ठीक है जी, और आई लव यू। ठीक है भाई। भाईजान मैं ਤੁਹਾਨੂੰ ਦੱਸਣਾ, ਇੱਕ ਵੈਬਸਾਈਟ ਮੈਂ ਦੇਖੀ ਹੈ, हैरान कर देंगा, परेशान कर देंगा। ਕਿਹੜੀ ਉਸਤਾਦ ਸਾਨੂੰ तौबा ਦਾ ਮੁਕਾਮ। ਪਤਾ ਨਹੀਂ ਕਿੱਥੋਂ ਲੱਭ ਲੈਂਦੇ ਉਹਨਾਂ ਨੇ ਕਿਹਾ ਮਹਿੰਗੀ ਐਡੀ ਹੈ, ਉਹਨਾਂ ਨੇ ਕਿਹਾ ਜੀ $1,000 ਪਰ ਮੰਥ, ਔਰ ਸੌਰੀ $1,000 ਸਾਲ ਦਾ, $1,000 ਸਾਲ ਦਾ, ਔਰ ਹਰ ਮਹੀਨੇ ਤੁਸੀਂ ਸਿਰਫ 510 ਸੈਕਿੰਡ ਦੀ ਵੀਡੀਓ ਬਣਾ ਸਕਦੇ। 510 ਸੈਕਿੰਡ? ਹਾਂ, ਇੱਕ ਮਹੀਨੇ 'ਚ 510 ਸੈਕਿੰਡ ਕਿੰਨੇ ਬੰਦੇ? 30 40 30 ਮਿੰਟ ਹੈ। 510 ਸੈਕਿੰਡ ਤੁਸੀਂ ਮਹੀਨੇ ਦੀ, ਯਾਨੀ ਕਹਿ ਲਓ ਕਿ 15 ਸੈਕਿੰਡ, 16-17 ਸੈਕਿੰਡ, 16-17 ਸੈਕਿੰਡ ਰੋਜ਼ ਦੇ। ਮਿੰਟਸ ਕਹੋ ਨਾ ਫਿਰ। 510 ਸੈਕਿੰਡਸ, 16-17 ਸੈਕਿੰਡ ਮਹੀਨੇ ਦੇ। ਮਹੀਨੇ ਦੇ 10 ਸੈਕਿੰਡ ਹੋਣ 300 ਸੈਕਿੰਡ ਬਣਦਾ ਵਾ, 15 ਹੋਣ ਤੇ 450 ਬਣਦਾ ਵਾ। ਮੈਂ ਕਿਹਾ ਤੁਸੀਂ $510 ਸੈਕਿੰਡਸ ਹੋਏ ਸੈਕਿੰਡਸ, ਤੇ ਫਿਰ ਮਿੰਟ ਕਹੋ ਨਾ ਕਿ ਮਹੀਨੇ ਦੇ ਇੰਨੇ ਮਿੰਟਸ, 15 ਮਿੰਟ ਬਣਦੇ 5 ਦਿਮਾਗ ਖਰਾਬ। 5 ਮਿੰਟ ਬਣਦੇ ਭਾਈ, 510 ਸੈਕਿੰਡ। 510 ਸੈਕਿੰਡ ਕਿੰਨੇ ਮਿੰਟ ਬਣਦੇ ਆ? 1 ਮਿੰਟ। 10 ਮਿੰਟ ਹੋਣ ਤੇ 600 ਬਣਦਾ, 9 ਮਿੰਟ ਹੋਣ ਤੇ 540 ਬਣਦੇ ਆ। 8.5 ਮਿੰਟ ਮਹੀਨੇ ਦੇ ਮਿਲਨੇ ਤੈਨੂੰ, 8.5 ਬਸ ਪੂਰੇ $1,000 $1,000 ਚ। ਇਹ ਵੇਖਣਾ ਜ਼ਰਾ ਉਸਤਾਦ ਜੀ, ਇਹਨਾਂ ਨੇ ਤੇ ਤੇਰੀ ਸੋਚ ਆਓ ਕੀ ਕਰਦਾ ਵਾ। ਆਹ। ਹਾਂਜੀ, ਸ਼ਾਇਦ ਇਹ ਦੱਸ ਦਿਓ ਵੀ ਕੀ ਕਰਦਾ। ਤੇ ਸ਼ਾਇਦ ਸਸਤਾ ਕਰ ਦੇਣ। ਨਹੀਂ ਮੈਂ ਤੈਨੂੰ ਦੱਸਾਂਗਾ ਬਣਾ ਕੇ, ਵੈਬਸਾਈਟ ਨਹੀਂ ਬਣਾ ਕੇ ਦੱਸਾਂਗਾ। ਲੇਕਿਨ ਗੱਲ ਇਹ ਕਿ ਹੁਣ 10 ਸੈਕਿੰਡ ਰੋਜ਼ ਦਾ ਕਰੀਏ ਤੇ ਜਿੰਨੇ ਪੈਸੇ ਨੇ ਉਹ ਸਾਡੇ ਪੂਰੇ ਨਹੀਂ ਹੋਣੇ। ਇਹ ਉਹ ਲੈਂਦੇ ਨੇ ਜਿਨ੍ਹਾਂ ਨੇ ਪ੍ਰੋਫੈਸ਼ਨਲ, ਮਤਲਬ ਕਿ ਜਿਨ੍ਹਾਂ ਦੇ ਕੋਈ ਮਿਲੀਅਨਸ ਵਿਊਜ਼ ਆਉਂਦੇ ਨੇ। ਆਹ ਫਰੀਦ ਸਾਹਿਬ, ਸਹੀ ਗੱਲ। ਇਹ ਅਸਲ ਦੇ ਵਿੱਚ ਜਿਹੜੀ ਅਸੀਂ ਸਟਾਰਟ ਤੇ ਗੱਲ ਕਰ ਰਹੇ ਸੀ ਨਾ ਕਿ ਦੁਨੀਆ ਕਿੱਧਰ ਜਾ ਰਹੀ, ਦੁਨੀਆ ਇੱਧਰ ਜਾ ਰਹੀ ਹੈ। ਇਧਰ ਜਾ ਰਹੀ, ਬਿਲਕੁਲ। ਇਹ ਹਾਲੇ ਸਿਰਫ ਉਹ ਟੈਸਟ ਟਰਾਈ ਕਰਦੇ ਪਏ ਤੇ ਸਾਰਾ ਕੁਝ ਦੇ ਰਹੇ। ਇਹਦੇ ਨਾਲ ਬਹੁਤ ਅਗਲੀਆਂ
ਜੌਬਾਂ ਫਾਰਗ, ਦੁਨੀਆ ਫਾਰਗ, 80% 90% ਮਸ਼ੀਨਾਂ ਨੇ ਕੰਮ ਕਰਿਆ ਕਰਨਾ, ਔਰ ਤੇਰੇ ਨੂੰ ਕਿਤੇ ਸਿਆਣਾ ਹੋਣਾ ਰੋਬੋਟ, ਤੂੰ ਤੇ ਵਿੱਚ ਬੌਂਗੀ ਮਾਰ ਜਾਣਾ, ਉਹਨੇ ਨਾਪੀ ਤੋਲੀ ਗੱਲ ਕਰਨੀ। ਇਹ ਤੇ ਉੱਠਦਾ ਹੀ ਨਹੀਂ ਆ। ਹਾਂ, ਤੇ ਉਹਨੇ ਸੌਣਾ ਹੀ ਨਹੀਂ। 24 ਘੰਟੇ ਨੂੰ ਰਾਤ ਦੇ 3 ਵਜੇ ਵੀ ਤੂੰ ਕਹਿਣਾ ਓਏ ਕਾਸ਼ੀ, ਉਹਨੇ ਕਹਿਣਾ ਯੈਸ ਬੌਸ। ਨਹੀਂ, ਸੌਣ ਵਾਲਾ ਵੀ ਹੋਣਾ ਚਾਹੀਦਾ। ਨਾ ਉਹਨੇ ਨਹੀਂ ਸੌਣਾ। ਹਾਂ, ਉਹਦੀ ਕੋਈ ਚਾਰਜਿੰਗ ਹੋਏਗੀ, ਕੋਈ ਬਲਕਿ ਉਹ ਵੀ ਨਹੀਂ ਹੋਣੀ, ਉਹਨੇ ਆਪੇ ਹੀ ਰੀਚਾਰਜ ਕਰ ਜੀਣਾ ਆਪਣੇ ਆਪ ਨੂੰ। ਭਾਵੇਂ ਤੁਹਾਨੂੰ ਮਸ਼ਵਰੇ ਦੇਗਾ, ਹੌਸਲੇ ਦੇ। ਯਾਰ ਅੱਜ GPT ਕੀ ਆ? GPT ਨੇ ਦੁਨੀਆ ਇੱਕ ਵਾਰੀ ਇੱਧਰ ਉੱਧਰ ਕਰ ਦਿੱਤੀ ਸਾਰੀ। ਸਾਜੀ ਉਹ ਜਿਹੜੀ ਜੀਆ ਹੈਗੀ ਇੱਥੇ ਜਿਹਨਾਂ ਗੱਲਾਂ ਕਰਦੇ ਬਿਗ ਸੀ ਬੀ, ਉਹ ਕੀ ਨਾਮ ਉਹਦਾ ਕੋਈ ਬਿਗ ਸਿਰੀ। ਉਹ ਯਾਰ ਉਹ ਵੀ ਕਮਾਲ ਹੈ ਯਾਰ। ਸਿਰੀ ਆਈਫੋਨ। ਮੈਂ ਕਿਹਾ ਸਿਰੀ ਹਾਂ, ਮੈਂ ਕਿਹਾ ਆਹੋ I want to talk with you, ਕਹਿੰਦੀ yeah boss। ਮੈਂ ਕਿਹਾ will you marry me? ਉਹ ਯਾਰ ਟਿਕਟੌਕ 'ਚ ਨਹੀਂ ਆ ਗਿਆ ਕਿ AI ਲੈ ਦੁਨੀਆ ਜਹਾਨ ਦੀ ਉਹਨਾਂ ਗੱਲ ਕਰ, ਸਨੈਪਚੈਟ 'ਚ ਆ ਲਓ ਜੀ, ਆ ਗਈ ਜੀ, ਹੋ ਗਿਆ। ਇਹ ਇੰਨੀ ਦੇਰ ਲਾਉਂਦਾ ਉਹ ਪ੍ਰੋਸੈਸਿੰਗ 'ਚ। ਆ ਦੇਖੋ। अस्सलामुअलैकुम नाज़रीन, टी टाइम में खुशामदीद। मैं हूँ आपकी होस्ट शाइस्ता लोधी। ठीक है जी, आप देख रहे हैं टी टाइम, मेरे साथ फरी साबरी और कालू, मिठापुरिया, दानिश, फैसल और अब्बास। ठीक है जी, और आई लव यू। ਇਸ ਤੋਂ ਇਲਾਵਾ ਨਹੀਂ ਕੋਈ ਹੈ? अस्सलामुअलैकुम ਨਹੀਂ, ਮੈਂ ਇਸ ਤੋਂ ਇਲਾਵਾ ਵੀ ਹੈ। ਸਾਜੀ ਕਿਦਾਂ ਦੀ ਆਵਾਜ਼ ਉਹਦੀ? ਹੋਵੇ ਕਰੇ ਮੈਂ ਲਿਆ ਨਹੀਂ, ਮੈਂ ਤੇ ਜ਼ੇਨ ਬਣਾ ਲਿਆ। ਮੈਂ ਕਿਹਾ ਚੱਲ ਯਾਰ $10,000 ਕਿਹੜੀ ਗੱਲ ਆ, ਮਹੀਨੇ ਤੇ ਦੇਈ ਜਾਵਾਂਗੇ 10,000। ਕਿੰਨਾ $10,000 ਉਹ 1000 ਤੁਹਾਨੂੰ ਪਤਾ ਕਿੰਨੇ 26-27,000 ਯਾਰ। ਅੱਲਾ ਰਹਿਮ ਕਰੇ, ਤਨਖਾਹ ਥੋੜੀ ਹੈ ਸਾਡੀ। ਸ਼ੁਕਰ ਅੱਲਾ ਦਾ। $10,000 ਕੀ ਕਹਿੰਦੇ? ਸਬਜੀ ਵਾਲਾ ਨਾ ਪੈਸੇ ਤੇਰੇ ਨਾਲ ਵੇ ਮੈਂ ਰਹਿਣਾ, ਮੈਂ ਤੇਰੇ ਹਣ ਦੀ ਦੁਨੀਆ ਜਾਣਦੀ, ਤੂੰ ਏ ਮੇਰਾ ਗਹਿਣਾ, ਤੇਰੇ ਨਾਲ। ਅਸਲ 'ਚ ਨਾ ਉਹ ਅੰਗਰੇਜ਼, ਉਹਨਾਂ ਨੂੰ ਪੰਜਾਬੀ ਬੋਲਣ ਲੱਗਿਆ ਥੋੜੀ ਪ੍ਰੋਬਲਮ ਹੁੰਦੀ। ਸ਼ਾਇਦ ਤੂੰ ਨਾਮ ਹੋ ਜਾਣਾ। ਅੰਗਰੇਜ਼ ਵੀ ਕਹੇਗਾ ਯਾਰ ਕਿਹੜੇ ਸਿਆਪੇ 'ਚ ਪੈ ਗਿਆ, ਆਹੋ, ਇਸ ਭਾਈ ਦੇ ਪੈਸੇ ਵਾਪਸ ਕਰੋ। ਦਿਲ ਕਰੇ ਉਹ ਕਰੈਕਟਰ ਕਿਸੇ ਨੂੰ ਫੋਨ ਕਰਾ, ਯਾਰ ਦੱਸੀ ਕਿੱਦਾਂ ਕਹਿਣਾ। ਕੰਪਿਊਟਰ ਫੋਨ ਕਰ ਰਿਹਾ। ਵਾਟ ਇਜ਼ ਦ ਨੋਮ? ਉਸ ਬਾਅਦ ਚਿਮਟੇ ਵਾਲੀ ਚਨਿਓੜ ਦੀ ਨਹੀਂ, ਜਿਹੜੀ ਢੋਲਕ ਦੇ ਨਾਲ ਗਾਲਾਂ ਕਰਦੀ। ਉਹ ਯਾਰ ਮੈਂ ਤੁਹਾਨੂੰ ਦਿਖਾਉਣਾ ਇੱਕ ਚੀਜ਼ ਨਾਜ਼ਰੀਨ, ਮਤਲਬ ਤੁਸੀਂ ਨਾਰਮਲ ਉਹਦੇ ਟੈਨਸ਼ਨ ਨਹੀਂ ਲੈਣੀ। ਮੈਂ ਜਦੋਂ ਸਭ ਤੋਂ ਪਹਿਲੇ ਕੀਤਾ ਨਾ ਉਹ AI ਦਾ ਪਿਕਚਰ ਤੋਂ ਵੀਡੀਓ ਬਣਾਈ, ਤੇ ਉਹ ਚਾਚੇ ਬੂਟੇ ਵਾਲੀ ਤੇ ਖੈਰ ਮੈਨੂੰ ਬੜੀ ਲੋ ਰੈਜ਼ੋਲੂਸ਼ਨ ਲੱਭੀ ਸੀ ਨਾ, ਤੇ ਉਹਦਾ ਨਹੀਂ ਹੈਗਾ। ਜਿਹੜੀ ਉਹਨਾਂ ਦੀ ਆਪਣੀਆਂ ਤਸਵੀਰਾਂ ਨੇ ਹਾਈ ਰੈਜ਼ੋਲੂਸ਼ਨ, ਉਹ ਬੋਲਦਾ। ਤੇ ਤੈਨੂੰ ਮੈਂ ਦਿਖਾਉਣਾ ਬਾਬਾ, ਇੱਕ ਮੈਂ ਬਣਾਈ ਇੱਕ ਬਾਬੇ ਤੇ, ਉਹਦਾ ਮੈਂ ਕਰੈਕਟਰ ਬਣਾਇਆ ਵਾ ਚਾਚਾ ਨਸੀਹਤ। ਉਹਨੇ ਸਿਰਫ ਆ ਕੇ ਕਹਿਣਾ ਵਾ, ਪੁੱਤਰ ਜ਼ਿੰਦਗੀ ਦੇ 2 ਕੰਮ ਮੇਰੀਆਂ ਗੱਲਾਂ ਯਾਦ ਰੱਖਣੀਆਂ। ਉਹ ਮੈਂ ਦੇਖਿਆ। ਆਹੋ, ਬਸ ਉਹ ਮੈਂ ਹੁਣ ਮੈਂ ਉਹ ਸ਼ੁਰੂ ਕਰਨਾ ਨਵਾਂ ਕੰਮ। ਰੋਜ਼ ਸਵੇਰ ਤੁਹਾਨੂੰ ਮੈਂ ਸਵੇਰ ਸ਼ਾਮ ਨਸੀਹਤਾਂ ਕਰਨੀਆਂ ਨੇ, ਐਸੀਆਂ ਨਸੀਹਤਾਂ ਵੀ ਤੇਰੀ ਸੋਚ ਆ। ਸਹੀ ਗੱਲ। ਤੇ ਤੁਸੀਂ ਨਾਜ਼ਰੀਨ ਦੱਸਣਾ ਕਿ ਤੁਹਾਡੇ ਚੋਂ ਕੌਣ ਜਿਹੜਾ ਇਸ ਟਾਈਮ ਇਹ ਟੈਕਨੋਲੋਜੀ ਯੂਜ਼ ਕਰ ਰਿਹਾ ਕਿਸੇ ਵੀ ਹਵਾਲੇ ਦੇ ਨਾਲ। ਬਿਲਕੁਲ AI ਪਿਕਚਰ 1 ਕਲਿੱਕ ਤੇ ਦੁਨੀਆ ਬਦਲ ਦਿੰਦੇ ਆ। ਸਹੀ ਗੱਲ। ਉਹ ਸਿਰੀ ਨਾਲ ਸਵੇਰੇ ਮੇਰਾ ਮੁੰਡਾ ਗੱਲਾਂ ਕਰੀ ਜਾਊਗਾ, ਔਨ ਕਰਕੇ ਨਾ ਉਹਨੂੰ ਕਹੇਗਾ ਸਕੂਲ। ਓਏ ਵੱਡੀ ਤੇ ਸਿਰੀ ਇਹਨਾਂ ਨੂੰ ਕੋਈ ਦੇ ਗਿਆ ਵਾ, ਉਹ ਇਹਨਾਂ ਨੇ ਇੱਥੇ ਵਿਹੜੇ ਤੇ ਲਾਈ ਹੈ, ਇਹਦਾ ਮੁੰਡਾ ਉਧਰ ਹੀ ਲੱਗਾ ਰਹਿੰਦਾ। ਸਹੀ ਗੱਲ ਹੈ। ਉਹ ਅੱਗੋਂ ਕਹਿੰਦੀ ਰੋਜ਼ ਇਹਨੂੰ ਸਵੇਰੇ ਮੁੰਡੇ ਨੂੰ ਕਹਿੰਦੀ ਆਪਣੇ ਪਾਪਾ ਨੂੰ ਕਹਿ ਮੈਨੂੰ ਆਜ਼ਾਦ ਕਰ ਦੇ। ਉਹ ਆਈਫੋਨ ਖੋਲ ਕੇ ਨਾ ਤੇ ਉਹ ਸਿਰੀ ਨੂੰ ਕਹਿੰਦਾ ਲੈ ਹਾਈ ਸਿਰੀ, ਤੇ ਅੱਗੋਂ ਸ਼ੁਰੂ ਹੋ ਜਾਂਦਾ ਮੈਂ ਸਕੂਲ ਨਹੀਂ ਅੱਜ ਜਾਣਾ, ਮੁਝੇ ਬਤਾਓ। ਨਹੀਂ ਉਹ ਇੰਗਲਿਸ਼ 'ਚ ਕਰਦੀ ਨਾ, ਜਿਹੜਾ ਉਹ ਸਨੈਪਚੈਟ ਵਾਲਾ ਨਾ AI, ਉਹ ਉਰਦੂ 'ਚ ਵੀ, ਰੋਮਨ ਉਰਦੂ 'ਚ ਵੀ। ਤੂੰ ਉਹਨੂੰ ਕਹਿ ਕੇ ਮੇਰੀ ਤਬੀਅਤ ਨਹੀਂ ਸਹੀ, ਉਹਨੇ ਕਹਿਣਾ ਤੂੰ ਆਰਾਮ ਕਰ, ਤੂੰ ਆ ਕਰ, ਕੀ ਹੋਇਆ? ਅੱਛਾ, ਫਿਰ ਥੋੜੀ ਦੇਰ ਪੁੱਛੂਗੀ ਹੋਰ ਸੁਣਾ ਕੀ ਹੋ ਰਿਹਾ, ਕੀ ਜ਼ਿੰਦਗੀ 'ਚ ਹਰ ਗੱਲ। ਹਾਂਜੀ, ਕਿਆ ਬਾਤ। ਲਿਖ ਕੇ ਵੀ ਤੁਸੀਂ ਪਾਇਣ ਤਸਵੀਰਾਂ ਜਿਹੜੀਆਂ ਜਨਰੇਟ ਹੁੰਦੀਆਂ AI ਪਿਕਚਰ ਜਨਰੇਟ, ਤੂੰ ਉਹਦੇ ਤੇ ਇਹ ਨਹੀਂ ਕਿ ਵੀ ਬਣੀਆਂ ਬਣਾਈਆਂ ਨੇ ਤੇ ਉਹਨੇ ਕੱਢ, ਨਹੀਂ, ਤੂੰ ਉਹਨੂੰ ਕਹਿਣਾ ਵਾ ਕਿ ਇਮਰਾਨ ਖਾਨ, ਮਤਲਬ ਕਿ ਇਮਰਾਨ ਖਾਨ ਫੇਸ, ਫਰੰਟ ਫੇਸ ਇਨ ਔਨ, ਮਤਲਬ ਉਹਦੇ ਤਾਜ ਮਹਿਲ ਫਰੰਟ ਸਾਈਡ, ਸਿਟਿੰਗ ਇਨ ਚੇਅਰ, ਉਹ ਜੋ ਤੂੰ ਕਹਿਣਾ ਉਹਨੇ ਤੈਨੂੰ ਬਣਾ ਕੇ ਤਸਵੀਰ ਦੇ ਦੇਣੀ ਉਸੇ ਟਾਈਮ ਵਾਲਾ। ਸਹੀ ਗੱਲ। ਅੱਛਾ, ਐਡੀਟਿੰਗ? ਹਾਂਜੀ, ਉਹਨੇ ਆਪੇ ਬਣਾ ਕੇ ਦੇ ਦੇਣੀ ਹੈ। ਉਹ ਮੇਰੇ ਮਨ, ਤੂੰ ਉਹਨੂੰ ਕਹਿ ਵੀ ਜਿਹੜਾ ਐਲਨ ਮਾਸਕ, ਆਹੋ, ਦੇ ਹੱਥ ਦੇ ਵਿੱਚ ਫੁੱਟਬਾਲ ਹੋਵੇ, ਇੱਕ ਹੱਥ 'ਚ ਮੋਮਬੱਤੀ ਹੋਵੇ ਤੇ ਕੈਮਰੇ ਵੱਲ ਵੇਖ ਰਿਹਾ ਹੋਵੇ, ਉਹਨੇ ਤਸਵੀਰ ਬਣਾ ਦੇਣੀ ਉਹਦੀ। ਕਿਆ ਬਾਤ ਹੈ। ਕੌਣ ਕਰਦਾ ਹੈ? ਇਹ ਕੰਮ ਇਹ ਪਿੱਛੇ ਬੰਦਾ ਹੈ ਇੱਕ ਤਨਵੀਰ ਨਾਂ ਉਹਦਾ। ਵੇਲਾ ਦੁਨੀਆ ਚੰਨ ਤੇ ਚਲੀ ਗਈ। ਸ਼ਰਾਜ਼ ਤੇ ਨਵੀਦ ਨੂੰ ਫਿਰ ਐਵੇਂ ਅਸੀਂ ਚਾਹ ਬਣਾ ਕੇ ਸਪੈਸ਼ਲ ਦਿੰਨੇ ਆ। ਅੱਜ ਤੀਰਾ ਤੇ ਨਹੀਂ ਕਹਿੰਦੇ।
ਸਹੀ ਗੱਲ। ਤੀਰੂ ਫਰੀਦ ਨੇ ਉਸਤਾਦ ਜੀ ਆਪਣੀ ਮੋਟਰਸਾਈਕਲ ਵੇਚ ਕੇ 40,000 ਦੀ ਇੱਕ ਐਪਲੀਕੇਸ਼ਨ ਕਰਾਈ ਮੋਬਾਈਲ ਤੇ, ਮੋਬਾਈਲ ਵੀ ਚੁੱਕਿਆ ਗਿਆ ਤੇ ਪਾਸਵਰਡ ਵੀ ਨਹੀਂ ਸੀ ਯਾਰ, ਨੁਕਸਾਨ ਹੋ ਗਿਆ। ਨਹੀਂ ਦੁਨੀਆ ਬਾਕੀ ਖਤਮ ਹੋਣ ਤੇ ਆਈ ਹੋਈ ਹੈ ਯਾਰ। ਕੀ ਗੱਲ ਹੋਈ ਮਤਲਬ ਆਹ ਦੇਖ ਤਾਂ ਸਹੀ ਵੀ ਬਾਬਾ ਗੱਲਾਂ ਕਰਦਾ। ਖਤਮ ਹੋਣ ਤੇ ਆਈ। ਇਹਨੇ ਤਾਂ ਤਰਪਾਲ ਖੁੱਲਦੀ ਦੇਖ ਲਈ ਸੀ ਗਰਾਰੀਆਂ ਵਾਲੀ ਤੇ ਬੇਹੋਸ਼ ਹੋ ਗਿਆ ਸੀ। ਇਹਨੂੰ ਕੀ ਪਤਾ ਐਡੀ ਟੈਕਨੋਲੋਜੀ। ਤਰਪਾਲ ਖੁੱਲਦੀ ਦੇਖ ਕੇ ਤੇ ਸਾਰੇ ਨਿਆਣੇ ਇਕੱਠੇ ਕਰ ਲਿਆ ਓਏ ਆਹ ਵੇਖੋ ਜਾਦੂ, ਕਾਲਾ ਜਾਦੂ ਹੋਣ ਦੇ। ਕੱਪੜੇ ਦੇ ਬੱਦਲ ਆਉਂਦੇ ਹੀ। ਇਹੋ ਜਿਹੇ ਬੰਦੇ ਨੇ ਨਹਿਰ ਤੇ ਨਹਾਣਾ ਹੋਵੇ ਤੇ ਉਸ ਦਿਨ ਚੱਲ ਦਿੰਦਾ ਜਿੱਦਣ ਉਹ ਬੰਦਾ ਲੈਂਦੀ। ਜਿੱਦਣ ਬੰਦਾ ਲੈਂਦੀ। ਇਹ ਵੀ ਕੈਸੀ ਸਾਇੰਸ ਵੇਖ ਲਾ ਜੀ, ਇਹ ਨਹਿਰ ਹਰ ਸਾਲ ਬੰਦਾ ਲੈਂਦੀ। ਹਾਂਜੀ ਦੱਸੋ ਯਾਰ। ਸਹੀ ਗੱਲ ਆ, ਦੰਦਾਂ 'ਚ ਬਿਰਲਾ ਬੜਾ ਕਿਸਮਤ ਵਾਲਾ। ਇਹ ਤਾਂ ਬਾਹਰ ਨਹੀਂ ਨਿਕਲਣ ਦੇ। ਕੀ ਗੱਲ ਅੱਛਾ ਕਿਸ ਟਾਈਮ ਝਾੜੂ ਕੋ ਮਾਰਦਾ ਵਾ ਨਾ ਸ਼ਾਮ ਨੂੰ, ਓਏ ਰਾਤ ਨੂੰ ਝਾੜੂ ਨਹੀਂ ਮਾਰੀਦਾ। ਖਾਲੀ ਕੈਂਚੀ ਨਾਲ ਖੜਕਾਓ ਕਤਲ ਹੋ ਜਾਣਾ। ਕੱਲੀ ਕੈਂਚੀ ਨਾਲ ਇੰਜ ਕਰੋ, ਘਰ 'ਚ ਪਤਾ ਨਹੀਂ ਕੀ ਹੁੰਦਾ। ਲੜਾਈ ਹੁੰਦੀ ਸਾਈ, ਘਰ 'ਚ ਲੜਾਈ ਹੁੰਦੀ। ਬੌਕਰ ਨਾਲ ਖੜੀ ਕਰੋ, ਬੌਕਰ ਨਾਲ ਖੜੀ ਕਰੋ। ਬੱਚੇ ਨੂੰ ਆਰਾਮ ਨਹੀਂ ਆ ਰਿਹਾ, ਇਹਦੀ ਬੋਤੀ ਰਖਾ ਦੋ। ਆਹੋ ਇੰਜ ਨਾ ਕਰੋ ਤੇ ਰੱਬਾ ਡਿੱਗ ਜਾਣਾ ਚਲਾ। ਨਹੀਂ ਨਾਖੂਨ ਚੱਬਣ ਨਾਲ ਤੇ ਵੈਸੇ ਹੀ ਘਰ 'ਚ ਕੁਝ ਹੋਵੇ ਨਾ ਹੋਵੇ ਮੈਨੂੰ ਬਹੁਤ ਤਕਲੀਫ ਹੁੰਦੀ। ਮੇਰੇ 2-3 ਵਾਰੀ ਪਈਆਂ ਸ਼ੋਅ 'ਚ। ਮੈਨੂੰ ਬਹੁਤ ਟੈਨਸ਼ਨ ਹੋਈ। ਬਹੁਤ ਲੋਕਾਂ ਨੇ ਕਿਹਾ ਕਈਆਂ ਨੇ ਕਮੈਂਟਸ ਦੇ ਵਿੱਚ ਕਿ ਯਾਰ ਇਹਨੂੰ ਕੋਈ ਯਾਰ ਆ ਨਾਖੂਨ ਨਾ ਕਰੇ। ਯਾਰ ਸ਼ਾਹਦ ਅਫਰੀਦੀ ਹੁਣ ਨਾਖੂਨ ਖਾਂਦਾ ਤੇ ਉਹ ਨਹੀਂ ਉਹ ਭਰਾਵਾ, ਉਹ ਨਹੀਂ ਕੁਛ ਚੀਜ਼ਾਂ ਨਹੀਂ ਸਹੀ ਨਹੀਂ ਕਰਨੀਆਂ ਸਾਰੇ ਨਾਖੂਨ ਖਾਣ ਵਾਲੇ ਬੰਦੇ ਦੀ ਨਾ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਬੰਦਾ ਹਰ ਵੇਲੇ ਕ੍ਰੀਏਟਿਵ ਮਾਈਂਡ ਹੁੰਦਾ। ਓਏ ਤੇਰਾ ਦਾਣੇ ਤੈਨੂੰ ਤਾਂ ਪਤਾ ਤਰੀਕ ਪੜੀ ਤੂੰ। ਕਹਿੰਦਾ ਫਰੀਦੀ ਨਾ ਖਾਂਦਾ ਵੀ ਉਹਨੂੰ ਕਿਤੇ ਡਾਕਟਰ ਨੇ ਦੱਸਿਆ। ਉਹ ਉਹਦੀ ਪੈਸੇ ਤਾਂ ਦੇਖੋ ਕਿੰਨੇ ਆ। ਮੈਨੂੰ ਮਰਜ਼ੀ ਖਾ ਸਕਦਾ। ਯਾਨੀ ਮੇਰੇ ਕੋਲ ਹੈ ਕੱਖ ਨਹੀਂ ਤੇ ਮੈਂ ਨਾ ਕਰਾਵਾਂ। ਫਿਰ ਤੇਰੀ ਲੌਜਿਕ ਸਹੀ। ਇੱਕ ਨੋ ਖਾਣ ਵਾਲਾ ਬੰਦਾ ਮੈਨੂੰ ਨਹੀਂ ਚੰਗਾ ਲੱਗਦਾ, ਇੱਕ ਜਿਹੜਾ ਪੁੱਠੀ ਜੁੱਤੀ ਪਾ ਕੇ ਚੱਲਦਾ। ਪੁੱਠੀ ਜੁੱਤੀ ਪਾ ਕੇ ਆਹੋ ਇਧਰਲਾ ਪੈਰ ਇਧਰਲਾ। ਪੁੱਠੀ ਜੁੱਤੀ ਨਹੀਂ, ਜਿਹੜਾ ਜੁੱਤੀ ਘਸੀੜ ਕੇ ਚੱਲਦਾ। ਆਹੋ ਉਹ ਵੀ ਨਹੀਂ ਚੰਗਾ ਲੱਗਦਾ। ਸਾਡੀਆਂ ਮਾਈਆਂ ਨੇ ਇੱਕ ਨਾ ਬੜਾ ਟ੍ਰਿਕ ਲੱਭਿਆ, ਜਦੋਂ ਬਾਰਿਸ਼ ਤੇਜ਼ ਹੋਵੇ ਨਾ ਕਹਿੰਦੇ ਵਿਹੜੇ 'ਚ ਡੋਈ ਸੁੱਟ ਦਿਓ, ਹਨਾ ਡੋਈ ਸੁੱਟਦੇ ਬਾਰਿਸ਼ ਤੇਜ਼ ਘੱਟਦੀ। ਯਾਰ ਬਾਰਿਸ਼ ਜਦੋਂ ਨਹੀਂ ਸੀ ਨਾ ਪੈਂਦੀ, ਪੁਰਾਣੇ ਦੌਰ 'ਚ ਰੰਗ ਸੁੱਟਦੇ ਸੀ ਇੱਕ ਦੂਸਰੇ ਦੇ। ਤੇ ਇਹ ਵੀ ਕਹਿੰਦੇ ਸੀ ਕਾਲਾ ਟੋਡਾ ਕੀ ਮੰਗਦਾ। ਕਾਲਾ ਗੋਡਾ ਕੀ ਮੰਗਦਾ। ਲਓ ਜੀ ਨਾਜ਼ਰੀਨ, ਕੀ ਹੋਇਆ? ਨਹੀਂ ਹੋਈ। ਨਹੀਂ ਹੋ ਗਈ, ਉਹ ਨਹੀਂ ਹੋਈ। ਨੈਟ ਦਾ ਕੋਈ ਮਸਲਾ। ਠਹਿਰ ਇੱਕ ਮਿੰਟ, ਤੇਰੀ ਸਾਰੇ ਪੈਸੇ ਗਲੇ ਦਾ ਵੀ ਸੀਗਾ। ਮੈਂ ਇਹ ਉਸਤਾਦ ਜੀ ਸਵਾਲ ਕੀਤਾ ਸੀ। ਆ ਦੇਖੋ ਜੀ, ਮੈਂ ਤੁਹਾਨੂੰ 2-3 ਚੀਜ਼ਾਂ ਜਿਹੜੀਆਂ ਮੈਂ ਇਜਾਦ ਕੀਤੀ, ਮਤਲਬ ਉੱਤੇ ਬਣਾਈਆਂ ਨੇ। ਠਹਿਰ ਜਰਾ ਇੱਕ ਮਿੰਟ। ਪੁੱਤਰੋ ਪੂਰੀ ਜ਼ਿੰਦਗੀ ਲਾ ਕੇ ਮੈਂ ਜ਼ਿੰਦਗੀ ਦਾ ਨਿਚੋੜ ਜਿਹੜਾ ਨਾ ਉਹ ਇਹ ਕੱਢਿਆ ਜੇ ਕਿ ਬਈ ਕੁੱਤਿਆਂ ਵਾਲੀ ਜ਼ਿੰਦਗੀ ਆ ਬਸ। ਇਹ ਤੁਸੀਂ ਅੱਜ ਮੰਨ ਲਓ, ਕੱਲ ਮੰਨ ਲਓ, ਇਹ ਪੁੱਤ ਤੁਹਾਨੂੰ ਮੰਨਣਾ ਹੀ ਪੈਣਾ। ਅੱਛਾ ਉਹ ਮੈਂ ਕਹਿੰਦਾ ਤੂੰ ਆ ਵੇਖੀ, ਆ ਦੇਖੀ। मैं जिंदगी में हर दम रोता ही रहा हूँ, रोता ही रहा हूँ, तड़पता ही रहा हूँ। मैं जिंदगी में की वेखंदे मूड चेक कर। चल देख ला दौड़ जा। मैं जिंदगी में हर दम। ਉਹਦੇ ਐਕਸਪ੍ਰੈਸ਼ਨ ਵੀ ਆ। ਲਿਆ ਮੇਰੀ ਤਸਵੀਰ ਮਰੇ ਹੋਏ ਦੀ ਕਰਵਾ ਲਿਪ ਸਿੰਘ। ਨਸੀਹਤਾਂ ਲਿਖਾ ਲਓ ਐਵੇਂ ਕਰਕੇ। ਇਹਨੇ ਜੀਂਦੇ ਪਏ ਨੂੰ ਮਾਰ ਦੇਣਾ ਵੀ ਇਹਦੀ ਲਿਪਸਿੰਗ ਵੇਖਾ ਕਿੱਦਾਂ ਦੀ। ਨਸੀਹਤ ਲਿਖਾਉਣ ਦੇ ਬਾਰੇ ਨੇ। ਆਹੋ ਨਹੀਂ ਬਦੁਕਾ ਜੀ ਇੱਥੇ ਵਸੀਅਤ ਕਹਿ ਦੇ ਕਿ ਮੇਰਾ ਅੱਬਾ ਕਹਿ ਰਿਹਾ ਕਿ ਜਿੰਨਾ ਕੁਛ ਹੈ ਨਾ ਇਹ ਸਾਰਾ ਕਾਨੂੰਨ ਦੇ ਦਿਓ ਮੇਰੇ ਤੋਂ ਬਾਅਦ। ਦਿਲ ਕਰੇ ਤੁਰਿਆ ਫਿਰਨ ਦੇ ਸਹੀ ਤੰਦਰੁਸਤ ਤੇ ਉਹਨੂੰ ਪੁੱਛੀ ਜਾਵੇ ਤੁਹਾਡੇ ਕੱਪੜੇ ਕਿਹਨੂੰ ਦੇਣੇ, ਫਿਰ ਹੁਣ ਦੱਸ ਦਿਓ। ਆਹੋ ਅੱਛਾ ਉਸਤਾਦ ਜੀ, ਜਿਹੜੀ ਵੌਇਸ ਚੇਂਜਰ ਵਾਲੀ ਜਿਹੜੀ ਉਹ ਤੁਸੀਂ ਕੀਤੀ, ਇਹਦੇ ਨਾਲ ਇਹ ਨੁਕਸਾਨ ਨਹੀਂ ਹੋ ਸਕਦਾ ਕਿ ਜਿਵੇਂ ਕੋਈ ਵੱਡੇ ਲੈਵਲ ਤੇ ਵੀ ਕਿਸੇ ਦੀ ਵੌਇਸ ਚੇਂਜ ਕਰਕੇ ਬੰਦਾ ਕਿਸੇ ਨੂੰ ਵੀ ਕਹਿ ਸਕਦਾ ਕਿ ਭਾਈ ਇਹ ਭਾਈ ਉਹਨੇ ਕਿਹਾ, ਜਿਵੇਂ ਮੈਂ ਯਾਰ ਉਹਦਾ ਤੇ ਨੁਕਸਾਨ ਤੇ ਫਾਇਦੇ ਤੇ ਹੁੰਦਾ। ਮੋਬਾਈਲ ਆਇਆ ਸੀ ਲੋਕਾਂ ਦੇ ਨੁਕਸਾਨ ਫਾਇਦੇ ਵਾਸਤੇ, ਲੇਕਿਨ ਇਹਦਾ ਸਾਰਾ ਕੁਝ ਹੀ ਹੈ। ਇੰਟਰਨੈਟ ਤੇ ਤੁਸੀਂ ਭਾਵੇਂ ਜੋ ਮਰਜ਼ੀ ਸਰਚ ਕਰ ਲਓ, ਇੰਜੀ ਚੀਜ਼ ਆ, ਤੁਸੀਂ ਇਹਨੂੰ ਅੱਛੇ ਲਈ ਯੂਜ਼ ਕਰ ਲਓ। ਜਿਹੜਾ ਹੁਣ ਇਹਦੇ 10,000 ਕਿੰਨਾ $1,000 ਦੱਸਿਆ ਤੁਸੀਂ, ਜਿਹਨੇ ਮਰਜ਼ੀ ਦੇ ਦਿਆ $1,000 ਸਾਲ ਦਾ। ਨਹੀਂ ਉਹ ਇਹ ਨਹੀਂਗਾ, ਉਹ ਜਿਹੜੀ ਵੀ ਕੋਈ ਵੀ ਉਹ ਵੀਡੀਓ ਦੀ ਆ। ਹਾਂਜੀ ਉਹਦੇ ਚ ਨਹੀਂ ਇਹ ਵੀ ਪੈਸੇ ਉਹਦੇ ਲਿੰਕ ਭੇਜਣਾ ਮੈਨੂੰ, ਮੈਂ ਕਰਵਾਉਣੀ ਹੁੰਦਾ। ਟੈਕਨੋਲੋਜੀ ਸਾਜੀ ਜਿੰਨੀ ਟਾਈਮ ਨਹੀਂ, ਤੁਸੀਂ ਪੈਸੇ ਜ਼ਿਆਦਾ ਖਰਚ ਲਓ। 3 ਆਪਸ਼ਨ ਨੇ, ਇੱਕ ਇੰਨਾ, $1,000, ਇੱਕ ਉਸ ਤੋਂ ਬਾਅਦ ਲਿਖਿਆ ਕਸਟਮਾਈਜ਼, ਕਿ ਤੂੰ ਕਿੰਨਾ ਲੈਣਾ ਉਹ ਸਾਡੇ ਨਾਲ ਇੱਥੇ ਰਾਬਤਾ ਕਰ, ਕੰਟੈਕਟ ਕਰ ਸਾਡੇ ਨਾਲ, ਸਾਨੂੰ ਦੱਸ ਦੇ ਵੀ ਮੈਨੂੰ ਰੋਜ਼ ਦੇ 5 ਮਿੰਟ ਚਾਹੀਦੇ, ਅਸੀਂ ਤੈਨੂੰ ਦੱਸਾਂਗੇ ਵੀ ਤੂੰ ਸਾਨੂੰ $10,000 ਦੇ $8,000। ਇਹ ਵੀ ਚੱਕਰ ਸੀ। ਨੰਬਰ ਦੇ ਦੇਣਾ ਮੇਰਾ, ਉਹਨਾਂ ਨੂੰ ਕਰਨਾ ਦੇ ਦਿਆਂ। ਤੇਰੀ ਆਪਣੀ ਨਹੀਂ ਟੈਂਪੋ ਸਹੀ। ਵੈਸੇ ਜੇ ਟੈਕਨੋਲੋਜੀ ਇਦਾਂ ਖਤਰਨਾਕ ਹੱਦ ਤੱਕ ਤੇਜ਼ ਵੱਧ ਗਈ, ਸਹੀ ਗੱਲ, ਬੰਦੇ ਕੰਮ ਤੋਂ ਕੱਢ ਦਿੱਤੇ ਲੋਕਾਂ ਨੇ, ਫੈਕਟਰੀਆਂ ਜਿਹੜੀਆਂ ਮਸ਼ੀਨਾਂ ਤੇ ਰਿਪੋਰਟ ਜਿਵੇਂ ਸਾਰਾ ਸਿਸਟਮ
ਤੇ ਇੰਨੀ ਆਬਾਦੀ ਜਿਹੜੀ ਉਹ ਕੀ ਕਰੂ? ਹੋਰ ਬੜੇ ਮੌਕੇ ਮਿਲ ਜਾਣਗੇ। ਹੋਰ ਹੁਣ ਦੇਖ ਨਾ, ਜਿਸ ਬੰਦੇ ਕੋ ਕੋਈ ਮੈਂ ਤੁਹਾਨੂੰ ਦੱਸਦਾ YouTube ਦਾ ਚੈਨਲ, ਜਿਹੜੇ ਲੋਕ ਜਿਨ੍ਹਾਂ ਕੋਲ ਕੰਟੈਂਟ ਨਹੀਂ ਹੁੰਦਾ, GPT ਭਾਵੇਂ ਸਾਰਾ ਕੁਝ ਹੀ GPT ਕਰਨਾ ਤੂੰ ਕੀ ਹੈ? ਇਹ ਤੂੰ ਦੇਖਿਆ ਹੁਣ, ਇਹ ਕੰਮ ਦੇਖਿਆ ਤੂੰ? ਤੂੰ ਹੁਣ ਤੂੰ ਸਕ੍ਰਿਪਟ ਵੀ ਨਹੀਂ ਲਿਖ ਸਕਦਾ, ਤੂੰ ਨਹਾਏ ਤੇ ਦੁਨੀਆ ਦਾ ਕੋਈ ਚਵਲ ਆਦਮੀ ਹੈ। ਬਿਲਕੁਲ ਸਹੀ ਸਹੀ ਗੱਲ ਇਹ ਕਿਹੜੀ ਐਪਲੀਕੇਸ਼ਨ ਉਸਤਾਦ ਜੀ ਜਿਹੜੀ ਤੁਹਾਨੂੰ ਸੱਚ ਦੱਸ ਰਹੀ? AGTP ਨੇ ਦੱਸਿਆ ਵਾ। ਉਸਤਾਦ ਹੀ ਹੁੰਦੇ ਆ ਭਾਈ। ਯਾਰ ਮੈਂ ਕਹਿੰਦਾ ਕਿ ਤੂੰ ਜਾਹਲ, ਅਨਪੜ੍ਹ, ਟਗੇ ਦਾ ਤੇਰੀ ਔਕਾਤ ਨਹੀਂ। ਤੂੰ ਬੰਦੇ, ਤੈਨੂੰ ਮੂੰਹ ਲਾ ਕੇ ਕੋਈ ਰਾਜ਼ੀ ਨਹੀਂ, ਤੈਨੂੰ ਤੇਰੇ ਬੱਚੇ ਤੇਰੀ ਇੱਜ਼ਤ ਨਹੀਂ ਕਰਦੇ, ਤੈਨੂੰ ਮਹੱਲੇ 'ਚ ਤੇਰੀ ਟਗੇ ਦੀ ਇੱਜ਼ਤ ਨਹੀਂ, ਤੈਨੂੰ ਕਰਿਆਨੇ ਵਾਲਾ ਹਜ਼ਾਰ ਨਹੀਂ ਦਿੰਦਾ। ਤੂੰ ਇੱਕ ਚਵਲ ਤਰੀਨ ਆਦਮੀ ਆ, ਇੱਕ ਮਿਸਾਲ ਆ। ਮਾਨ ਥੋੜਾ ਪਾਣੀ ਦੇ ਐਪ ਨੂੰ ਬਹੁਤ ਤੁਸੀਂ ਸੱਚ ਬੋਲਣ ਡਏ। ਯਾਰ ਉਹ ਸਿਰਫ ਮਿਸਾਲ ਹੀ ਦੇਣ ਸਿਰਫ ਦੇ। ਮਿਸਾਲ ਆ ਨਾ, ਫਾਰ ਐਗਜ਼ਾਮਪਲ ਇੱਕ ਮਿਸਾਲ ਆ। ਤੈਨੂੰ ਕੱਖ ਨਹੀਂ ਆਉਂਦਾ, ਨਾ ਤੂੰ ਪੜ੍ਹਿਆ ਲਿਖਿਆ ਵਾ। ਸਹੀ ਗੱਲ, ਠੀਕ ਆ, ਜਾਹਲੀਅਤ ਤੇਰੇ 'ਚ ਇੱਕ ਮਿਸਾਲ ਕੁੱਟ-ਕੁੱਟ ਕੇ ਭਰੀ। ਕੀ ਬਾਤ ਹੈ। ਠੀਕ ਆ ਜੀ, ਬੋਲਣ ਦੀ ਤੈਨੂੰ ਨਹੀਂ ਤਮੀਜ਼ ਹੈ, ਕਿਸੇ ਨਾਲ ਸਲਾਮ ਸੁਣਨ ਦਾ ਤੈਨੂੰ ਨਹੀਂ ਪਤਾ, ਤੇਰੇ ਦਿਮਾਗ 'ਚ ਗੱਲ ਕੋਈ ਆਉਂਦੀ ਨਹੀਂ, ਇਹਦੇ ਬਾਵਜੂਦ ਤੂੰ YouTube ਦਾ ਚੈਨਲ ਬਣਾਉਣਾ ਵਾ। ਬਿਲਕੁਲ ਠੀਕ ਆ ਜੀ। ਤੇ ਇਹ ਪਹਿਲੀ ਗੱਲ ਸਾਰੀ ਮਿਸਾਲ ਹੀ ਸੀ ਨਾ, ਮਿਸਾਲ ਸੀ। ਤੁਸੀਂ ਉਹ GTP ਤੇ ਜਾਣਾ ਵਾ, GTP ਤੇ ਉਹਦੀ ਵੈਬਸਾਈਟ ਤੇ ਲੌਗਇਨ ਕਰਨਾ। ਉੱਥੇ ਤੁਸੀਂ ਸਿਰਫ ਇਹ ਲਿਖਣਾ ਵਾ ਇੰਗਲਿਸ਼ 'ਚ ਕਿ ਵੀ ਮੈਨੂੰ ਸ਼ੇਰ ਤੇ ਚੂਹੇ ਦੀ ਕਹਾਣੀ ਚਾਹੀਦੀ ਹੈ, ਮੈਨੂੰ ਮੀਆਂ ਬੀਵੀ ਦੇ ਬਾਰੇ 'ਚ ਕੁਝ ਦੱਸ ਵੀ ਇਹਨਾਂ ਨੂੰ ਲਾਈਫ ਕਿੱਦਾਂ ਗੁਜ਼ਾਰਨੀ ਚਾਹੀਦੀ ਹੈ, ਮੈਨੂੰ ਦੱਸ ਦੁਨੀਆ ਦੀ ਪਿਆਰ ਮਿਲੇ, ਕੋਈ ਦਿਲਦਾਰ ਮਿਲੇ, ਆਉਂਦਾ ਸਵਾਦ ਗੱਲਬਾਤ, ਦੁਨੀਆ ਦੀ ਕੋਈ ਗੱਲ ਲਿਖ ਦੇ ਸਹੀ ਕਿ ਮੈਨੂੰ ਇਹਦੀ ਸਟੋਰੀ ਸੁਣਾ, ਮੁਗਲ ਬਾਦਸ਼ਾਹ ਦੀ ਸੁਣਾ ਦੇ। ਠੀਕ ਆ ਜੀ। ਇੱਕ ਇਨਸਾਨ ਕਿੱਦਾਂ ਪੈਦਾ ਹੋਇਆ ਇਹ ਦੱਸ ਦੇ, ਕੀ ਆ ਦੱਸ ਦੇ, ਕੀ ਤਕਲੀਫ, ਦੋ ਤਰ੍ਹਾਂ ਦਿਲ ਕਰਦਾ ਲਿਖ ਦੇ। ਤੂੰ ਲਾਈਕ ਚੈਨਲ ਬਣਾਉਣਾ ਨਾ, ਸਟੋਰੀਜ਼, ਤੂੰ ਉੱਥੇ ਲਿਖ ਦੇ ਕਿ ਵੀ ਸ਼ੇਰ ਤੇ ਲੂੰਬੜੀ ਦੀ ਸਟੋਰੀ ਸੁਣਾ ਦੇ। ਸਹੀ ਗੱਲ। ਠੀਕ ਹੈ ਜੀ। ਮਕਾਰ ਲੂੰਬੜੀ ਦੀ ਮੈਨੂੰ ਸੁਣਾ, ਉਹਨੇ ਤੈਨੂੰ ਟਿਕ 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 ਪੂਰੀ ਉਹਨੇ ਤੈਨੂੰ ਲਿਖ ਕੇ ਦੇ ਦੇਣੀ ਠੀਕ ਹੋ ਸਟੋਰੀ A to Z। ਬਿਲਕੁਲ ਲਿਖਤੀ, ਉਹਨੂੰ ਤੂੰ ਕਾਪੀ ਕਰਨਾ, ਇੱਕ ਹੋਰ AI ਦੀ ਵੈਬਸਾਈਟ ਤੇ ਜਾਣਾ, ਉੱਥੇ ਜਾ ਕੇ ਤੁਹਾਨੂੰ ਪੇਸਟ ਕਰਨਾ ਵਾ ਤੇ ਆਵਾਜ਼ਾਂ ਸਿਲੈਕਟ ਕਰਨੀਆਂ ਕਿ ਤੈਨੂੰ ਸਟੋਰੀ ਕਿਸ ਆਵਾਜ਼ 'ਚ ਚਾਹੀਦੀ ਹੈ, ਬੋਲ ਕੇ। ਠੀਕ, ਉਹਨੇ ਤੈਨੂੰ ਬੋਲ ਦੇਣਾ ਵਾ, ਉਹਦੀ ਤੂੰ ਆਡੀਓ ਡਾਊਨਲੋਡ ਕਰ ਲੈਣੀ ਹੈ। ਉਹਨੇ ਕਹਿਣਾ ਵਨਸ ਅਪਨ ਟਾਈਮ ਇਹ ਉਹਨੂੰ ਦੱਸ ਦੇਣਾ ਕਿ ਇੱਕ ਵਾਰੀ ਦਾ ਜ਼ਿਕਰ ਹੈ, ਇੱਕ ਬਾਦਸ਼ਾਹ ਇੱਦਾਂ ਗਿਆ, ਤੇ ਸਾਰਾ ਉਰਦੂ 'ਚ ਵੀ ਤੂੰ ਕਰ ਸਕਦਾ, ਉਰਦੂ ਕਰਦੇ ਨੇ ਉਰਦੂ 'ਚ ਕਰ, ਇੱਕ ਦਫਾ ਦਾ ਜ਼ਿਕਰ ਹੈ ਐਸੇ, ਉਹ ਤੂੰ ਕਰ ਲਿਆ ਡਾਊਨਲੋਡ। ਹੁਣ ਤੂੰ ਆਪ ਕੁਛ ਨਹੀਂ ਕੀਤਾ, ਸਟੋਰੀ ਆ ਗਈ ਤੇਰੇ ਕੋਲ। ਹੁਣ ਤੂੰ ਪਿਕਚਰ ਤੇ ਜਾਣਾ ਵਾ, ਪਿਕਚਰ ਜਨਰੇਟ, ਉੱਥੇ ਤੂੰ ਦੇਖਣਾ ਵਾ ਕਿ ਮੈਂ ਸ਼ੇਰ ਤੇ ਲੂੰਬੜੀ, ਤੂੰ ਉੱਥੇ ਲਿਖ ਦੇਣਾ ਕਿ ਸ਼ੇਰ ਤੇ ਲੂੰਬੜੀ ਦੀ ਮੈਨੂੰ ਪਿਕਚਰਾਂ ਚਾਹੀਦੀਆਂ ਨੇ, ਆਮਣੇ ਸਾਹਮਣੇ ਖੜੇ ਨੇ, ਇੰਜ ਖੜੇ ਨੇ, ਇਕੱਲੇ ਸ਼ੇਰ ਦੀ ਲਹਿਦਾ ਚਾਹੀਦੀ ਆ, ਇਕੱਲੀ ਲੂੰਬੜੀ ਦੀ ਲਹਿਦਾ ਚਾਹੀਦੀ ਆ, ਘੱਟ ਤੋਂ ਘੱਟ ਲਾਉਣ ਵਾਸਤੇ। ਉਸ ਤੋਂ ਬਾਅਦ ਇਹ ਇੱਕ ਝੀਲ ਦੇ ਕਿਨਾਰੇ ਤੇ ਚਲੇ ਗਏ, ਉੱਥੇ ਉਹ ਸਾਰੀਆਂ ਤਸਵੀਰਾਂ ਲੈ ਲੈਣੀਆਂ ਲੈ ਕੇ। ਉਸ ਤੋਂ ਬਾਅਦ ਤੂੰ ਇੱਕ ਸੌਫਟਵੇਅਰ 'ਚ ਜਾਣਾ, ਉੱਥੇ ਤੂੰ ਥੱਲੇ ਆਡੀਓ ਰੱਖਣੀ ਹੈ, ਜੋ ਜੋ ਉੱਤੇ ਉਹ ਕਹੀ ਜਾ ਰਿਹਾ ਉਹਦੇ ਥੱਲੇ ਉਹ ਤਸਵੀਰਾਂ ਲਾਈ ਜਾਣੀਆਂ, ਪੂਰੀ ਅਪ ਕਰਕੇ ਸਟੋਰੀ ਤੂੰ ਅਪਲੋਡ ਕਰ ਦੇਣੀ। ਤੇ ਕਾਪੀਰਾਈਟ ਕੁਛ ਨਹੀਂ। ਅੱਛਾ ਉਸਤਾਦ ਜੀ, ਤੇ ਉਹ ਕਹਿ ਦੋ ਫਰੀਦ ਸਾਬਰੀ ਦਾ ਚੈਨਲ ਸਬਸਕ੍ਰਾਈਬ ਕਰਨ। ਇਸ ਐਪ 'ਚ ਤੁਹਾਡੇ ਕਿੰਨੇ ਆ? ਜਿੱਦਾਂ ਕਿਤੇ ਲੰਬਾ ਚੌੜਾ ਸਾਰੇ ਹੀ ਆਪਣੇ ਹੀ ਆ, ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਸ਼ੁਗਰ ਸਾਡੀ ਇੱਕ ਗੱਲ ਆ ਵੈਸੇ, ਕਿਹੜੀ? ਆ ਜਿਹੜੀ ਅਸੀਂ ਟੈਕਨੋਲੋਜੀ ਵੱਲ ਜਾ ਰਹੇ ਹਾਂ, ਇਹ ਦੌਰ ਫੈਸਿਲਿਟੇਟ ਇੰਨਾ ਵਾ ਕਿ ਅੱਛਾ ਹੋਏਗਾ, ਲੇਕਿਨ ਜਿਹੜਾ ਪਹਿਲਾ ਦੌਰ ਹੋਏਗਾ, ਜਿਵੇਂ ਤੁਹਾਡੀ ਲਾਈਫ ਵੀ ਮਾਸ਼ਾਅੱਲਾ, ਹੁਣ ਜਿੰਨੇ ਵੀ ਤੁਸੀਂ ਭਾਵੇਂ 22 ਸਾਲ ਦੇ ਹੀ ਹੋ ਤੇ 22 ਸਾਲ ਦੇ ਅਸੀਂ ਵੀ ਪਿੱਛੇ ਚੱਲ ਜਾਈਏ, ਉਹ ਕਿੰਨੀ ਖੂਬਸੂਰਤ, ਜਿਹਦੇ 'ਚ ਯਾਨੀ ਅਸੀਂ ਪੋਤੜੇ ਬੰਨਣੇ ਮਾਵਾਂ ਨੇ, ਲੋਈਆਂ ਤੇ ਰੋਟੀਆਂ ਜਿਹੜੀ ਆ ਨਾ, ਇਹ ਕਿੰਨੀ ਖੂਬਸੂਰਤ ਤੁਹਾਨੂੰ ਲੱਗਣੀ ਹੈ, ਤੁਹਾਨੂੰ ਇਹ ਅੱਗੇ ਜਾ ਕੇ ਪਤਾ ਲੱਗੇਗਾ। ਅੱਛਾ ਜੀ। ਹਾਂਜੀ ਸਹੀ ਗੱਲ। ਜਦੋਂ ਤੁਹਾਨੂੰ ਪੀਜ਼ਾ ਦੇਣ ਵਾਲੇ ਨੇ ਉੱਡ ਕੇ ਆਇਆ ਕਰਨਾ ਹਾਏ 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 ਜੀ। ਅੱਛਾ ਜੀ। ਹਾਂਜੀ, ਝਾਤੀ ਮਾਰੂਗਾ? ਝਾਤੀ ਨਹੀਂ ਮਾਰੂਗਾ, ਹਵਾਈ ਪੀਦਾ। ਹਾਂਜੀ, ਝਾਤੀ ਨਹੀਂ ਮਾਰੂਗਾ। ਤੁਸੀਂ ਵੇਟ ਕਰੋਗੇ ਕਿ ਅੱਜ ਨੰਗਿਆ ਨਹੀਂ। ਹਾਂ, ਕੈਚ ਵੀ ਨਹੀਂ ਡਿੱਗੀ ਯਾਰ। ਹਰ ਕੰਮ ਪਾਇਣਾ। ਹਾਂਜੀ, ਇਹ ਗੱਡੀਆਂ ਤੇ ਆਈਆਂ ਲੈ, ਜਿਹੜੀਆਂ ਹਵਾ ਵਾਲੀਆਂ, ਉਹ ਤੇ ਹੋਰ ਆ ਸਾਲ 2 ਸਾਲ 5 ਸਾਲ ਦੇ ਵਿੱਚ ਆਈਆਂ ਲੈ, ਉਹ 에ਅਰ ਡਿਲੀਵਰੀ ਸ਼ੁਰੂ ਹੋ ਗਈ ਹੈ ਸਾਡੀ। ਤੇ ਐਨਜੀ ਆ ਜਿਹੜੇ ਬਣਾ ਵੀ ਦਿੱਤਾ ਹੈ ਦੁਨੀਆ 'ਚ, ਪਤਾ ਨਹੀਂ ਆ KFC ਕੇ ਕਿਹੜੇ ਨੇ, ਉਹਨਾਂ ਨੇ ਆਪਣੇ ਰਾਈਡਰਸ ਦੀ ਟਰਾਈ ਵੀ ਕਰ ਲਈ ਹੈ, 에ਅਰ ਡਿਲੀਵਰੀ ਦੀ। 에ਅਰ ਡਿਲੀਵਰੀ, ਹਾਂਜੀ। ਉਹ ਇੰਜ ਉੱਡਦਾ ਵਾ, ਉੱਡ ਕੇ ਜਾ ਕੇ ਤੇ ਉਹਦੇ ਘਰ ਪੀਜ਼ਾ ਫੜਾ ਦਿੰਦਾ। ਸਹੀ ਗੱਲ। ਇੱਕ ਦਿਨ ਬੈਟਰੀ ਲੋ ਹੋ ਗਈ, ਪਿੱਛੇ ਡਿੱਗ ਗਿਆ ਉਹ ਬੈਟਰੀ ਤੇ ਨਹੀਂ ਹੈਗਾ ਭਰਾਵਾ, ਉਹ ਉੱਡ ਕੇ ਪੀਜ਼ਾ ਦੇਣ ਗਿਆ। ਚਲੋ ਇਹ ਅਗਲੇ ਸ਼ੋਅ 'ਚ ਇਹ ਟੌਪਿਕ ਰੱਖਾਂਗੇ ਵੀ ਇਹ ਲੱਗ ਗਿਆ ਉੱਡ ਕੇ ਪੀਜ਼ਾ ਦੇਣ ਜਾ। ਅੱਛਾ, ਇਹਨਾਂ ਵੈਸੇ ਵੀ ਉੱਤੋਂ ਹੀ ਆਉਂਦਾ ਵਾ, ਕਿਉਂਕਿ ਗੇਟ ਤੋਂ ਤਾਲਾ ਲੱਗਾ ਹੁੰਦਾ, ਉੱਤੋਂ ਹੀ ਸੁੱਟਦੇ। ਓਏ ਹੋਏ। ਲੋ ਜਨਾਬ, ਹੁਣ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਬੈਠੇ ਹੋ ਨਾ, ਸਾਡੇ ਨਾਲੋਂ ਬਹੁਤ ਬਹੁਤ ਸਿਆਣੇ ਅਕਲਮੰਦ ਤੁਸੀਂ ਹੋ। ਤੁਹਾਡੇ 'ਚ ਬਹੁਤ ਸਾਰੇ ਲੋਕ ਨੇ, ਕੁਛ ਐਸੇ ਨੇ ਜਿਨ੍ਹਾਂ ਲਈ ਇਹ ਗੱਲਾਂ ਨਵੀਆਂ ਹੋਣਗੀਆਂ, ਕੁਛ ਐਸੇ ਨੇ ਜਿਨ੍ਹਾਂ ਨੂੰ ਪਹਿਲੇ ਵੀ ਪਤਾ ਹੋਏਗਾ,
ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੂੰ ਇਸ ਤੋਂ ਅਗਲੀਆਂ ਗੱਲਾਂ ਦਾ ਵੀ ਪਤਾ ਹੋਏਗਾ। ਤੇ ਲਿਆਦਾ ਤੁਸੀਂ ਇਹ ਨਹੀਂ ਸਮਝਣਾ ਕਿ ਅਸੀਂ ਬਹਿ ਕੇ ਇੱਥੇ, ਤੁਸੀਂ ਮਤਲਬ ਇਹ ਸਮਝਣਾ ਕਿ ਯਾਰ ਜਿੰਨੀ ਕਿ ਸਾਨੂੰ ਅਕਲ ਸੀ ਅਸੀਂ ਉਸ ਹਿਸਾਬ ਨਾਲ ਗੱਲ ਕਰ ਰਹੇ ਭਾਈ, ਠੀਕ ਹੈ ਨਾ। ਤੇ ਆਪਣਾ ਬਹੁਤ ਖਿਆਲ ਰੱਖਣਾ ਤੇ ਕਮੈਂਟਸ ਮੈਨੂੰ ਦੱਸਣਾ ਕਿ AI ਦੇ ਬਾਰੇ 'ਚ ਕੀ ਤੁਹਾਨੂੰ ਮਾਲੂਮਾਤ ਹੈ। ਤੇ ਉਰਦੂ 'ਚ ਖੁਦਾ ਦਾ ਵਾਸਤਾ ਰੋਮਨ ਇੰਗਲਿਸ਼ 'ਚ ਲਿਖਿਆ ਕਰੋ। ਪਤਾ ਮੈਂ ਇੰਗਲਿਸ਼ ਪੜ੍ਹ ਪਾਗਲ ਹੋ ਗਿਆ ਯਾਰ, ਮੈਨੂੰ ਨਫ਼ਰਤ ਹੋ ਗਈ ਆ ਕਿ ਯਾਰ 24 ਘੰਟੇ ਸਵੇਰ ਸ਼ਾਮ ਦੁਪਹਿਰ ਇੰਗਲਿਸ਼ ਯਾਰ। ਨਹੀਂ, ਆਪਣੀ ਮਾਂ ਬੋਲੀ ਪਿਓ ਬੋਲੀ ਹੈ ਕੰਦਾ ਬੋਲੀ ਨੂੰ ਦੇ ਜਾਈ ਵੀਰ ਵੇ। ਇਹ ਜਨਾਬ ਤੁਸੀਂ ਜਦੋਂ ਬੋਲੀ ਜਾਈ ਲੈਣਾ ਮੇਰਾ ਨਾਂ ਤੇ ਉਹ ਰੋਮਨ ਉਰਦੂ 'ਚ ਲਿਖਿਆ ਕਰੋ, ਠੀਕ ਹੈ ਜੀ। ਤੇ ਕਿਉਂਕਿ ਇੰਗਲਿਸ਼ ਯਾਰ ਮੈਂ ਉਕਤਾ ਗਿਆ ਯਾਰ, ਉਕਤਾ ਗਿਆ ਪੜ੍ਹ ਉਸਤਾਦ ਜੀ ਜੇ ਤੁਸੀਂ AI ਦੀ ਗੱਲ, ਕਿੱਡਾ ਵੱਡੀ ਟੈਕਨੋਲੋਜੀ, ਤੇ ਇਹ ਕਹੋ ਉਰਦੂ 'ਚ, ਉਹਨਾਂ ਨੇ ਏਡੀ ਵੱਡੀ ਉਰਦੂ 'ਚ ਵੀ ਆ AI, ਹਿੰਦੀ 'ਚ ਵੀ ਆ, ਉਰਦੂ 'ਚ ਵੀ ਆ, ਪੰਜਾਬੀ 'ਚ ਵੀ ਆ। ਉਹ ਯਾਰ ਇਹ ਉਹ ਟੈਕਨੋਲੋਜੀ ਨਹੀਂ ਹੈਗੀ ਜਿੱਥੇ ਪਿੱਛੇ ਉਹਨਾਂ ਨੇ ਫੀਡ ਕੀਤਾ ਵਾ ਤੇ ਤੁਸੀਂ ਕੁਝ ਲਿਖਿਆ ਤੇ ਉਹਦੇ ਨਾਲ ਮਿਲ ਗਿਆ ਤੇ ਉਹਨੇ ਦਿਖਾ ਦੇਣਾ, ਤੇ ਜਿਹੜਾ ਨਹੀਂ ਤੁਸੀਂ ਉਹਨਾਂ ਨੇ ਕੁਝ ਰਿਕਾਰਡ ਕੀਤਾ ਤੇ ਉਹਨੇ ਕਹਿਣਾ ਜੀ ਹੈ ਨਹੀਂ। ਇਹ ਉਹ ਚੱਕਰ ਨਹੀਂ। ਤੈਨੂੰ ਸਮਝ, ਤੈਨੂੰ ਮੈਂ ਤਦੀ ਕਿਹਾ ਵਾ ਕਿ ਇੱਕ ਮਿਸਾਲ ਆ ਕਿ ਤੂੰ ਦੁਨੀਆ ਦਾ ਜਾਹਲ ਤਰੀਨ ਆਦਮੀ ਹੈ ਫਰੀਦ। AI ਇੰਗਲਿਸ਼ ਆ, OI ਇਹ ਉਰਦੂ ਆ। ਅੱਛਾ ਉਸਤਾਦ ਜੀ ਕਹਿੰਦੇ ਜਾਹਲ ਆਰਟੀਫਿਸ਼ੀਅਲ ਇੰਟੈਲੀਜੈਂਸ AI ਟੈਕਨੋਲੋਜੀ, ਜਿੱਦਾਂ ਤੁਸੀਂ ਨਹੀਂ ਗੰਦੀ ਜਿੰਸ, ਇਦਾਂ ਇਹ ਇੰਟੈਲੀਜੈਂਸ। ਫਰੀਦ ਦੁਨੀਆ ਮੁੱਕਣੀ ਆ, ਰੋਟੀ ਖੋਲ ਖਾਈਏ ਕਿਤੇ ਹੋਰ ਮੁੱਕ ਜਾਵੇ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਔਰ ਦੁਆਵਾਂ 'ਚ ਯਾਦ ਰੱਖਣਾ। ਕੋਈ ਗਲਤੀ ਗੁਸਤਾਖੀ ਹੋ ਜੇ ਤੁਹਾਡੇ ਕੋਲ ਤੇ ਮੈਸੇਜ ਕਰ ਦਿਆ ਕਰੋ ਮਾਫੀ ਦਾ, ਈਮੇਲ ਤੇ ਮੰਗ ਲਿਆ ਕਰੋ ਮਾਫੀ, ਕੋਈ ਇਹਦਾ ਇਸ਼ੂ ਨਹੀਂ ਹੈਗਾ। ਅਸੀਂ ਤੁਹਾਡੇ ਵੀਰ ਆ, ਛੋਟੇ ਯਾਰ, ਅਸੀਂ ਕੀ ਕਹਿ ਦੇਣਾ ਤੁਹਾਨੂੰ। ਓਕੇ, ਵਾਹ ਰੇ ਵਾਹ, ਕੀ ਬਾਤ ਹੈ।